कनेडा अमरीका बाहरले देशों की फंडिंग तो पंजाब में इस वे सरकार बनी है। तुहानूं सारिਆਂ ਨੂੰ पता कि बनी है, उन्होंने की वादे किए थे, किन्ने मुंडे नशे नाल मरदे, उत्थे किन्ना नशा बंद हो गया, उत्थे किन्नी करप्शन बंद हो गई, किन्ने गलत काम बंद हो गए, होया कुछ बंद। ज़्यादा रज्जिया बंदा हाले घट खाऊगा, नवे भुखे ने तो ज़्यादा खाना है। सो ये भी कह सका कि इनू कोई तुसीं तिखा सवाल ना पुछो, मैं भी तुहानूं दस दिंदा। अच्छा पहलों तैयार करके करी जाते हैं भी प्रोटेस्ट असीं उह किहड़ा कि लंगर थोड़ी छकना है। प्रोटेस्ट तो पहलां इत्थे बंदियां नूं गाइडलाइनस गईयां सीगीयां कि तुसीं डेव कटोजी नूं सवाल इदां दे पुछ के जां उहदी अगेंस्ट कुछ कह के उहनूं गुस्से ना कर दिओ ਤਾਂ ਕਿ ਉਹ ਬਿੱਲ ਪਾਸ ਕਰ ਦੇਵੇ। ਇਹ ਗੱਲ ਮੇਰੇ ਕੋਲ ਰਿਟਰਨ ਵਿੱਚ ਪਈ ਹੈ, ਜੇ ਕਿਸੇ ਨੇ ਮੇਰੇ ਕੋਲ ਦੇਖਣੀ ਹੋਵੇ ਤਾਂ ਦੇਖ ਲਵੇ ਆ ਕੇ। ਬਹੁਤ ਸਾਰਾ ਬੰਦਾ ਇਕੱਠਾ ਹੋ ਗਿਆ ਨਾ 1500 ਇੱਥੇ, ਤਾਂ ਕੱਲ੍ਹ ਨੂੰ ਅਸੀਂ ਇਹਨਾਂ ਨੂੰ ਡਿਚ ਕਰਕੇ ਤਾਂ ਅਸੀਂ ਆਪਣਾ ਪੋਲੀਟੀਕਲ ਮਾਜਰ ਲੈਣਾ ਸ਼ੁਰੂ ਕਰ ਦਈਏ, ਸਾਡੇ ਤੁਰ ਫਿੱਟੇ ਲਾਉਣ ਤੇ। ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਸਾਨੂੰ ਆਫਰ ਆਈ ਸੀਗੀ, ਮੈਂ ਅੱਜ ਇਸ ਗੱਲ ਦੀ ਕਿ ਸਾਨੂੰ ਆ ਕੇ ਜੀ ਡੇਵ ਕਟੂਜੀ ਨੂੰ ਉਹਦੇ ਆਫਿਸ ਵਿੱਚ ਮਿਲੋ। ਅੱਛਾ ਪ੍ਰੋਟੈਸਟ ਕਰਨ ਤੋਂ ਪਹਿਲਾਂ ਪਰਸੋਂ ਆਈ ਸੀਗੀ। ਮੈਂ ਨਹੀਂ ਆਉਣਾ, ਨਾ ਅਸੀਂ ਆ ਰਹੇ, ਨਾ ਅਸੀਂ ਗੱਲ ਕਰਨੀ। ਉਹਨੂੰ ਕਹੋ ਹੀ ਇਜ਼ ਇਨਵਾਈਟਡ, प्रोटेस्ट से आवे, जिहड़ी गल रखनी लोगों सामने आके रखे, तो जो कहना उत्थे कवे, उत्थे सवाल जवाब करांगे। असीं उहदे ऑफिस में आके नहीं मिलना उहनूं। की तुहानूं किसे नूं समझ नहीं आई बिल दी? तुसीं कमले आ इत्थे जिहड़े इन्ने जाने आ गए विचारे आके तुहानूं मूर्ख कह के अपनी गल जिहड़ी ओह पका के जे ओह कर गया तो फिर इहदा फायदा की होया? सारिਆਂ ਦੇ ਬੰਦ ਹੋ ਗਏ ਤੇ ਕਿੱਥੇ ਜਾਣਾ ਆਪਾਂ? ਕਿੱਥੇ ਜੌਬ ਕਰੂੰਗੇ, ਕਿਹੜੀ ਕਾਰਪੋਰੇਸ਼ਨ 'ਚ ਕਰੂੰਗੇ? 7-11 ਵਾਲੇ ਮੁੰਡਿਆਂ ਦੇ ਉਹਨੂੰ ਫੈਂਟਾ ਚਾੜਿਆ। ਉਹ ਫਿਰ ਕਹਿੰਦੇ ਜੀ ਉਹ ਮੋਡੈਸਟੋ ਵੀ ਵਰਗੇ ਲਿਖਦੇ ਆ ਵੀ ਨਹੀਂ ਜੀ ਇਹਨੂੰ ਕੁੱਟਣਾ ਨਹੀਂ ਸੀ ਚਾਹੀਦਾ, ਨਾ ਹੋਰ ਉਹਦੀ ਆਰਤੀ ਕਰਨੀ ਸੀ। ਉੱਥੇ ਕੀ ਉਹਦਾ ਕਰਨਾ ਸੀਗਾ ਉਹਦੇ ਵਿੱਚ? ਡੇਵਿਡ ਕਾਟੇਜੀ ਦੀ ਉਸ ਗੱਲ ਤੇ ਨਾ ਜਾਇਓ, ਤੁਹਾਨੂੰ ਕਨਸਪੀਰੇਸੀ ਥਿਊਰਿਸਟ ਬਣਾ ਕੇ ਚੱਲਾ ਸੀ। SB 553 ਚਾਹੀਦਾ ਕਿ ਨਹੀਂ? ਯੈਸ অর ਨੋ? SB 553 ਇਹ ਸਿਰਫ ਸਟੋਰਾਂ ਤੱਕ ਸੀਮਿਤ ਨਹੀਂ ਰਹਿ ਜਾਣਾ। ਜੇ ਇਦਾਂ ਚੱਲਦਾ ਰਿਹਾ, ਮੈਂ ਤੁਹਾਨੂੰ ਦੱਸਦਾ ਕੱਲ੍ਹ ਨੂੰ ਤੁਹਾਡੇ ਘਰਾਂ ਵਿੱਚ ਵੀ ਵੜ ਜਾਣਾ ਹੈਗਾ ਜੀ। ਇਹ ਲਾ ਤਾਂ ਇੰਨਾ ਮਾੜਾ ਹੈਗਾ ਨਾ, ਅਸੈਂਬਲੀ ਦੇ ਵਿੱਚ ਜੇ ਆਪਾਂ ਨਾ ਰੋਕਿਆ ਤਾਂ ਇਹਨਾਂ ਦੇ ਜਿਹੜੇ ਆਪਣੇ ਸਮਾਲ ਬਿਜ਼ਨਸ ਸਭ ਫੇਲ ਹੋ ਜਾਣਗੇ। ਤੁਹਾਡੇ ਸਟੋਰ ਤੇ ਕੋਈ ਵੀ ਕਸਟਮਰ ਆਇਆ ਕਰੂਗਾ, ਆ ਕੇ ਚੀਜ਼ ਚੱਕ ਕੇ ਲੈ ਜਾ ਕਰੂਗਾ, ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਜੇ ਰੋਕੋਗੇ ਤਾਂ ਤੁਸੀਂ ਜੇਲ੍ਹ ਜਾਓਗੇ। ਇਹ ਇੱਕ ਚੋਰ ਹੋਵੇ ਤਾਂ ਜਿਹੜੇ ਬਾਕੀ ਦੇ ਸਾਧ ਆ ਉਹ ਵੀ ਦੇਖ ਕੇ ਉਹਨੂੰ ਚੋਰ ਬਣ ਜਾਂਦੇ ਆ। ਇਹ ਕਾਨੂੰਨ ਹੈ ਇੱਥੇ ਦਾ। ਅਸੀਂ ਐਡੀ ਵੱਡੀ ਕੰਟਰੀ ਦੇ ਵਿੱਚ ਰਹਿ ਕੇ ਤੁਸੀਂ ਛੋਟੇ ਕ੍ਰਾਈਮ ਨੂੰ ਨਹੀਂ ਰੋਕ ਸਕਦੇ, ਵੱਡਿਆਂ ਨੂੰ ਕਿੱਥੋਂ ਤੁਸੀਂ ਰੋਕੋਗੇ? ਸੇਮ ਗਰੁੱਪ ਆਂਦਾ 4-5 ਜਾਣਿਆਂ ਦਾ, ਕਾਊਂਟਰ ਦੇ ਪਿੱਛੇ ਹੀ ਵੜ ਜਾਂਦੇ ਆ। ਗਾਰਬੇਜ ਬੈਗ, ਵੱਡੇ ਗਾਰਬੇਜ ਬੈਗ ਫੜੇ ਹੁੰਦੇ ਉਹਨਾਂ ਨੇ ਹੱਥਾਂ ਦੇ ਵਿੱਚ। ਸਾਡੇ ਜਿਹੜੇ ਓਕਲੈਂਡ ਦੇ ਵਿੱਚ ਕਾਫੀ ਇਨਸੀਡੈਂਟਸ ਹੋਏ ਆ, ਉਹਨਾਂ 'ਚੋਂ ਅਸੀਂ ਵੀ ਉਸ ਦੇ ਵਿਕਟਮ ਹੈਗੇ ਆ। ਸਾਨੂੰ ਪੁਲਿਸ ਵੱਲੋਂ ਦਾ ਕੋਈ ਸਪੋਰਟ ਨਹੀਂ ਹੈਗੀ। ਵੀ ਕਾਲ them, they don't show up। ਕਦੀ ਵੀ ਨਹੀਂ ਆਉਂਦੇ ਨਹੀਂ ਆ। ਮੇਰੇ 2 ਵਾਰੀ ਮੇਰੇ ਦੋਨੋਂ ਸਟੋਰ ਹਿੱਟ ਹੋਏ ਆ। ਪੁਲਿਸ ਆਈ ਆ 4 ਘੰਟਿਆਂ ਬਾਅਦ ਰਿਪੋਰਟ ਲੈਣ ਵਾਸਤੇ। ਗਨਸ ਆਉਂਦੇ ਆ ਨਾਲ, ਚਾਕੂ ਵੱਡੇ ਜੇਬਾਂ 'ਚ ਪਾ ਕੇ ਘੁੰਮਦੇ ਆ ਚਾਕੂ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਅੱਜ ਤੁਹਾਡੇ ਲਈ ਇਹ ਜਿਹੜੀ ਰਿਪੋਰਟ ਆ ਪੇਸ਼ ਕਰ ਰਹੇ ਹਾਂ। ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੀ ਕੈਪੀਟਲ ਬਿਲਡਿੰਗ ਦੇ ਬਾਹਰ ਵੈਸਟ ਸਾਈਡ ਵਾਲੀਆਂ ਜਿਹੜੀਆਂ ਆ ਸਟੇਅਰਸ, ਪੌੜੀਆਂ ਦੇ ਉੱਤੇ ਅੱਜ ਦੁਪਹਿਰ 2 ਵਜੇ ਇੱਥੇ 16 ਤਰੀਕ ਨੂੰ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ, ਜਿਹੜਾ ਕਿ ਸੈਨੇਟ ਬਿੱਲ 553 ਦੇ ਉਲਟ ਸੀਗਾ, ਜੋ ਕਿ ਚਾਹੁੰਦੇ ਸੀਗੇ ਇੱਥੇ ਦੇ ਰੀਟੇਲਰਸ, ਸਮਾਲ ਬਿਜ਼ਨਸ ਓਨਰਸ ਵੀ ਤੁਸੀਂ ਇਸ ਬਿੱਲ ਨੂੰ ਜਿਹੜਾ ਉਹ ਵਾਪਸ ਲਓ। ਇੱਥੇ ਲੋਕਾਂ ਨੇ ਆਪੋ ਆਪਣੇ ਵਿਚਾਰ ਦਿੱਤੇ, ਤਕਰੀਰਾਂ ਜਿਹੜੀਆਂ ਉਹ ਕੀਤੀਆਂ। ਇੱਥੋਂ ਤੱਕ ਕਿ ਬਿੱਲ ਦਾ ਜਿਹੜਾ ਆਥਰ ਆ ਡੇਵ ਕਾਟੇਜੀ ਵੀ ਆਇਆ। ਉਹਦੀਆਂ ਗੱਲਾਂ 'ਚੋਂ ਇੱਕ ਇਹੀ ਬੋ ਆਈ ਵੀ ਸ਼ਾਇਦ ਕਿਉਂਕਿ ਇਹ ਪੰਜਾਬੀ ਆ, ਇਹ ਸਮਾਲ ਬਿਜ਼ਨਸ ਓਨਰ ਆ, ਇਹ ਪੜ੍ਹੇ ਲਿਖੇ ਨਹੀਂ ਆ, ਅਨਪੜ੍ਹ ਆ, ਇਹਨਾਂ ਦੀਆਂ ਗੱਲਾਂ ਨੂੰ ਕਨਸਪੀਰੇਸੀ ਥਿਊਰੀ ਜਿਹੜਾ ਆ ਉਹ ਕਹਿ ਰਿਹਾ ਸੀ। ਤੇ ਕੁਝ ਕਹਿ ਰਹੇ ਸੀਗੇ ਵੀ ਭਾਈ ਇਹ ਤੁਹਾਨੂੰ ਐਜੂਕੇਟ ਕਰਨ ਦੇ ਲਈ ਆਇਆ ਆ। ਕੀ ਇੱਥੇ ਸਾਰੇ ਜਾਣੇ ਜਿਹੜੇ ਇੰਨੇ ਵੱਡੇ ਪੱਧਰ ਦੇ ਉੱਤੇ ਇਸ ਦੇ ਉਲਟ ਆਏ ਆ ਪ੍ਰਦਰਸ਼ਨ ਕਰਨ ਦੇ ਲਈ, ਕੀ ਇਹ ਸਾਰੇ ਅਨਐਜੂਕੇਟਡ ਸੀ? ਇਹਨਾਂ ਦੀਆਂ ਗੱਲਾਂ ਸੁਣਿਓ, ਇਹਨਾਂ ਦੇ ਜਿਹੜੀਆਂ ਵਿਚਾਰ ਜਿਹੜਾ ਉਹ ਸੁਣੋ। ਆਓ ਹੁਣ ਤੁਹਾਨੂੰ ਇਸ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਉਹਨਾਂ ਸਾਰਿਆਂ ਦੀਆਂ ਤਕਰੀਰਾਂ, ਸਵਾਲ ਜਵਾਬ ਜਿਹੜੇ ਆ ਉਹ ਸੁਣਾਉਂਦੇ ਆ। ਪੰਜਾਬੀ ਇਕੱਠੇ ਹੋਏ ਨੇ, ਇਸ ਵਖਾਲੇ ਦੇ ਵਿੱਚ ਆਏ ਨੇ ਔਰ ਉਹਨਾਂ ਨੇ ਆਪਣਾ ਜ਼ੋਰ ਵਿਖਾਲਿਆ ਹੈ। ਇਹਦੇ ਤੋਂ ਕੀ ਆਸ ਉਮੀਦ ਰੱਖਦੇ ਜੀ? ਇੱਕ ਤੇ ਆਉਣ ਵਾਲਾ ਇਹ ਇਕੱਠ ਜਿਹੜਾ ਉਹਦੇ ਬਾਰੇ ਜ਼ਰੂਰ ਦੱਸਿਆ ਜੇ, ਔਰ ਦੂਸਰਾ ਮੈਂ ਇਹ ਵਿਚਾਰ ਜਾਣਨਾ ਚਾਹੂੰਗਾ ਕਿ ਇਹਦਾ ਅਸਰ ਆਉਣ ਵਾਲੇ ਸਮੇਂ 'ਚ ਕੀ ਹੋਏਗਾ।
ਬਿਲਕੁਲ ਜੀ, ਜਿੰਨੀ ਆਪਣੀ ਅੱਜ ਯੂਨਿਟੀ ਆਪਾਂ ਦਿਖਾ ਲਈ ਹੈਗੀ ਆ, ਜਿੰਨੇ ਆਪਾਂ ਇਕੱਠੇ ਹੋ ਕੇ ਇੱਥੇ ਆਏ ਹੈਗੇ ਆ, ਅੱਗੇ ਤੋਂ ਇਹਨਾਂ ਦਾ ਗਵਰਨਮੈਂਟ ਜਦੋਂ ਵੀ ਕੋਈ ਲਾ ਲੈ ਕੇ ਆਉਂਦੀ ਉਹਨਾਂ ਤੇ ਬਹੁਤ ਪ੍ਰਭਾਵ ਪਊਗਾ। ਉਹ ਲਾ ਬਣਾਉਣ ਤੋਂ ਪਹਿਲਾਂ 100 ਵਾਰੀ ਸੋਚਣਗੇ ਕਿ ਇਹਨਾਂ ਦੀ ਵੀ ਯੂਨਿਟੀ ਹੈਗੀ ਆ, ਇਹਨਾਂ ਦਾ ਵੀ ਥੋੜਾ ਬਹੁਤਾ ਖਿਆਲ ਰੱਖਿਆ ਜਾਵੇ। ਤੇ ਜਿਹੜੀ ਗੱਲ ਅੱਜ ਹੋਈ ਆ, ਇੱਥੇ ਆਪ ਡੇਵ ਆ ਵੀ ਗਿਆ ਸੀਗਾ, ਉਹਨੇ ਗੱਲਬਾਤ ਸਾਡੇ ਨਾਲ ਕੀਤੀ ਹੈਗੀ ਆ, ਤੁਸੀਂ ਸ਼ਾਇਦ ਤੁਹਾਨੂੰ ਸਾਰਾ ਪਤਾ ਹੈਗਾ ਆ, ਪਰ ਉਹਨੇ ਆਪਣੇ ਕੋਈ ਮਤਲਬ ਆਪਣੇ ਫੇਵਰ 'ਚ ਥੱਲੇ ਵੀ ਕੋਈ ਨਹੀਂ ਕਰਕੇ ਗਿਆ ਹੈਗਾ। ਉਹ ਮਤਲਬ ਇਹ ਤਾਂ ਬੋਲ ਗਿਆ ਹੈਗਾ ਕਿ ਲਾ ਬਹੁਤ ਵਧੀਆ ਹੈਗਾ ਆ, ਇਹ ਅਜੇ ਆ ਉਹ ਆ, ਪਰ ਆਪਣੇ ਫੇਵਰ ਵਿੱਚ ਉਹਨੇ ਕੁਝ ਨਹੀਂ ਬੋਲਿਆ। ਉਹ ਆਪਣੀਆਂ ਦੱਸ ਗਿਆ, ਆਪਣੇ ਕਿਸੇ ਵੀ ਜਿੰਨੇ ਵੀ ਕੁਐਸਚਨ ਆਪਣੇ ਭੈਣਾਂ ਭਰਾਵਾਂ ਨੇ ਕੀਤੇ ਆ, ਉਹਨੇ ਕਿਸੇ ਵੀ ਆਪਣੇ ਕੁਐਸਚਨ ਦਾ ਜਵਾਬ ਸਹੀ ਤਰ੍ਹਾਂ ਨਹੀਂ ਦਿੱਤਾ ਹੈਗਾ। ਇਹ ਜਿਹੜਾ ਬਿੱਲ ਹੈ ਇਹਦੇ ਨਾਲ ਜਿੰਨੇ ਵਿਕਟਮਸ ਜੁੜੇ ਨੇ ਉਹ ਭਾਵੇਂ ਕਿਸੇ ਵੀ ਕਮਿਊਨਿਟੀ ਨੂੰ ਤੋਂ ਹੈ ਨੇ, ਉਹਨਾਂ ਨੂੰ ਇਸ ਸਲੂਕ ਇਸ ਰਵੱਈਏ ਦੇ ਬਾਰੇ ਕੀ ਚੁਕੰਨਾ ਕਰਨਾ ਚਾਹੋਗੇ, ਕੀ ਕਹਿਣਾ ਚਾਹੋਗੇ? ਹਾਂਜੀ ਬਿਲਕੁਲ ਜੀ, ਇਹ ਲਾ ਤਾਂ ਇੰਨਾ ਮਾੜਾ ਹੈਗਾ ਨਾ, ਜੇ ਅੱਜ ਤਾਂ ਹਲੇ ਤੱਕ ਸੈਨੇਟਰਾਂ ਨੇ ਪਾਸ ਕੀਤਾ ਹੈਗਾ, ਕੱਲ ਨੂੰ ਅਸੈਂਬਲੀ ਵਿੱਚ ਜਾਣਾ ਆ, ਉਸ ਤੋਂ ਅਸੈਂਬਲੀ ਦੇ ਵਿੱਚ ਜੇ ਆਪਾਂ ਨਾ ਰੋਕਿਆ ਤਾਂ ਇਹਨਾਂ ਦੇ ਜਿਹੜੇ ਆਪਣੇ ਸਮਾਲ ਬਿਜ਼ਨਸ ਸਭ ਫੇਲ ਹੋ ਜਾਣਗੇ। ਤੁਹਾਡੇ ਸਟੋਰ ਤੇ ਕੋਈ ਵੀ ਕਸਟਮਰ ਆਇਆ ਕਰੂਗਾ, ਆ ਕੇ ਚੀਜ਼ ਚੱਕ ਕੇ ਲੈ ਜਾ ਕਰੂਗਾ, ਤੁਸੀਂ ਉਹਨੂੰ ਰੋਕ ਨਹੀਂ ਸਕਦੇ, ਜੇ ਰੋਕੋਗੇ ਤਾਂ ਤੁਸੀਂ ਜੇਲ੍ਹ ਜਾਓਗੇ। ਠੀਕ ਹੈ ਨਾ? ਫਿਰ ਕੀ ਹੋਣਾ ਹੈ ਕਿ ਇਹ ਇੱਕ ਚੋਰ ਹੋਵੇ ਤਾਂ ਜਿਹੜੇ ਬਾਕੀ ਸਾਧ ਆ ਉਹ ਵੀ ਦੇਖ ਕੇ ਉਹਨੂੰ ਚੋਰ ਬਣ ਜਾਂਦੇ ਆ। ਜਦੋਂ ਇੱਕ ਬੰਦੇ ਨੂੰ ਫ੍ਰੀ ਸਮਾਨ ਮਿਲਦਾ ਹੈਗਾ ਆ, ਜਿੰਨਾ ਉਹਨੇ ਘਰ ਨੂੰ ਲਿਜਾਣਾ ਹੈਗਾ, ਦੂਸਰਾ ਬੰਦਾ ਪਾਗਲ ਥੋੜ੍ਹੀ ਆ ਪੈਸੇ ਦੇਊਗਾ। ਉਹਨਾਂ ਨੂੰ ਕੀ ਜ਼ਰੂਰਤ ਹੈ? ਮੈਨੂੰ ਕੁਝ ਫ੍ਰੀ ਮਿਲਦਾ ਹੋਵੇ ਤਾਂ ਮੇਰੇ ਨਾਲ ਦਾ ਕਹੂਗਾ ਇਹ ਫ੍ਰੀ ਲੈ ਕੇ ਚੱਲਿਆ ਤਾਂ ਮੈਂ ਵੀ ਫ੍ਰੀ ਲੈ ਜਾਵਾਂ ਨਾ। ਇਹ ਸਿਰਫ ਸਟੋਰਾਂ ਤੱਕ ਸੀਮਿਤ ਨਹੀਂ ਰਹਿ ਜਾਣਾ। ਜੇ ਇਦਾਂ ਹੀ ਚੱਲਦਾ ਰਿਹਾ, ਮੈਂ ਤੁਹਾਨੂੰ ਦੱਸਦਾ, ਕੱਲ੍ਹ ਨੂੰ ਤੁਹਾਡੇ ਘਰਾਂ ਵਿੱਚ ਵੀ ਵੜ ਜਾਣਾ ਹੈਗਾ। ਤੁਹਾਡੇ ਘਰ ਵਿੱਚ ਆਇਆ ਕਰੂਗਾ ਕੋਈ, ਜਿਹੜੀ ਮਰਜ਼ੀ ਚੀਜ਼ ਚੱਕ ਕੇ ਲੈ ਜਾ ਕਰੂਗਾ, ਤਾਂ ਤੁਸੀਂ ਕਹਿ ਦਿਆ ਕਰੋਗੇ ਵੀ ਅਸੀਂ ਇਹਨੂੰ ਟੱਚ ਨਹੀਂ ਕਰ ਸਕਦੇ, ਤਾਂ ਜੇ ਟੱਚ ਕੀਤਾ ਸਾਡੇ ਫੈਲੀ ਲੱਗ ਜਾਊਗੀ। ਤੇ ਇਹ ਲਾਅ ਬੰਦ ਹੋਣਾ ਚਾਹੀਦਾ ਆ। ਜਿੱਦਾਂ ਅੱਜ ਇਕੱਠ ਕੀਤਾ ਆ, ਜਿਸ ਦਿਨ ਇਹਦੀ ਵੋਟਿੰਗ ਹੋਣੀ ਆ, ਉਸ ਦਿਨ ਆਪਾਂ ਨੂੰ ਇਹਦੋਂ ਵੀ ਭਾਰਾ ਇਕੱਠ ਕਰਨਾ ਪੈਣਾ, ਇੱਥੇ ਫਿਰ ਗੱਲ ਬਣਨੀ ਹੈ। ਇਦਾਂ ਨਹੀਂ ਬਣਨੀ, ਇਹ ਐਂਡ ਨਹੀਂ ਹੈਗਾ, ਸਟਾਰਟਿੰਗ ਹੋਈ ਅੱਜ। ਬਿਲਕੁਲ ਠੀਕ ਹੈ। ਕੋਈ ਵਿਚਾਰ ਨੇ ਹੁਣ ਜਿਹੜੇ ਤੁਸੀਂ ਇਸ ਵੇਲੇ ਅੱਜ ਇਸ ਇਕੱਠ ਤੋਂ ਬਾਅਦ ਪੰਜਾਬੀ ਰੇਡੀਓ USA ਦੇ ਦਰਸ਼ਕਾਂ ਔਰ ਸਰੋਤਿਆਂ ਨਾਲ ਸਾਂਝੇ ਕਰਨਾ ਚਾਹੋਗੇ? ਹਾਂਜੀ ਬਿਲਕੁਲ, ਮੈਂ ਤਾਂ ਇਹ ਕਹਿਣਾ ਹੈ ਕਿ ਜਿੰਨੇ ਵੀ ਤੁਹਾਡੇ ਲੋਕਲ ਆਪਣੇ ਅਸੈਂਬਲੀ ਮੈਂਬਰ ਹੈਗੇ ਨੇ ਜਾਂ ਜਿੰਨੇ ਸੈਨੇਟਰ ਹੈਗੇ ਨੇ, ਉਹਨਾਂ ਦੇ ਫੋਨ ਨੰਬਰ, ਵੈਸੇ ਮੈਂ ਆਪਕਾ ਦੇ ਵਿੱਚ ਫ੍ਰਿਜਨੋ ਚੈਪਟਰ ਦੇ ਵਿੱਚ ਬੋਰਡ ਮੈਂਬਰ ਹੈਗਾ, ਤੇ ਆਪਾਂ ਮਤਲਬ ਜਿੰਨੇ ਵੀ ਇਹਨਾਂ ਦੇ ਜਿਸ ਏਰੀਏ ਦੇ ਵਿੱਚ ਜਿਹੜੇ ਵੀ ਸੈਨੇਟਰ ਆ ਜਾਂ ਜਿਹੜੇ ਵੀ ਅਸੈਂਬਲੀਮੈਨ ਆ, ਬਹੁਤ ਜਲਦੀ ਉਹਨਾਂ ਦੇ ਫੋਨ ਨੰਬਰ ਆਪਣੇ ਗਰੁੱਪਾਂ ਵਿੱਚ ਸ਼ੇਅਰ ਕਰਾਂਗੇ। ਤਾਂ ਬਸ ਫਿਰ ਫੋਨ ਬੰਦ ਨਾ ਹੋਣ ਦਿਓ, ਉਹਨਾਂ ਨੂੰ ਕਾਲਾਂ ਕਰ ਦਿਓ ਕਿ ਕਰੀ ਪਤਾ ਲੱਗ ਜਾਵੇ ਕਿ ਵੀ ਸਾਨੂੰ ਕਾਲਾਂ ਆਉਂਦੀਆਂ ਆ ਤੇ ਆਪਣੇ ਉਹਦਾ ਬਿੱਲ ਲਿਆਂਦਾ ਹੈਗਾ ਆ, ਥੋੜ੍ਹਾ ਵਿਚਾਰ ਕਰਨ ਤੇ ਵੋਟ ਪਾਉਣ ਤੋਂ ਪਹਿਲਾਂ। ਬਿਲਕੁਲ ਠੀਕ ਹੈ, ਬਹੁਤ ਧੰਨਵਾਦ ਤੁਹਾਡਾ ਜਸਵੀਰ ਜੀ। ਹਾਂਜੀ ਥੈਂਕ ਯੂ ਭਾਜੀ, ਥੈਂਕ ਯੂ ਸਾਰੇ ਸੁਣਨ ਵਾਲਿਆਂ ਦਾ ਜੀ। ਜੀ ਇਹ ਸਨ ਜਸਵੀਰ ਜੀ ਫੈਸਲੋਂ ਤੋਂ, ਜਿਨ੍ਹਾਂ ਨੇ ਆਪਣੀ ਚਿੰਤਾ ਵੀ ਦੱਸੀ ਔਰ ਅੱਜ ਦੇ ਇਸ ਇਕੱਠ ਬਾਰੇ ਆਪਣੇ ਵਿਚਾਰ ਵੀ ਦੱਸੇ। ਸੋ ਪੰਜਾਬੀ ਰੇਡੀਓ USA ਤੋਂ ਮਸੂਦ ਮੱਲੀ ਹੁਣ ਤੱਕ ਲਈ ਇੰਨਾ ਹੀ, ਕੁਝ ਹੋਰ ਵਿਚਾਰਾਂ ਨਾਲ ਫਿਰ ਆਪਦੇ ਰੂਬਰੂ ਹਾਜ਼ਰ ਹੁੰਨੇ ਆ। ਸੋ ਮਾਈਕ ਓਵਰ ਟੂ ਸਟੂਡੀਓਜ਼। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ। ਅੱਜ ਆਪਾਂ ਸੈਕਰਾਮੈਂਟੋ ਦੇ ਵਿੱਚ ਹਾਂ, ਕੈਪੀਟਲ ਬਿਲਡਿੰਗ ਦੇ ਬਾਹਰ, ਜਿੱਥੇ ਅੱਜ ਰੋਸ ਪ੍ਰਦਰਸ਼ਨ ਹੋਇਆ, ਜਿਹੜਾ ਇੱਕ ਸੈਨੇਟ ਬਿੱਲ 553 ਆ ਉਸ ਦੇ ਉਲਟ, ਉਹਦੇ ਵਿੱਚ ਨਾਲ ਆਪਣੇ ਜਿਹੜੇ ਪ੍ਰੋਟੈਸਟ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਨੇ ਇਹ ਕੁਝ ਸਟੋਰ ਓਨਰਸ ਵੀ ਨੇ। 7-11 ਦੇ ਵਿੱਚ ਵੀ ਨਾਲ ਇਹ ਜੁੜੇ ਹੋਏ ਆ। ਰੀਸੈਂਟਲੀ ਓਕਲੈਂਡ ਵਾਲੀਆਂ ਸਭ ਨੇ ਵੀਡੀਓਜ਼ ਦੇਖੀਆਂ ਹੋਣੀਆਂ ਵੀ ਕਿੱਦਾਂ ਲੁਟੇਰੇ ਆਉਂਦੇ ਆ, ਚੋਰੀ ਕਰਦੇ ਆ ਤੇ ਭੱਜ ਜਾਂਦੇ ਆ। ਇਸ ਨੂੰ ਨੈਸ਼ਨਲ ਮੀਡੀਆ ਨੇ ਵੀ ਕਾਫੀ ਜਿਹੜੀ ਉਹ ਗੱਲ ਨੂੰ ਚੱਕਿਆ। ਆਪਾਂ ਵੀ ਬਹੁਤ ਵਾਰੀ ਇਹ ਸਾਰੇ ਮਸਲਿਆਂ ਦੇ ਉੱਤੇ ਗੱਲ ਕੀਤੀ। ਅੱਜ ਆਪਾਂ ਉਹਨਾਂ ਹੀ ਸਟੋਰ ਓਨਰਸ ਦੇ ਨਾਲ, ਇਸ ਬਿੱਲ ਦੇ ਜੋ ਅਗੇਂਸਟ ਨੇ, ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਪਰਮਿੰਦਰ ਢਿੰਗੜਾ। ਪਰਮਿੰਦਰ ਜੀ, ਸਾਰਾ ਦੱਸੋ, ਅੱਜ ਜਿੱਦਾਂ ਹੁਣ ਤੁਸੀਂ ਇਸ ਪ੍ਰੋਟੈਸਟ ਦੇ ਉੱਤੇ ਪਹੁੰਚੇ ਆ, ਇਕੱਠ ਬਹੁਤ ਵੱਡਾ ਜਿਹੜਾ ਉਹ ਹੋਇਆ ਆ, ਦੇਖ ਕੇ ਕਿੱਦਾਂ ਲੱਗਾ? ਬਹੁਤ ਵਧੀਆ ਲੱਗਾ ਜੀ। ਸਾਰੇ ਸਪੋਰਟ ਕਰ ਰਹੇ ਆਪਣੇ ਨੂੰ, ਸਾਰੇ ਆਪਣੇ ਬਿਜ਼ਨਸ ਚਾਹੁੰਦੇ, ਯਾਨੀ ਕਿ ਸੇਵ ਕਰਨਾ ਚਾਹੁੰਦੇ ਆ, ਕਿਉਂਕਿ ਵੱਡੀਆਂ ਕੰਪਨੀ ਕੁਛ ਨਹੀਂ ਕਰ ਰਹੇ, ਵੱਡੀਆਂ ਕੰਪਨੀਆਂ ਦਾ ਪੋਜ਼ ਹੈ ਇਹਦੇ, ਤੇ ਜੋ ਪੋਲੀਟੀਸ਼ੀਅਨ ਉਹ ਵੀ ਪੋਜ਼ ਕਰ ਰਹੇ ਆ, ਤੇ ਇਸ ਕਰਕੇ ਅਸੀਂ ਇੱਥੇ ਬਿੱਲ ਤੇ ਪੋਜ਼ ਕਰਦੇ, ਯਾਨੀ ਕਿ ਤਾਂ ਸਪੋਰਟ ਕਰਨਾ ਹੈ ਇੱਥੇ ਆਕਲੈਂਡ ਤੋਂ। ਤੇ ਓਕਲੈਂਡ ਦੇ ਵਿੱਚ ਤੁਹਾਡੇ ਜਿਹੜੇ ਸਟੋਰਸ ਦੀਆਂ ਕੁਝ ਵੀਡੀਓਜ਼ ਵੀ ਬੜੀਆਂ ਵਾਇਰਲ ਹੋਈਆਂ, ਉਹ ਕਵਰੇਜ ਵੀ ਜਿਹੜੀ ਉਸ ਨੂੰ ਮਿਲੀ, ਉਹ ਇਨਸੀਡੈਂਟਸ ਦੇ ਬਾਰੇ ਕੁਝ ਦੱਸੋ। ਹਾਂਜੀ, ਇਸ 'ਚ ਉੱਥੇ ਹੈਪਨ ਹੁੰਦਾ ਰਹਿੰਦਾ ਹੈ ਐਵਰੀ ਵੀਕ। ਕਦੀ ਬ੍ਰੇਕ ਇਨ ਹੋ ਗਿਆ, ਕਦੀ ਸੇਫ ਲੁੱਟਣ ਆ ਗਿਆ, ਕਦੀ ਸਿਗਰਟਾਂ ਚੁੱਕ ਕੇ ਲੈ ਜਾਂਦੇ ਆ। ਅਸੀਂ ਕੁਝ ਕਹਿ ਸਕਦੇ ਨਹੀਂ ਉਹਨਾਂ ਨੂੰ। ਤੇ ਇਹ ਵਾਲੇ ਬਿੱਲ ਦੇ ਨਾਲ ਹੋਰ ਵੀ ਜ਼ਿਆਦਾ ਔਖਾ ਹੋ ਜਾਊਗਾ, ਰੋਕਣਾ ਬਿਲਕੁਲ ਹੀ ਔਖਾ ਹੋ ਜਾਊ। ਹਾਂਜੀ, ਬਹੁਤ ਔਖਾ ਹੋ ਜਾਣਾ। ਇਸ ਤੋਂ ਬਾਅਦ ਕੁਝ ਕਹਿ ਨਹੀਂ ਸਕਦੇ ਤੁਸੀਂ, ਜਾਣ ਕੇ ਜੋ ਕੋਈ ਵੀ ਚੋਰੀ ਕਰਦਾ 950 ਦੀ, ਅਸੀਂ ਕੁਝ ਕਹਿ ਨਹੀਂ ਸਕਦੇ ਉਹਨੂੰ। ਬਾਈ ਲਾ ਉਸ ਤੋਂ ਬਾਅਦ ਲਾ ਬਣ ਗਿਆ, ਫਿਰ ਕੁਝ ਉੱਦਾਂ ਨਹੀਂ ਕੁਝ ਕਹਿ ਸਕਦੇ। ਤੁਸੀਂ ਆਓ, ਲੈ ਜਾਓ, ਜੋ ਚਾਹੇ ਦਿਲ ਕਰਦਾ ਲੈ ਜਾਓ ਸਟੋਰ ਤੋਂ ਆ ਕੇ ਤੁਸੀਂ। ਠੀਕ ਹੈ। ਇਟਸ ਗੋਇੰ ਬੀ ਵੈਰੀ ਹਾਰਡ ਯੂ ਨੋ। ਤੇ ਤੁਸੀਂ ਵੀਰ ਜੀ ਕੀ ਕਹਿਣਾ ਚਾਹੁੰਦੇ ਇਸ ਪੂਰੇ ਪ੍ਰਕਰਨ ਨੂੰ ਲੈ ਕੇ, ਤੁਹਾਡੇ ਜਿਹੜੇ ਸਟੋਰਸ ਦੇ ਨਾਲ ਜੋ ਜਿੱਦਾਂ ਵਾਪਰ ਰਿਹਾ ਹੈ? ਦੇਖੋ ਸਰ, ਅਸੀਂ ਤਾਂ ਆਹੀ ਚਾਹੁੰਦੇ ਹਾਂ ਕਿ ਗਵਰਨਮੈਂਟ ਨੂੰ ਸਾਨੂੰ ਸਮਾਲ ਬਿਜ਼ਨੈਸਿਸ ਨੂੰ
ਭਾਵੇਂ ਕੋਈ ਵੀ ਸਟੋਰ ਹੋਵੇ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਗਵਰਨਮੈਂਟ ਨੂੰ ਸਪੋਰਟ ਕਰਨਾ ਚਾਹੀਦਾ ਆ। ਅਸੀਂ SB 553 ਨੂੰ ਕੰਪਲੀਟਲੀ ਅਪੋਜ਼ ਕਰਦੇ ਆ। ਇੱਥੇ ਅੱਜ ਸਾਡੇ ਭਰਾ ਭੈਣਾਂ ਬਹੁਤ ਇਕੱਠੇ ਹੋਏ ਆ ਗਵਰਨਰਸ ਬਿਲਡਿੰਗ, ਕੈਪੀਟਲ ਬਿਲਡਿੰਗ ਦੇ ਸਾਹਮਣੇ। ਵੀ ਆਰ ਅਪੋਜ਼ਿੰਗ ਦਿਸ ਬਿਲ, ਸੇ ਨੋ ਟੁਵਰਡਸ ਦਿਸ। ਐਂਡ ਸਾਡੇ ਜਿਹੜੇ ਓਕਲੈਂਡ ਦੇ ਵਿੱਚ ਕਾਫੀ ਇਨਸੀਡੈਂਟਸ ਹੋਏ ਆ, ਉਹਨਾਂ 'ਚੋਂ ਅਸੀਂ ਵੀ ਉਸ ਦੇ ਵਿਕਟਮ ਹੈਗੇ ਆ। ਸਾਨੂੰ ਪੁਲਿਸ ਵੱਲੋਂ ਦਾ ਕੋਈ ਸਪੋਰਟ ਨਹੀਂ ਹੈਗੀ। ਵੀ ਕਾਲ them, they don't show up। ਕਦੀ ਵੀ ਨਹੀਂ ਆਂਦੇ ਨਹੀਂ ਆ। ਮੇਰੇ 2 ਵਾਰੀ ਮੇਰੇ ਦੋਨੋਂ ਸਟੋਰ ਹਿੱਟ ਹੋਏ ਆ। ਇੱਕ ਵਾਰੀ ਪੁਲਿਸ ਆਈ ਆ 4 ਘੰਟਿਆਂ ਬਾਅਦ ਰਿਪੋਰਟ ਲੈਣ ਵਾਸਤੇ। that's it, nothing has happened। ਫਿਰ ਅਸੀਂ ਪ੍ਰੈਸ਼ਰ ਬਣਾਇਆ ਸਿਟੀ ਕਾਉਂਸਲਸ ਤੇ, ਸਿਟੀ ਮੇਅਰਸ ਤੇ, we've been calling, writing। then ਫਿਰ 8/1 ਨੂੰ ਮੇਰੇ ਰੋਬਰੀ ਹੋਈ ਆ। ਸੈਕਿੰਡ ਤੇ ਆ ਮੇਰੇ ਇੱਧਰ ਭਾਜੀ ਖੜੇ ਆ, ਉਹਨਾਂ ਦੇ ਸਟੋਰ ਤੇ ਰੋਬਰੀ ਹੋਈ ਆ। 3 ਤਰੀਕ ਨੂੰ ਮੇਰੇ ਦੁਬਾਰਾ ਰੋਬਰੀ ਹੋ ਗਈ ਆ। ਸੇਮ ਗਰੁੱਪ ਆਂਦਾ 4-5 ਜਾਣਿਆਂ ਦਾ, ਕਾਊਂਟਰ ਦੇ ਪਿੱਛੇ ਹੀ ਵੜ ਜਾਂਦੇ ਆ। ਗਾਰਬੇਜ ਬੈਗ, ਵੱਡੇ ਗਾਰਬੇਜ ਬੈਗ ਫੜੇ ਹੁੰਦੇ ਉਹਨਾਂ ਨੇ ਹੱਥਾਂ ਦੇ ਵਿੱਚ। ਗੰਨਾ ਇਦਾਂ ਦੇ ਸਰਵਾਈਵ ਹੀ ਨਹੀਂ ਕਰ ਸਕਦੇ। ਇਦਾਂ ਤੁਸੀਂ ਸਰਵਾਈਵ ਕੀ ਤੁਸੀਂ ਆਪਣੇ ਤੁਹਾਡੇ ਖਰਚੇ ਨਹੀਂ ਨਿਕਲ ਸਕਦੇ। ਨਹੀਂ, ਇਹ ਤਾਂ ਲਾਈਫ ਨੂੰ ਵੀ ਖਤਰਾ, ਜਿੱਦਾਂ ਨੂੰ ਕਿਹਾ ਵੀ ਗਨਸ ਲੈ ਕੇ ਆ ਜਾਂਦੀ ਹੈ। ਗਨਸ ਆਂਦੇ ਆ ਨਾਲ, ਚਾਕੂ ਵੱਡੇ ਜੇਬਾਂ 'ਚ ਪਾ ਕੇ ਘੁੰਮਦੇ ਆ ਚਾਕੂ। ਤੇ ਇਹ ਚੀਜ਼ ਹੋਣ ਦੇ ਬਾਵਜੂਦ ਜਦੋਂ ਤੁਸੀਂ ਕਹਿੰਦੇ ਵੀ ਮੇਰੀ EMPLOYEE ਜਾਂ ਮੇਰੀ ਜਿਹੜੀ ਲਾਈਫ ਖਤਰੇ 'ਚ, ਪੁਲਿਸ ਤਾਂ ਵੀ ਨਹੀਂ ਆ ਰਹੀ। ਉਹਨਾਂ ਨੂੰ ਕੁਝ ਹੈ ਹੀ ਨਹੀਂ ਆ। ਦੇ ਸੈਡ ਵੀ ਡੋਨਟ ਕੇਅਰ, ਸ਼ਟ ਦ ਕਾਲ। ਅੱਛਾ, ਉਹ ਇਦਾਂ ਬੋਲਦੇ ਆ। ਉਹ ਮੇਰੇ ਕੋ ਫੈਲੋ ਫਰੈਂਚਾਈਜ਼ੀ ਨੂੰ ਇਦਾਂ ਦੀ ਉਹਨਾਂ ਨੇ ਭਾਸ਼ਾ ਬੋਲੀ ਹੋਈ ਆ। ਦੇਖ ਲਓ, ਇਹ ਕਾਨੂੰਨ ਹੈ ਇੱਥੇ ਦਾ। ਅਸੀਂ ਐਡੀ ਵੱਡੀ ਕੰਟਰੀ ਦੇ ਵਿੱਚ ਰਹਿ ਕੇ ਤੁਸੀਂ ਛੋਟੇ ਕ੍ਰਾਈਮ ਨੂੰ ਨਹੀਂ ਰੋਕ ਸਕਦੇ, ਵੱਡਿਆਂ ਨੂੰ ਕਿੱਥੋਂ ਤੁਸੀਂ ਰੋਕੋਗੇ? ਤੁਹਾਡੀ ਕੀ ਹੁਣ ਪ੍ਰਸ਼ਾਸਨ ਨੂੰ ਆ, ਅਸੈਂਬਲੀ ਦੇ ਮੋਹਰੇ ਆ, ਇਹਨਾਂ ਨੂੰ ਕੁਝ ਪਤਾ ਰਿਐਲਿਟੀ ਦਾ? ਇਹਨਾਂ ਨੂੰ ਸਭ ਪਤਾ ਆ। ਇਹਨਾਂ ਨੂੰ ਪਤਾ ਕਿ ਕੀ ਹੋ ਰਿਹਾ। ਸਪੈਸ਼ਲੀ ਸਿਟੀ ਆਫ ਓਕਲੈਂਡ, one of the high crime city in United States। We need more police patrolling into and in front of the stores। We need more patrolling in front of our buildings। We need more patrolling towards 24 hours a day। We need support from the government। ਤੇ ਹੁਣ ਤੁਸੀਂ ਕਿੱਦਾਂ ਫਿਰ ਆਪਣੀ ਪ੍ਰੋਟੈਕਸ਼ਨ ਦੇ ਲਈ ਕੀ ਕਰਦੇ ਹੋ? ਅਸੀਂ ਸਰ ਪ੍ਰੋਟੈਕਸ਼ਨ ਵਾਸਤੇ ਆਪਾਂ ਕਹੀਦਾ ਪਿੱਛੇ ਹਟ ਜਾਓ। ਆਪਾਂ ਆਪਣੀ ਜਾਨ 'ਚ ਖਤਰੇ 'ਚ ਨਹੀਂ ਪਾ ਸਕਦੇ ਫਿਲਹਾਲ। ਨਾ ਹੀ ਆਪਾਂ ਜਿਹੜੇ ਸਾਡੇ ਨਾਲ ਬੰਦੇ ਕੰਮ ਕਰਦੇ ਆ ਉਹਨਾਂ ਦੀ ਜਾਨ ਖਤਰੇ 'ਚ ਪਾ ਸਕਦੇ ਆ। ਬਟ ਹਜੇ ਸਾਡੇ ਹੱਥ ਵੀ ਵੱਜੇ ਹੋਏ ਆ, ਕੁਝ ਕਰ ਵੀ ਨਹੀਂ ਸਕਦੇ। ਇਹਨਾਂ ਨੂੰ ਕੁਝ ਕਹਿ ਨਹੀਂ ਸਕਦੇ, ਹੱਥ ਤੱਕ ਨਹੀਂ ਇਹਨਾਂ ਨੂੰ ਤੁਸੀਂ ਲਗਾ ਸਕਦੇ। ਆਂਦੇ ਆ ਜੋ ਜੀ ਆਂਦਾ ਆ, ਚੱਕ ਕੇ ਬੇਰਾਂ ਦੇ ਕੇਸ ਤੋਰੀ ਜਾਂਦੇ ਸਟੋਰ ਤੋਂ ਬਾਹਰ। ਫਿਰ ਕਨਵੀਨੀਅੰਸ ਸਟੋਰ ਰਹਿ ਜੂ, ਕਿੱਦਾਂ ਰਹਿ ਜੂਗਾ ਜੇ ਬਾਹਰੋਂ ਫਿਰ ਤਾਲੇ ਲਾਤੇ ਤੇ ਸਿਰਫ $1 2 ਤੇ ਵਿੱਚੋਂ ਕੋਈ ਚੀਜ਼ ਲੈ ਲਓ? ਇਦਾਂ ਤਾਂ ਫਿਰ ਸਟੋਰ ਬੰਦ ਹੀ ਹੋਣਾ। ਇਦਾਂ ਕੋਈ ਸਰਵਾਈਵ ਹੀ ਨਹੀਂ ਕਰ ਸਕੂਗਾ, ਕੋਈ ਨਹੀਂ ਸਰਵਾਈਵ। ਰੀਸੈਂਟਲੀ ਮੈਨੂੰ ਲੱਗਦਾ ਤੁਹਾਡੇ ਇਲਾਕੇ 'ਚ ਹੀ ਹੋਇਆ ਸੀ, ਇੱਕ ਦੇ ਚੋਰੀ ਕਰਨ ਆਏ, ਉਹ ਪਿੱਛੇ ਲੈ ਕੇ ਭੱਜਿਆ ਤੇ ਬਾਅਦ 'ਚ ਜਿੰਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨੂੰ ਹੀ ਚਾਰਜ ਕਰਤਾ ਸੀ। ਉਹਨੂੰ ਚਾਰਜ ਕੀਤਾ, ਬਿਲਕੁਲ। ਇਹ ਜਿਹੜਾ ਕਿ ਇਦਾਂ ਨਹੀਂ ਹੋਣਾ ਚਾਹੀਦਾ। ਤੁਸੀਂ ਇਹਦਾ ਮਤਲਬ ਗਵਰਨਮੈਂਟ ਸਪੋਰਟ ਕਰਦੀ ਵੀ ਕ੍ਰਾਈਮ ਹੈਪਨ, ਜਿਹੜਾ ਕ੍ਰਾਈਮ ਹੁੰਦਾ ਪਿਆ ਆ ਉਹਨੂੰ ਜ਼ਿਆਦਾ ਸਪੋਰਟਿਵ ਹੈਗੀ ਹੈ ਗਵਰਨਮੈਂਟ। ਜਿਹੜਾ ਕਿ ਵਿਕਟਮ ਹੈਗਾ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਹੈਲਪ ਹੈ ਹੀ ਨਹੀਂ ਹੈਗੀ ਗਵਰਨਮੈਂਟ ਥਰੂ। ਚਲੋ, ਥੈਂਕ ਯੂ ਭਾਜੀ, ਥੈਂਕ ਯੂ, ਮਿਹਰਬਾਨੀ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਇਸ ਟਾਈਮ ਕੈਪੀਟਲ ਬਿਲਡਿੰਗ ਦੇ ਬਾਹਰ, ਸੈਕਰਾਮੈਂਟੋ ਦੇ ਬਾਹਰ ਆ, ਜਿੱਥੇ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਸੈਨੇਟ ਬਿੱਲ 553 ਦੇ ਉਲਟ ਜਿਹੜਾ ਹੋਇਆ। ਵਨ ਆਫ ਦਾ ਆਰਗੇਨਾਈਜ਼ਰਸ ਉਹਨਾਂ ਦੇ ਵਿੱਚੋਂ ਆਪਣੇ ਨਾਲ ਇਸ ਟਾਈਮ ਜਸਕਰਨ ਸਿੰਘ ਸੋਤਾ ਭਾਜੀ ਆਪਣੇ ਨਾਲ ਜੁੜੇ ਆ, ਜੋ ਕਿ ਆਪਣੇ ਨਾਲ ਕਈ ਦਿਨਾਂ ਤੋਂ ਰੇਡੀਓ ਤੇ ਆ ਕੇ ਜਾਣਕਾਰੀਆਂ ਦੇ ਰਹੇ ਸੀਗੇ। ਜਸਕਰਨ ਭਾਜੀ, ਸਤਿ ਸ਼੍ਰੀ ਅਕਾਲ, ਸਵਾਗਤ। ਸਤਿ ਸ਼੍ਰੀ ਅਕਾਲ ਵੀਰ, ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ, ਬਹੁਤ ਮਿਹਰਬਾਨੀ। ਕੈਮਰੇ ਦੇ ਪਿੱਛੇ ਆਪਣੇ ਜੀਤ ਭਾਜੀ, ਥੈਂਕ ਯੂ ਸੋ ਮਚ, ਬਹੁਤ ਮਿਹਰਬਾਨੀ ਭਾਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਗੱਲਬਾਤ ਕਰਦੇ ਆ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਦੇਖ ਕੇ ਸੈਂਕੜਿਆਂ ਤੋਂ ਹਜ਼ਾਰ ਤੱਕ ਜਿਹੜੇ ਆ ਲੋਕਾਂ ਦਾ ਇਕੱਠ ਹੋਇਆ। ਦੂਰੋਂ ਜਿਹੜੇ 300 400 ਮੀਲ ਵੀ ਗੱਡੀ ਡਰਾਈਵ ਕਰਕੇ ਜਿਹੜੇ ਪਹੁੰਚੇ। ਕਿੱਦਾਂ ਦਾ ਇਕੱਠ ਰਿਹਾ? ਜ਼ਿੰਦਾਬਾਦ ਭਾਜੀ, ਵਾਹਿਗੁਰੂ ਨੇ ਏਡੀ ਕੁ ਕਿਰਪਾ ਕੀਤੀ ਆ। ਮੈਂ ਤੁਹਾਨੂੰ ਦੱਸਦਾ ਕਿ ਇੱਕ ਤਾਂ ਤੁਹਾਡੀਆਂ ਐਕਸਪੈਕਟੇਸ਼ਨਸ ਤੋਂ ਉੱਚਾ ਜਾਣਾ ਹੁੰਦਾ ਨਾ, ਇਹ ਤਾਂ ਮਤਲਬ ਜਿੱਦਾਂ ਅੱਜ ਕੱਲ੍ਹ ਦੇ ਨਿਆਣੇ ਕਹਿੰਦੇ ਨਾ ਕਿ ਉਹ ਇੱਕ ਕਹਿੰਦੇ ਹੁੰਦੇ, ਇਹ ਤਾਂ ਆਂਤੇ ਨੇ ਕੋਈ ਲਫ਼ਜ਼ ਯੂਜ਼ ਕਰਦੇ ਹੁੰਦੇ ਆ ਵੀ ਉਹ ਮੈਨੂੰ ਲਫ਼ਜ਼ ਚੇਤਾ ਭੁੱਲ, ਨਵਾਂ ਸਲੈਂਗ ਆਪਣੇ ਅੱਜ ਕੱਲ੍ਹ ਦੇ ਬੱਚਿਆਂ ਦਾ। ਇਹ ਤਾਂ ਜਿੱਦਾਂ ਵਾਹਿਗੁਰੂ ਨੇ ਏਡੀ ਕਿਰਪਾ ਕੀਤੀ ਆ, ਗੁਰੂ ਨਾਨਕ ਪਾਤਸ਼ਾਹ ਗੁਰੂ ਰਾਮਦਾਸ ਨੇ, ਕਿ ਅਸੀਂ ਐਕਸਪੈਕਟ ਨਹੀਂ ਕੀਤਾ ਵੀ ਇੱਥੇ ਬੰਦਾ 1500 2000 ਹੋ ਜਾਊਗਾ। ਜਦੋਂ ਆਪਾਂ ਬੁੱਕ ਕੀਤੀ ਆ ਇਹ ਜਗ੍ਹਾ, ਆਪਾਂ ਇਵੈਂਟ ਇਹ, ਉਹ ਕਹਿੰਦੇ ਸੀ 200 ਹੋ ਵੀ ਜਾਊਗਾ ਕਿ 50 ਕੇ ਰਹਿ ਜਾਣੇ ਆ। ਮੈਂ ਕਿਹਾ ਨਹੀਂ, 200 ਤਾਂ ਕਰ ਲਵਾਂਗੇ। ਸੋ ਜਦੋਂ ਆ ਸਾਰਾ ਅਸੀਂ ਸੈਕਰਾਮੈਂਟੋ ਕੈਪੀਟਲ ਹਿੱਲ ਬਿਲਡਿੰਗ ਦੀ ਵੈਸਟ ਸਾਈਡ ਆਪਾਂ ਭਰੀ ਦੇਖੀ ਸਾਰੀ, ਤਾਂ ਬੰਦਾ ਆਲਮੋਸਟ 1500-1800 ਤੋਂ ਉੱਪਰ ਸੀਗਾ। ਔਰ ਸਾਰੇ ਪੰਜਾਬੀ ਰੇਡੀਓ USA ਤੋਂ ਸੱਦਾ ਦਿੱਤਾ ਆ, ਆਪਣੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਆਪਣੀਆਂ NGO ਤੋਂ ਉੱਪਰ ਉੱਠ ਕੇ
ਸਵੇਰੇ 6 ਵਜੇ ਮੈਨੂੰ ਪਹਿਲੀ ਕਾਲ ਆਈ ਸੀਗੀ ਐਲਏ ਤੋਂ ਚੱਲੇ ਹੋਏ ਬੰਦਿਆਂ ਦੀ ਕਿ ਜਸਕਰਨ ਸਿੰਘ ਜੀ, ਮੈਂ ਉੱਠਿਆ, ਮੈਂ ਉਦੋਂ ਪਾਠ ਕਰਨ ਲੱਗਾ ਸੀਗਾ, ਮੈਨੂੰ ਕਹਿੰਦੇ ਜੀ, ਮੈਂ ਕਿਹਾ ਭਾਜੀ ਹਾਂਜੀ, ਅਸੀਂ ਜੀ ਕਹਿੰਦੇ ਬੇਕਰਸਫੀਲਡ ਪਹੁੰਚ ਗਏ ਆ। ਆਵਾਜ਼ ਮੈਂ ਕਿਹਾ ਯਾਰ ਜਿਹੜੇ ਬੰਦੇ ਹੈਰਾਨ ਹੋ ਗਏ ਕਿ 4:30 ਵਜੇ ਬੰਦੇ ਤੁਰੇ ਹੋਣਗੇ। ਉਹਨਾਂ ਵਿੱਚੋਂ ਇੱਕ ਅੰਕਲ ਸੀਗੇ ਅੰਮ੍ਰਿਤ ਸਿੰਘ ਹੁਣੀ ਡਾਕਟਰ, ਉਹਨਾਂ ਨੇ 2 ਲਫ਼ਜ਼ ਵੀ ਕਹੇ ਆਪਣੇ ਲਈ ਇੱਥੇ। ਸੋ ਕਮਾਲ ਦਾ ਇਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਭਾਜੀ। ਬਿਲਕੁਲ। ਜਸਕਰਨ ਭਾਜੀ ਬਿੱਲ ਦਾ ਆਥਰ ਹਾਂਜੀ। ਡੇਵ ਕੋਟੀਜ਼ੀ ਵੀ ਆਇਆ, ਉਹਨੇ ਜਿਹੜੀ ਗੱਲ ਕੀਤੀ ਮੈਨੂੰ ਤਾਂ ਮਾੜੀ ਲੱਗੀ, ਹੁਣ ਮੈਨੂੰ ਪਤਾ ਨਹੀਂ ਬਾਕੀਆਂ ਨੇ ਕਿੱਦਾਂ ਲਿਆ। ਉਹ ਬੇਸਿਕਲੀ ਸਾਨੂੰ ਅਨਪੜ੍ਹ ਗਵਾਰ ਸਮਝਦਾ, ਕਨਸਪੀਰੇਸੀ ਥਿਊਰਿਸਟ ਕਹਿਣ ਦੀ ਗੱਲ ਕਰ ਰਿਹਾ ਹੈ। ਫਿਰ ਕੁਝ ਕਹਿੰਦੇ ਵੀ ਤੁਹਾਨੂੰ ਐਜੂਕੇਟ ਕਰਨਗੇ, ਆਪਣੇ ਕੀ ਲੋਕਾਂ ਨੂੰ ਕੁਝ ਪਤਾ ਹੀ ਨਹੀਂ ਲੱਗਦਾ। ਅਸੀਂ ਬੇਵਕੂਫ ਸੀਗੇ ਸਾਰੇ ਜਣੇ ਜਿਹੜੇ ਇੰਨੇ ਇਕੱਠੇ ਹੋਏ। ਉਹਦੀ ਜਿਹੜੀ ਭਾਜੀ ਆਪਣੇ ਰਾਜਕਰਨਵੀਰ ਸਟੇਟਮੈਂਟ ਸੀਗੀ ਨਾ, ਸਭ ਤੋਂ ਪਹਿਲਾਂ ਤਾਂ ਜਿਹੜਾ ਬਿੱਲ ਹੈ ਨਾ, ਜਦੋਂ ਉਹਨੇ ਸਾਰੀਆਂ ਉਹਦੀਆਂ ਮੱਦਾਂ ਪੜ੍ਹੀਆਂ ਮੁੜ ਕੇ ਆਪਣੇ ਕੁਐਸਚਨ ਆਨਸਰ ਹੋਏ ਸਾਰਿਆਂ ਦੇ, 80% ਇਟ ਵਾਸ ਕੰਟਰਾਡਿਕਟਰੀ। ਪੰਜਾਬੀ ਚ ਉਹਨੂੰ ਆਪਾਂ ਕਹਿੰਦੇ ਨੇ ਆਪਾ ਵਿਰੋਧੀ। ਉਹਦੇ ਆਪਣੀ ਸਵਾਲਾਂ ਦੇ ਜਵਾਬ ਆਪਾ ਵਿਰੋਧੀ ਸੀਗੇ। ਉਹ ਜੋ ਲਿਖਿਆ ਸੀ, ਉਹ ਜੇ ਲਿਖਿਆ ਉਹ ਕਹਿ ਰਿਹਾ, ਆਪਣੇ ਬੰਦੇ ਉਸ ਵੇਲੇ ਚਾ ਕੇ ਮੂਹਰੇ ਕਰ ਦਿੰਦੇ ਸੀਗੇ। ਉਹਨਾਂ ਨੇ ਉਹਦਾ ਬਿੱਲ ਨਾਲ ਲੈ ਕੇ ਆਏ ਸੀਗੇ। ਉਹਨੂੰ ਕਹਿੰਦੇ ਈਵਨ ਤੋਂ ਮੈਨੂੰ ਇੱਕ ਪਿੱਛੇ ਬੰਦੇ ਨੇ ਆਪਣਾ ਫੋਨ ਫੜਾਇਆ, ਮੁੰਡਾ ਰੈਡਿੰਗ ਤੋਂ ਸੀਗਾ ਬਾਲ, ਉਹ ਕਹਿੰਦਾ ਵੀ ਅੰਕਲ ਜੀ ਪੁੱਛਿਓ ਉਹਨਾਂ ਨੂੰ 12 ਉਹਦਾ SV 553 ਦੀ ਨੰਬਰ 12 ਮੈਂ ਦਿਖਾਇਆ ਜਾ ਕੇ ਵੀ ਤੁਸੀਂ ਹੁਣੇ ਕਹਿੰਦੇ ਕਿ ਤੁਹਾਨੂੰ ਸਿਕਿਉਰਿਟੀ ਪਰਸਨਲ ਚਾਹੀਦਾ ਨਹੀਂਗਾ ਹੈਗਾ, ਆਹ ਤੂੰ 12 ਨੰਬਰ 'ਚ ਕੀ ਲਿਖਿਆ ਆ। ਉਹ ਹਾਂ ਦਿਸ ਐਂਡ ਦੈਟ, ਫਿਰ ਉਹੀ ਕੰਟਰਾਡਿਕਟਰੀ ਚੀਜ਼ ਹੋ ਗਈ ਨਾ, ਉੱਥੇ ਆਪਾਂ ਵਿਰੋਧੀ ਹੋ ਗਏ ਕਿ ਤੁਸੀਂ ਬਿੱਲ 'ਚ ਲਿਖਿਆ ਕਿ ਚਾਹੀਦਾ, ਹੁਣ ਤੂੰ ਮੈਨੂੰ ਕਹਿਣ ਡਿਆ ਜ਼ਰੂਰੀ ਨਹੀਂ ਹੈਗਾ ਇਹ ਯੂ ਵਿਲ ਬੀ ਦਾ ਡੈਜ਼ਿਗਨੇਟਡ। ਨਾਲੇ ਦੇਖੋ ਇਹ ਮੋਦੀ ਵਾਲੀ ਗੱਲ ਕੀਤੀ ਇਹਨੇ ਵੀ, ਕਹਿੰਦਾ ਵੀ ਮੈਂ ਸਮਝਾ ਨਹੀਂ ਸਕਿਆ ਸੀ ਕਿਸਾਨਾਂ ਨੂੰ। ਇਹ ਹੁਣ ਕਹਿੰਦਾ ਵੀ ਅੱਛਾ, ਨਾਲੇ ਕਹਿੰਦਾ ਸਭ ਕੁਝ ਵਧੀਆ, ਨਾਲੇ ਕਹਿੰਦਾ ਮੈਂ ਬਿੱਲ ਦੀ ਲੈਂਗੁਏਜ ਅਮੈਂਡ ਕਰਨ ਨੂੰ ਤਿਆਰ ਹਾਂ। ਐਗਜ਼ੈਕਟਲੀ। ਉਹਦੇ ਵਿੱਚ ਕੀ ਹੋਇਆ ਕਿ ਜਦੋਂ ਮੇਰਾ ਉਹਨੂੰ ਕੁਐਸਚਨ ਇਹ ਸੀਗਾ ਕਿ ਜਦੋਂ ਜਿਹੜੇ ਸਟੋਰ 24 ਘੰਟੇ ਖੁੱਲ੍ਹੇ ਰਹਿੰਦੇ ਆ, ਦੈਟ ਮੀਨਸ ਕਿ ਸਾਨੂੰ 3 ਸਿਕਿਉਰਿਟੀ ਪਰਸਨਲ ਹਾਇਰ ਕਰਨੇ ਪੈਣਗੇ। ਉਹਦਾ ਨਹੀਂ, ਇਹ ਯੂ ਵਿਲ ਬੀ ਦਾ ਡੈਜ਼ਿਗਨੇਟਡ ਵਨ। ਮੈਂ ਤਾਂ 4 ਘੰਟੇ ਸਟੋਰ ਤੇ ਲੱਗੇ ਘਰ ਜਾ ਕੇ ਬਹਿ ਗਿਆ। ਜੇ ਪਿੱਛੋਂ ਕੁਛ ਵਜੇ ਮੈਂ ਘਰੋਂ ਆ ਕੇ ਕਹੂੰਗਾ ਬੰਦੇ ਨੂੰ ਫੜ ਕੇ ਰੱਖੋ, ਮੈਂ ਆ ਕੇ ਇਹਨੂੰ ਕਰਦਾ ਕਿਉਂਕਿ ਮੈਂ ਡੈਜ਼ਿਗਨੇਟਡ ਪਰਸਨਲ ਆ। ਉਹ ਇਹ ਗੱਲਾਂ ਜਿਹੜੀਆਂ ਸੀਗੀਆਂ, ਉਹ ਬੰਦਾ ਆਪਣਾ ਇੱਥੇ ਬਿੱਲ ਦਾ ਪੱਖ ਜ਼ਰੂਰ ਰੱਖਣ ਆਇਆ ਸੀਗਾ, ਪਰ ਉਹਨੂੰ ਐਕਸਪੈਕਟੇਸ਼ਨ ਜਿਹੜੀ ਉਹਦੀ ਸੀਗੀ ਕਿ ਮੈਨੂੰ ਕਿਸੇ ਨੇ ਪੁੱਛਣਾ ਨਹੀਂਗਾ। ਆਪਣੇ ਬੰਦੇ ਜਿਹੜੇ ਉਹਨੂੰ ਨਾਲ ਲੈ ਕੇ ਆਏ ਸੀਗੇ, ਉਹਨਾਂ ਨੂੰ ਸੀਗਾ, ਉਹਨਾਂ ਨੇ ਸਾਨੂੰ ਇਹ ਵੀ ਕਿਹਾ ਸੀਗਾ ਕਿ ਇਹਨੂੰ ਕੋਈ ਤੁਸੀਂ ਤਿੱਖਾ ਸਵਾਲ ਨਾ ਪੁੱਛਿਓ, ਮੈਂ ਵੀ ਤੁਹਾਨੂੰ ਦੱਸ ਦਿੰਦਾ। ਅੱਛਾ, ਪਹਿਲਾਂ ਤਿਆਰ ਕਰਕੇ ਕਰੀ ਜਾਂਦੇ ਆ ਵੀ ਪ੍ਰੋਟੈਸਟ ਤੇ ਅਸੀਂ ਉਹ ਕਿਹੜਾ ਕਿ ਲੰਗਰ ਥੋੜੀ ਛਕਣਾ ਹੈ। ਪ੍ਰੋਟੈਸਟ ਤੋਂ ਪਹਿਲਾਂ ਕੁਝ ਬੰਦਿਆਂ ਨੂੰ ਇਹ ਗਾਈਡਲਾਈਨਸ ਦਿੱਤੀਆਂ ਗਈਆਂ ਸੀਗੀਆਂ। ਚਲੋ ਮੈਂ ਇਸ ਵੇਲੇ ਟੀਵੀ ਤੇ ਆ, ਮੈਂ ਰੇਡੀਓ ਤੇ ਆ, ਮੈਂ ਗੱਲਾਂ ਨਾਂ ਨਹੀਂ ਲੈਂਦਾ ਕਿਸੇ ਦਾ। ਇੱਥੇ ਬੰਦਿਆਂ ਨੂੰ ਗਾਈਡਲਾਈਨਸ ਗਈਆਂ ਸੀਗੀਆਂ ਕਿ ਤੁਸੀਂ ਡੇਵ ਕਟੋਜ਼ੀ ਨੂੰ ਸਵਾਲ ਇਦਾਂ ਦੇ ਪੁੱਛ ਕੇ ਜਾਂ ਉਹਦੀ ਅਗੇਂਸਟ ਕੁਝ ਕਹਿ ਕੇ ਉਹਨੂੰ ਗੁੱਸੇ ਨਾ ਕਰ ਦਿਓ ਤਾਂ ਕਿ ਉਹ ਬਿੱਲ ਪਾਸ ਕਰ ਦੇਵੇ। ਇਹ ਗੱਲ ਮੇਰੇ ਕੋਲ ਰਿਟਰਨ ਵਿੱਚ ਪਈ ਹੈ, ਜੇ ਕਿਸੇ ਨੇ ਮੇਰੇ ਕੋਲ ਦੇਖਣੀ ਹੋਵੇ ਤਾਂ ਦੇਖ ਲਵੇ ਆ ਕੇ, ਕਿਉਂਕਿ ਸਾਡੇ ਵੀ ਬਿੱਲ ਵਿੱਚ ਰਹਿ ਗਏ ਜਿਹਨੇ ਸਾਨੂੰ ਭੇਜਤਾ ਸੀ ਭਾਜੀ ਸਾਨੂੰ ਆਹ ਕੁਝ ਆਉਂਦਾ ਹੈ। ਇਹ ਤਾਂ ਬਹੁਤ ਹੀ ਕਮਾਲ ਦੀ ਜਿਹੜੀ ਗੱਲ ਆ। ਇਕੱਠ ਹੋਇਆ, ਹਜ਼ਾਰਾਂ ਦਾ ਇਕੱਠ ਆ, ਤੇ ਪਿੱਛੋਂ ਇਹ ਕਰ ਰਹੇ, ਇਹਨੂੰ ਸ਼ੀਲਡ ਕਿਉਂ ਕਰ ਰਹੇ ਆ? ਉਹਨਾਂ ਦੇ ਕਿਹੜੇ ਹਿੱਤ ਜਿਹੜੇ ਹੋਣਗੇ? ਹਿੱਤ ਭਾਜੀ ਤੁਹਾਨੂੰ ਪਤਾ ਆ, ਤੁਹਾਡਾ ਕੋਈ ਪਰਸਨਲ ਹਿੱਤ ਨਹੀਂ। ਅਸੀਂ ਰੇਡੀਓ ਤੋਂ ਪਹਿਲੇ ਨਿਜਦਨ ਆਏ ਆ, ਮੈਂ ਪੰਜਾਬੀ ਰੇਡੀਓ USA ਤੋਂ ਕਿਹਾ ਸੀ ਕਿ ਨਾ ਤਾਂ ਅਸੀਂ ਇੱਥੇ ਪ੍ਰਧਾਨ ਬਣਨਾ ਆ, ਨਾ ਕੋਈ ਪੋਲੀਟੀਕਲ ਗੇਨ ਕਰਨਾ ਆ। ਜਿਹੜੇ ਬੰਦੇ ਈਮੇਲਾਂ ਭੇਜਦੇ ਆ, ਜਿਹੜੇ ਬੰਦੇ ਇੱਥੇ ਇਹ ਇਦਾਂ ਦੇ ਲਫ਼ਜ਼ ਯੂਜ਼ ਕਰਕੇ ਗਏ ਜਿਹਨੇ ਉਹਨੂੰ ਇੱਜ਼ਤ ਬਹੁਤ ਦਿਓ, ਉਹਨੂੰ ਜੇ ਕਰੋ, ਉਹਨੂੰ ਸਵਾਲ ਨਾ ਪੁੱਛਿਓ, ਉਹਨੂੰ ਇਦਾਂ ਨਾ ਕਰਿਓ, ਇਦਾਂ ਨਾ ਕਰਿਓ। ਪੋਲੀਟੀਕਲ ਮਾਈਲੇਜ ਭਾਜੀ ਹਰੇਕ ਬੰਦੇ ਦਾ ਆਪਣਾ ਆਪਣਾ ਹੁੰਦਾ ਆ। ਅੱਜ ਮੈਂ ਕੌਂਸਲਮੈਨ ਆ, ਕੱਲ ਨੂੰ ਮੇਰਾ ਜੀ ਕਰਦਾ ਮੈਂ ਮੇਅਰ ਬਣ ਜਾਵਾਂ, ਮੇਅਰ ਬਣ ਗਿਆ ਮੁੜ ਕੇ ਮੈਨੂੰ ਹੋਣਾ ਕਿ ਯਾਰ ਮੈਂ ਅਸੈਂਬਲੀ ਬਣ ਜਾਵਾਂ, ਅਸੈਂਬਲੀ ਬਣ ਕੇ ਹੁਣ ਮੈਂ ਸੈਨੇਟਰ ਬਣ ਜਾਵਾਂ। ਮੁੜ ਕੇ ਫਿਰ ਗੱਲ ਗਵਰਨਰ ਤੇ ਨਹੀਂ, ਗੱਲ ਫਿਰ ਹਰੇਕ ਇਸ ਵੇਲੇ ਹੁੰਦਾ ਕਿ ਨਹੀਂ ਪ੍ਰੈਜ਼ੀਡੈਂਟ ਜਾਂ ਤਾਂ ਕਹਿੰਦੇ ਵੀ ਮੈਂ ਜੋ ਬਾਈਡਨ ਬਣ ਜਾਵਾਂ ਜਾਂ ਫਿਰ ਮੈਂ ਕਮਲਾ ਹੈਰਿਸ ਬਣ ਜਾਵਾਂ। ਇਹ ਹਰੇਕ ਦੀ ਕਿਸਮਤ 'ਚ ਨਹੀਂਗਾ ਹੁੰਦਾ ਹੈਗਾ। ਅਸੀਂ ਤਾਂ ਵੈਸੇ ਨਹੀਂ ਇੱਥੇ ਚੋਣ ਪ੍ਰੈਜ਼ੀਡੈਂਟ ਦੀ ਲੜ ਸਕਦੇ ਕਿਉਂਕਿ ਅਸੀਂ ਇੰਡੀਆ ਦੇ ਪੰਜਾਬ ਦੇ ਜੰਮੇ ਪਲੇ ਆ, ਅਸੀਂ ਪੰਜਾਬ ਦੇ ਜੰਮੇ ਪਲੇ ਆ। ਪਰ ਹਰੇਕ ਦੀ ਅੱਖ ਇੱਥੇ ਉੱਚੇ ਲੈਵਲ ਤੇ ਹੁੰਦੀ ਹੈ। ਪਰ ਭਾਜੀ ਤੁਹਾਨੂੰ ਨਾ ਪੋਲੀਟੀਕਲ ਜਿਹੜੀਆਂ ਚੇਅਰਸ ਜਾਂ ਸੀਟਾਂ ਆ, ਉਹਨਾਂ ਤੋਂ ਉੱਪਰ ਉੱਠ ਕੇ ਤੁਹਾਨੂੰ ਆਪਣੀ ਕਮਿਊਨਿਟੀ ਵੱਲ, ਤੁਹਾਨੂੰ ਆਪਣੇ ਬੱਚਿਆਂ ਵੱਲ, ਤੁਹਾਨੂੰ ਆਪਣੇ ਬਿਜ਼ਨਸ ਵੱਲ ਵੇਖਣਾ ਪੈਣਾ ਕਿ ਇਹਨਾਂ ਦੇ ਹੱਕ 'ਚ ਕੀ ਜਾਂਦਾ ਆ। ਇਹ ਜਿਹੜੀਆਂ ਕੁਰਸੀਆਂ ਹੁੰਦੀਆਂ ਆ ਜਾਂ ਰੁਤਬੇ ਹੁੰਦੇ ਆ ਨਾ, ਇਹ ਆਉਂਦੇ ਜਾਂਦੇ ਰਹਿੰਦੇ ਆ, ਇਹ ਸਦੀਵੀ ਨਹੀਂ ਹੁੰਦੇ। ਅਸੀਂ ਲੋਕਾਂ ਦੀ ਗੁੱਡੀ ਚੜੀ ਵੀ ਦੇਖੀ ਆ, ਅਸੀਂ ਅੱਖਾਂ ਸਾਹਮਣੇ ਲੈਂਦੀ ਵੀ ਦੇਖੀ ਆ। ਸੋ ਅਸੀਂ ਤਾਂ ਇਹੀ ਆ ਵੀ ਵਾਹਿਗੁਰੂ ਸਮਤ ਬਖਸ਼ੇ ਸਾਰਿਆਂ ਨੂੰ। ਆਪਣੇ ਲੋਕ ਬਹੁਤ ਇਨੋਸੈਂਟ ਆ ਭਾਜੀ। ਸਾਨੂੰ ਇੱਕ ਮੜ ਜੇ ਬੰਦਾ ਸੱਚਾ ਲੱਗੇ ਨਾ, ਉਹਦੀ ਆਵਾਜ਼ ਤੇ ਹੋ ਜਾਂਦੇ। ਅੱਜ 2000 ਬੰਦਾ ਇਕੱਠਾ ਹੋ ਗਿਆ ਨਾ, 1500 ਇੱਥੇ, ਤਾਂ ਕੱਲ ਨੂੰ ਅਸੀਂ ਇਹਨਾਂ ਨੂੰ ਡਿਚ ਕਰਕੇ ਤਾਂ ਅਸੀਂ ਆਪਣਾ ਪੋਲੀਟੀਕਲ ਮਾਈਲੇਜ ਲੈਣਾ ਸ਼ੁਰੂ ਕਰ ਦਈਏ, ਸਾਡੇ ਦੁਰਫਿੱਟੇ ਲਾਉਣ ਤੇ ਆ। ਔਰ ਇਹੀ ਗੱਲ ਇੱਥੇ ਹੋਣ ਡਈ ਆ। ਤੇ ਤੁਸੀਂ ਟਰਾਂਸਪੇਰੈਂਸੀ ਦੀ ਗੱਲ ਕੀਤੀ, ਇਹ ਗੱਲ ਕਿੱਦਾਂ ਹੋ ਰਹੀ ਆ? ਮੈਂ ਅੱਜ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਸਾਨੂੰ ਆਫਰ ਆਈ ਸੀਗੀ। ਮੈਂ ਅੱਜ ਇਸ ਗੱਲ ਦੀ ਕਿ ਸਾਨੂੰ ਆ ਕੇ ਜੀ ਡੇਵ ਕਟੋਜ਼ੀ ਨੂੰ ਉਹਦੇ ਆਫਿਸ ਵਿੱਚ ਮਿਲੋ। ਅੱਛਾ, ਪ੍ਰੋਟੈਸਟ ਕਰਨ ਤੋਂ ਪਹਿਲਾਂ? ਪ੍ਰੋਟੈਸਟ ਤੋਂ ਪਹਿਲਾਂ ਪਰਸੋਂ ਆਈ ਸੀਗੀ ਤੇ ਅਸੀਂ ਕਿਹਾ ਜੀ ਸੋਚ ਕੇ ਦੱਸਦੇ ਹਾਂ। ਈਵਨ ਮੈਨੂੰ ਇਸ ਗੱਲ ਕਹਿਣ 'ਚ ਕੋਈ ਹਿਚਕਚਾਹਟ ਨਹੀਂ ਗਿਆ ਕਿ ਮੈਂ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਤੁਹਾਨੂੰ ਕੱਲ ਨੂੰ ਮਿਲ ਲਵਾਂਗੇ, ਵਿੱਚ ਬਸ ਮੰਗਲਵਾਰ। ਮੈਂ ਭਾਜੀ
ਸੋਮਵਾਰ ਸਾਰੀ ਰਾਤ ਸੌ ਨਹੀਂ ਸਕਿਆ। ਮੈਂ ਕਿਹਾ ਯਾਰ ਅਸੀਂ ਲੋਕਾਂ ਨੂੰ ਕਿਹਾ ਅਸੀਂ ਟਰਾਂਸਪੇਰੈਂਸੀ ਰੱਖਾਂਗੇ, ਮੈਂ ਇਹਨੂੰ ਕਹਿਤਾ ਮੈਂ ਤੈਨੂੰ ਕੱਲ ਨੂੰ ਆ ਗਿਆ ਅਸੀਂ 4-5 ਬੰਦੇ ਮਿਲ ਲੈਂਦੇ ਆ ਤੇ ਬਿੱਲ ਦੇ ਡਿਸਕਸ ਕਰ ਲੈਂਦੇ ਆ। ਬੁੱਧਵਾਰ ਇਹ ਮੰਗਲਵਾਰ ਸਵੇਰੇ ਭਾਜੀ ਸੁੱਤੇ ਉੱਠੇ ਆ, ਬਾਬੇ ਦਾ ਨਾਂ ਲਿਆ, 8 ਵਜੇ ਪਹਿਲਾ ਫੋਨ ਮੈਂ ਕੀਤਾ ਜਿਹੜੇ ਬੰਦੇ ਮੀਡੀਆ ਉੱਕਰ ਸੀਗੇ, ਮੈਂ ਕਿਹਾ ਨਹੀਂ ਜੀ ਮੈਂ ਨਹੀਂ ਆਉਣਾ, ਨਾ ਅਸੀਂ ਆ ਰਹੇ ਨਾ ਅਸੀਂ ਗੱਲ ਕਰਨੀ, ਉਹਨੂੰ ਕਹੋ ਹੀ ਇਜ਼ ਇਨਵਾਈਟਡ ਪ੍ਰੋਟੈਸਟ ਤੇ ਆਵੇ, ਜਿਹੜੀ ਗੱਲ ਰੱਖਣੀ ਲੋਕਾਂ ਸਾਹਮਣੇ ਆ ਕੇ ਰੱਖੇ ਤੇ ਜੋ ਕਹਿਣਾ ਉੱਥੇ ਕਵੇ, ਉੱਥੇ ਸਵਾਲ ਜਵਾਬ ਕਰਾਂਗੇ, ਅਸੀਂ ਉਹਦੇ ਆਫਿਸ ਵਿੱਚ ਆ ਕੇ ਨਹੀਂ ਮਿਲਣਾ ਉਹਨੂੰ। ਜਦ ਉਹਨੇ ਵੀ ਇਸ ਗੱਲ ਦਾ ਉਹਨੇ ਰਿਗਾਰਡ ਕੀਤਾ, ਉਹ ਕਹਿੰਦਾ ਆਈ ਅੰਡਰਸਟੈਂਡ ਕਿ ਤੁਸੀਂ ਆਪਣੇ ਲੋਕਾਂ ਨੂੰ ਪਹਿਲਾਂ, ਮੈਂ ਕਿਹਾ ਅਸੀਂ ਰੇਡੀਓ ਤੋਂ ਪਹਿਲੇ ਦਿਨ ਕਹਿਤਾ ਸੀਗਾ ਕਿ ਐਵਰੀਥਿੰਗ ਵਿਲ ਬੀ ਟਰਾਂਸਪੇਰੈਂਟ, ਅਸੀਂ ਕੋਈ ਲੋਕ ਲੁਕਾ ਕੇ ਨਹੀਂ ਕਰਾਂਗੇ, ਕੋਈ ਲੋਕੇ ਮੀਟਿੰਗ ਨਹੀਂ ਕਰਾਂਗੇ। ਤਾਂ ਉਸ ਮੀਟਿੰਗ ਨੂੰ ਨਾ ਕੀਤੀ ਉਹ ਬੰਦੇ ਨੇ ਇਸ ਗੱਲ ਤੇ, ਉਹ ਕਹਿੰਦਾ ਕੋਈ ਗੱਲ ਨਹੀਂ, ਅੱਜ ਜਿਹੜਾ ਮਰਜ਼ੀ ਕ੍ਰਾਈਟੇਰੀਆ ਲੈ ਲਵੇ, ਮੈਂ ਡੇਵ ਕਟੋਜੀ ਨੂੰ ਲੈ ਕੇ ਆਇਆ, ਡੈਡ ਮਨਦੀਪ ਸਿੰਘ ਭਾਜੀ ਸਲਮਾ ਵਾਲੇ, ਤੇ ਸਾਡੀ ਮੇਰੀ ਗੱਲ ਹੋਈ ਸੀ ਹਰਜੋਤ ਭਾਜੀ ਨੂੰ ਪਤਾ ਸੀ, ਅਸੀਂ ਸਾਨੂੰ ਤੁਹਾਨੂੰ ਦੱਸ ਦੇਂਗੇ, ਉਹ ਬੰਦਾ ਸਾਡੀਆਂ ਹੀ ਵਾਸ ਈਗਰ ਟੂ ਮੀਟ ਅਸ, ਕਹਿੰਦਾ ਮਿਲ ਲਓ ਵੀ ਆਪਾਂ ਗੱਲ ਕਰ ਲੈਂਦੇ ਆ, ਅਸੀਂ ਜੇ ਉਦਾਂ ਦੇ ਹੁੰਦੇ ਅਸੀਂ ਵੀ ਉਹਨੂੰ ਮਿਲ ਸਕਦੇ। ਬੇਸਿਕਲੀ ਉਹ ਚਾਹੁੰਦਾ ਸੀ ਵੀ ਮੇਰੇ ਬਿੱਲ ਦੇ ਉਲਟ ਪ੍ਰੋਟੈਸਟ ਨਾ ਹੋਵੇ। ਇਹ ਬਹੁਤ ਵੱਡੀ ਚੀਜ਼ ਹੋਈ ਆ ਅੱਜ, ਇੰਨਾ ਇਕੱਠ ਜਿਹੜਾ ਉਹ ਹੋਣਾ, ਕਿਉਂਕਿ ਮੈਂ ਆਪ ਜਦੋਂ ਆਏ ਆ ਸਾਨੂੰ ਪਾਰਕਿੰਗ ਮਸਾ ਲੱਭੀ ਆ, ਪਬਲਿਕ ਪਾਰਕਿੰਗ ਵੀ ਭਰੀ ਪਈ ਸੀ, ਆਲੇ ਦੁਆਲੇ ਵੀ ਪਾਰਕਿੰਗ ਬੜੀ ਔਖੀ ਜਿਹੜੀ ਲੱਭ ਕੇ ਪਹੁੰਚੇ ਆ। ਹੁਣ ਅੱਗਾ ਪਲਾਨ ਆਫ ਐਕਸ਼ਨ ਕੀ ਆ? ਜਿਹਦੇ ਟਰਾਂਸਪੇਰੈਂਸੀ ਦੀ ਹੁਣ ਗੱਲ ਕਰਦੇ ਆ, ਉਹਦੇ ਵਿੱਚ ਵੀ ਗੱਲਾਂ ਹੋਈਆਂ, ਮਿਲਾਂਗੇ, ਕਈ ਕਹਿ ਰਹੇ ਸੀਗੇ ਵੀ 7-8 ਜਣਿਆਂ ਦਾ ਵਫਦ ਬਣਾਉਣਾ ਆ, ਕਿੱਦਾਂ ਆ, ਕੀ ਪਲਾਨ ਆਫ ਐਕਸ਼ਨ ਆ? ਉਹਦੇ ਵਿੱਚ ਦੋ ਗੱਲਾਂ ਆ, ਇੱਕ ਤਾਂ ਆਪਾਂ ਹੁਣ ਰੇਡੀਓ ਪੰਜਾਬੀ ਰੇਡੀਓ USA ਦੇ ਹਰਜੋਤ ਭਾਜੀ ਨੂੰ ਅਸੀਂ ਕਿਹਾ ਆਪਾਂ ਉੱਥੇ ਅਨਾਉਂਸ ਕਰਦੇ ਹਾਂ, ਉੱਥੋਂ ਆਪਾਂ ਵਿਦਨ ਨੈਕਸਟ 24 ਆਵਰਸ ਆਪਾਂ 7 ਤੋਂ 10 ਬੰਦਿਆਂ ਦਾ ਵਫਦ ਬਣਾਵਾਂਗੇ ਰੇਡੀਓ ਤੇ ਕਾਲਾਂ ਲੈ ਕੇ ਵੀ ਕਿਹੜੇ ਬੰਦੇ ਜਾਣੇ ਚਾਹੀਦੇ ਆ। ਠੀਕ ਹੈ। ਅੱਜ 2000 ਬੰਦੇ ਇੱਥੇ ਆਇਆ, ਉਹ ਬੰਦੇ ਉਹਨਾਂ ਦੇ ਪਬਲਿਕਲੀ ਨਾਂ ਰਿਕਮੈਂਡ ਕਰਨ, ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੇ ਮੇਰਾ ਨਾਂ ਵਿੱਚ ਨਹੀਂ ਹੋਣਾ ਚਾਹੀਦਾ ਤੇ ਮੈਂ ਬਿਲਕੁਲ ਨਹੀਂ ਆਉਣਾ ਚਾਹੁੰਦਾ, ਤੁਸੀਂ 10 ਬੰਦੇ ਜਿਹੜੇ ਮਰਜ਼ੀ ਲੈ ਜਾਓ, ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ। ਨਹੀਂ ਜੀ ਯਾਰ ਜਿਸ ਕਰਨ ਨੇ ਮੋਰੇ ਕੰਮ ਚੱਕਿਆ, ਜਿਸ ਕਰਨ ਪੈਨਲ ਚਾਹੀਦਾ, ਮੈਨੂੰ ਪੈਨਲ ਦੇ ਵਿੱਚ ਜਾਣ ਦਾ ਕੋਈ ਚਾਹ ਨਹੀਂ। ਸਾਡੇ ਨਾਲ ਵਧੀਆ ਪੋਲੀਟੀਕਲ ਸੈਂਸ ਵਾਲੇ ਬੰਦੇ ਬੈਠੇ ਆ ਉੱਥੇ, ਸਾਡੇ ਨਾਲੋਂ ਜ਼ਿਆਦਾ ਵੱਧ ਕੇ 2 ਜਾਂ 3 ਤੁਹਾਡੇ ਜਿਹੜੇ ਤੁਹਾਡੀ ਸਾਈਡ ਦੇ ਟੌਪ ਦੇ ਲਾਇਰ ਹੋਣ, ਜਿਨ੍ਹਾਂ ਨੂੰ ਬਿੱਲ ਬਾਰੇ 100% ਨੌਲੇਜ ਹੋਵੇ, ਉਹ ਨਾਲ ਤੁਹਾਡੇ ਉੱਥੇ ਬੈਠੇ ਹੋਣ, ਉਹ ਇਹਨੂੰ ਕਹਿਣ ਕਿ ਆਹ ਇੱਦਾਂ ਤੇ ਆਹ ਇੱਦਾਂ, ਉਹ ਨਾਲ ਹੋਣੇ ਚਾਹੀਦੇ। ਦੂਜੀ ਗੱਲ, ਮੈਂ ਪੰਜਾਬੀ ਰੇਡੀਓ USA ਦੇ ਸੁਣਨ ਵਾਲੇ ਜਿੰਨੇ ਵੀ ਸਾਡੇ ਦੇਖਣ ਵਾਲੇ ਸਰੋਤੇ ਨੇ, ਸੁਣਨ ਵਾਲੇ ਨੇ, ਅਸੀਂ ਸ਼ੁਰੂ 'ਚ ਗੱਲ ਕਹੀ ਸੀ ਵੀ ਯਾਰ ਇਸ ਪ੍ਰੋਜੈਕਟ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਨਾ ਕਰਿਓ, ਇਹਨੂੰ ਡੀਰੇਲ ਕਰਨ ਦੀ ਕੋਸ਼ਿਸ਼ ਨਾ ਕਰਿਓ। ਕੀ ਇਦਾਂ ਦੀ ਕੋਸ਼ਿਸ਼ਾਂ ਹੋਈਆਂ? ਇਹ ਹੋਣੀਆਂ ਆ, ਮੈਂ ਤੁਹਾਨੂੰ ਦੱਸ ਦਿੰਦਾ ਹੁਣੇ। ਅੱਛਾ, ਅੱਗੇ ਤੁਹਾਨੂੰ ਸ਼ੱਕ ਆ? ਜਾਂ ਭਾਜੀ ਇੱਥੇ ਮੀਟਿੰਗਾਂ ਹੋਣਗੀਆਂ ਪਿੱਛੇ ਜਾ, ਹਰੇਕ ਬੰਦਾ ਪੋਲੀਟੀਕਲ ਗੇਨ ਚਾਹੁੰਦਾ ਇੱਥੇ, ਜਿਹਨੇ ਕੱਲ ਨੂੰ ਕੁਝ ਬਣਨਾ ਆ। ਸੋ ਆਪਣੇ ਪੋਲੀਟੀਕਲ ਗੇਨ ਲਈ ਸਾਡੀ ਇਹੀ ਅਰਜ਼ ਕਰਦੇ ਕਿ ਭਾਈ ਤੁਸੀਂ ਜੋ ਵੀ ਕਰਨਾ ਆਪਣੀ ਕਮਿਊਨਿਟੀ ਨੂੰ ਪੁੱਛ ਕੇ ਕਰਿਓ। ਤੁਹਾਡੇ ਕੋਲ ਅੱਜ ਕੱਲ੍ਹ ਈਮੇਲਸ ਹੈਗੀਆਂ, ਤੁਹਾਡੇ ਕੋਲ ਸੋਸ਼ਲ ਮੀਡੀਆ WhatsApp ਗਰੁੱਪ ਹੈਗੇ ਆ, Facebook ਹੈਗੇ, ਪੰਜਾਬੀ ਰੇਡੀਓ USA ਹੈਗਾ ਆ, ਹੋਰ TV ਚੈਨਲ ਸਾਰਿਆਂ ਦੇ ਨਾਂ ਨਹੀਂ ਯਾਦ ਹੈਗੇ, ਤੁਸੀਂ ਉਹਨਾਂ ਦੇ ਨਾਲ ਗੱਲ ਕਰਕੇ ਸਾਰਾ ਕੁਝ ਕਰਕੇ ਉੱਥੇ ਕਹੋ ਜੀ ਆਹ ਗੱਲ ਹੋਈ ਆ। ਹਰੇਕ ਬੰਦੇ ਨੂੰ ਸਵਾਲ ਪੁੱਛੋ ਕਿ ਤੁਸੀਂ ਬਿਹਾਈਂਡ ਦਾ ਸੀਨ ਵਾਲੀ ਗੱਲ ਨੂੰ ਪਰੇ ਛੱਡੋ। ਠੀਕ ਹੈ, ਮੈਂ ਮੰਨਦਾ ਉੱਥੇ ਉਹਦੇ ਆਫਿਸ ਦੇ ਵਿੱਚ 1000 ਬੰਦਾ 100 ਬੰਦਾ 200 ਨਹੀਂ ਜਾ ਸਕਦੇ, 10 ਤਾਂ ਜਾ ਸਕਦੇ ਆ ਨਾ, ਉਹ 10 ਦਾ ਉੱਥੇ ਕੀ ਹੋਇਆ ਉਹਦੀ ਰਿਕਾਰਡਿੰਗ ਜੇ ਨਹੀਂ ਵੀ ਕਰ ਸਕਦੇ, ਉਸ ਵੇਲੇ ਆ ਕੇ ਆਪਣਾ ਬਾਹਰ ਬੰਦਿਆਂ ਨਾਲ ਸ਼ੇਅਰ ਕਰਨਗੇ ਸਾਡੀ ਆਹ ਗੱਲ ਹੋਈ ਆ, ਇਹਨਾਂ ਤੇ ਮੰਨਿਆ ਨੇ ਤੇ ਨਹੀਂ ਮੰਨਿਆ। ਪਰ ਇਹ ਤਾਂ ਆਪਾਂ ਨੂੰ ਕਨਸਪੀਰੇਸੀ ਥਿਊਰਿਸਟ ਤਾਂ ਬਗੈਰ ਸਮਝ ਵਾਲੇ ਸਮਝਦੇ ਆ, ਤੇ ਉਹ ਪੋਲੀਟੀਕਲ ਮਾਈਲੇਜ ਲੈ ਕੇ ਉਹਨਾਂ ਨੇ ਤਾਂ ਉਹ ਫਿਰ ਉਹੀ ਸਮਝ ਰੱਖਣੀ ਆਪਣੇ ਬਾਰੇ, ਇਹ ਕਿੱਦਾਂ ਉਹਦਾ ਦਾ ਨਜ਼ਰੀਆ ਬਦਲ ਸਕਣਗੇ? ਆਪਾਂ ਇਹੀ ਤਾਂ ਚੇਂਜ ਕਰਨ ਅੱਜ ਇਕੱਠੇ ਹੋਏ ਸੀਗੇ, ਅੱਜ 2000 ਬੰਦਾ ਇਕੱਠਾ ਹੋਇਆ ਨਾ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ 2000 ਬੰਦੇ ਦੇ ਪਿੱਛੇ। ਦੂਜੀ ਗੱਲ ਮੈਂ ਵੀ ਕਹਾਂ ਕਿ ਯਾਰ ਵੋਟ ਜ਼ਰੂਰ ਰਜਿਸਟਰ ਕਰਿਆ ਕਰੋ, ਜਿੰਨੀ ਵੱਧ ਤੋਂ ਵੱਧ ਵੋਟ ਰਜਿਸਟਰ ਕਰੋਗੇ ਉਨੀ ਤੁਹਾਡੀ ਸਟਰੈਂਥ ਹੋਊਗੀ, ਇਹ ਬੰਦੇ ਤੁਹਾਡੇ ਪੈਰਾਂ ਜਾ ਕੇ ਵੋਟਾਂ ਮੰਗਿਆ ਕਰਨਗੇ। ਜੇ ਤੁਸੀਂ ਇਕੱਠੇ ਨਹੀਂ ਨਾ ਹੁੰਦੇ ਤਾਂ ਤੁਹਾਨੂੰ ਕਿਸੇ ਨੇ ਕਹਿਣਾ ਨਹੀਂ ਮੰਨਣਾ ਹੈਗਾ। ਜਦ ਇਹਨਾਂ ਨੂੰ ਪਤਾ ਕਿ ਹਰੇਕ ਕੌਂਸਟੀਚੁਐਂਸੀ ਵਿੱਚ ਪੰਜਾਬੀਆਂ ਦੀ, ਸਿੱਖਾਂ ਦੀ 5% ਵੋਟ ਆ, 10% ਵੋਟ ਆ, ਜੂਬਾ ਸਿਟੀ ਦੇ ਇਹਨਾਂ ਦੀ 40% ਵੋਟ ਆ ਆਪਣੇ ਬੰਦਿਆਂ ਦੀ, ਬੇਰੀਏ ਵਿੱਚ ਇਹੋ ਜਿਹੇ 4-5 ਡਿਸਟ੍ਰਿਕਟ ਆ ਜਿੱਥੇ ਆਪਣੇ ਬੰਦਿਆਂ ਦੀ ਘੱਟੋ ਘੱਟ ਨਹੀਂ ਤਾਂ 10-15% ਨਹੀਂ ਭਾਜੀ 28% ਤੋਂ ਉੱਪਰ ਵੋਟ ਆ, ਜਿੱਥੇ ਔਰ ਆਲਮੋਸਟ 60% ਕਾਉਂਟੀਆਂ ਦੇ ਵਿੱਚ ਅਸੀਂ ਜਿੱਤ ਹਾਰ ਦਾ ਮਾਰਜਨਲ ਵੋਟ ਅਸੀਂ ਡਿਸਾਈਡ ਅਸੀਂ ਬਣ ਸਕਦੇ ਹਾਂ। ਤੇ ਘੱਟੋ ਘੱਟ 7-8 ਕਾਉਂਟੀਆਂ 10 ਦੇ ਵਿੱਚ 10-12 ਡਿਸਟ੍ਰਿਕਟ ਦੇ ਵਿੱਚ ਅਸੀਂ ਜਿੱਤ ਹਾਰ ਦਾ ਫੈਸਲਾ ਨਹੀਂ ਕਰ ਸਕਦੇ। ਅਸੀਂ ਕਿਸੇ ਨੂੰ ਜਿਤਾ ਵੀ ਸਕਦੇ ਹਾਂ, ਕਿਸੇ ਨੂੰ ਹਰਾ ਵੀ ਸਕਦੇ ਹਾਂ। ਵੋਟਾਂ ਆਪਣੀਆਂ 18 ਸਾਲ 21 ਸਾਲ ਤੋਂ ਉੱਪਰ ਬਣਦੀ ਵੋਟ, ਰਾਈਟ? 21 ਸਾਲ ਤੋਂ ਉੱਪਰ ਸਾਰੇ ਵੋਟਾਂ US ਸਿਟੀਜ਼ਨ ਦੀ ਬਣਨੀ ਆ। ਵੋਟਾਂ ਬਣਾਓ, ਵੋਟ ਰਜਿਸਟਰ ਕਰਵਾਓ। ਤੁਸੀਂ ਜੇ ਡੈਮੋਕ੍ਰੈਟ ਦਾ ਡੈਮੋਕ੍ਰੈਟ ਬਣੋ, ਰਿਪਬਲਿਕਨ ਦਾ ਰਿਪਬਲਿਕਨ ਬਣੋ, ਗ੍ਰੀਨ ਹੈ ਤਾਂ ਗ੍ਰੀਨ ਬਣੋ, ਪਰ ਤੁਸੀਂ ਨਾ ਪਾਰਟੀ ਨੂੰ ਵੋਟ ਪਾਉਣ ਦੀ ਬਜਾਏ ਨਾ ਪਾਲਿਸੀ ਨੂੰ ਫਾਲੋ, ਪਾਲਿਸੀ ਦੇਖਿਆ ਕਰੋ, ਕਿਹੜਾ ਬੰਦਾ ਤੁਹਾਡੇ ਹੱਕ 'ਚ ਆ। ਸਵੀਟ ਟਾਕਸ ਜਿਹੜੀਆਂ ਮਿੱਠੀਆਂ ਗੱਲਾਂ ਨੇ ਦੇ ਮਗਰ ਨਾਲ ਲੱਗਿਆ ਕਰੋ।
ਤਾਂ ਮਿੱਠੀ ਛੁਰੀ ਆਖਦੇ ਆਪਣੇ ਮਿੱਠੀ ਛੁਰੀ ਵੀ ਆਖਦੇ। ਗੱਲਾਂ ਦੇ ਨਾਲ ਫਿਰ ਛਿੱਲ ਦਿੰਦੇ ਆ। ਤੁਹਾਡੇ ਸਾਹਮਣੇ ਪ੍ਰਾਈਮ ਐਗਜ਼ਾਮਪਲ ਆ ਕੈਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਦੀ ਫੰਡਿੰਗ ਤੇ ਪੰਜਾਬ ਵਿੱਚ ਇਸ ਵੇਲੇ ਸਰਕਾਰ ਬਣੀ ਆ, ਤੁਹਾਨੂੰ ਸਾਰਿਆਂ ਨੂੰ ਪਤਾ ਕਿਹਦੀ ਬਣੀ ਆ, ਉਹਨਾਂ ਨੇ ਕੀ ਵਾਅਦੇ ਕੀਤੇ ਸੀਗੇ, ਕਿੰਨੇ ਮੁੰਡੇ ਨਸ਼ਿਆਂ ਨਾਲ ਮਰਦੇ ਉੱਥੇ, ਕਿੰਨਾ ਕੁ ਨਸ਼ਾ ਬੰਦ ਹੋ ਗਿਆ ਉੱਥੇ, ਕਿੰਨੀ ਕੁ ਕਰਪਸ਼ਨ ਬੰਦ ਹੋ ਗਈ, ਕਿੰਨੇ ਕੁ ਗਲਤ ਕੰਮ ਬੰਦ ਹੋ ਗਏ, ਹੋਇਆ ਕੁਝ ਬੰਦ? ਕਰਪਸ਼ਨ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ, ਕਿਉਂਕਿ ਯਾਰ ਜ਼ਿਆਦਾ ਰੱਜਿਆ ਬੰਦਾ ਹਾਲੇ ਘੱਟ ਖਾਊਗਾ, ਨਵੇਂ ਭੁੱਖੇ ਨੇ ਤਾਂ ਜ਼ਿਆਦਾ ਖਾਣਾ ਆ। ਸੋ ਤੁਹਾਡੇ ਸਾਹਮਣੇ ਪ੍ਰਾਈਮ ਐਗਜ਼ਾਮਪਲ ਪੰਜਾਬ ਆ। ਅਸੀਂ ਜੀ ਇਹ ਕਰਾਂਗੇ ਉਹ ਕਰਾਂਗੇ, ਤੇ ਹੁੰਦਾ ਕੀ ਆ? 2 ਸਾਲ ਹੋ ਗਏ ਆ, ਤੁਸੀਂ ਆਪ ਦੱਸ ਦਿਓ ਉੱਥੇ ਕੀ ਹੋਇਆ। ਨਹੀਂ, ਬਿਲਕੁਲ। ਸੋ ਜਸਕਰਨ ਭਾਜੀ ਬਹੁਤ ਵਧੀਆ ਇਕੱਠ ਰਿਹਾ। ਸੋ ਹੋਪਫੁਲੀ ਇਹਦੇ ਵਿੱਚੋਂ ਕੁਝ ਪੋਜ਼ਿਟਿਵ ਆਵੇ। 553 ਬਿੱਲ ਆ ਉਹ ਪਾਸ ਹੁੰਦਾ, ਫੇਲ ਹੁੰਦਾ ਆ, ਉਹ ਤਾਂ ਹੁਣ ਚਲੋ ਉਸ ਅਸੈਂਬਲੀ ਦੇ ਅੰਦਰ ਵੋਟਾਂ ਪਾ ਕੇ ਜਿਹੜੇ ਚੁਣ ਕੇ ਘੱਲਨੇ ਆ ਉਹਨਾਂ ਨੇ ਵੋਟਾਂ ਪਾ ਕੇ ਕਰਨਾ ਆ। ਪਰ ਤੁਸੀਂ ਆਪਣਾ ਫਰਜ਼ ਅਦਾ ਕਰ ਸਕਦੇ ਆ। ਤੁਸੀਂ ਬਹੁਤ ਸਾਰੇ ਇੱਥੇ ਉਹ ਲੋਕ ਵੀ ਮੈਨੂੰ ਮਿਲੇ ਆ ਜਿਹੜਾ ਦਾ ਕੋਈ ਬਿਜ਼ਨਸ ਨਹੀਂ। ਹੁਣ ਸਾਡਾ ਕੋਈ ਬਿਜ਼ਨਸ ਨਹੀਂ ਆ, ਮੈਂ ਤਾਂ ਕੰਮ ਕਰਦਾ ਆ, ਮੈਨੂੰ ਉਹਦੇ ਨਾਲ ਨਹੀਂ ਆ। ਮੈਂ ਪਰ ਇਹ ਚਾਹੁੰਦਾ ਵੀ ਭਾਈ ਇੱਥੇ ਮਾਹੌਲ ਵਧੀਆ ਹੋਣਾ ਚਾਹੀਦਾ, ਕ੍ਰਾਈਮ ਨਹੀਂ ਹੋਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਤੁਸੀਂ ਆਪਣੇ ਅਸੈਂਬਲੀ ਪਰਸਨ ਆ, ਉਹਨਾਂ ਤੱਕ ਆਵਾਜ਼ ਪਹੁੰਚਾਓ, ਉਹਨਾਂ ਨੂੰ ਜਿਹੜੀ ਆ ਗੱਲ ਦੱਸੋ ਵੀ ਭਾਈ ਕਿਉਂ ਅਸੀਂ ਇਸ ਦੇ ਉਲਟ ਆ। ਨਹੀਂ ਜਿਹੜੇ ਆ ਉਹ ਵੋਟ ਪਾਉਂਦੇ ਫਿਰ ਵੀ ਤੁਹਾਡੀ ਗੱਲ ਨਹੀਂ ਮੰਨਦੇ, ਤਾਂ ਯਾਦ ਰੱਖੋ ਕੌਣ ਤੁਹਾਡੇ ਹੱਕ ਦੇ ਵਿੱਚ ਬੋਲਦਾ ਆ ਤੇ ਕੌਣ ਤੁਹਾਡੇ ਉਲਟ ਬੋਲਦਾ ਆ। ਸੋ ਜਸਕਰਨ ਭਾਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ? ਇਹ ਸਭ ਤੋਂ ਪਹਿਲਾਂ ਤਾਂ ਇੱਕ ਤਾਂ ਜਿੰਨੇ ਵੀ ਇੱਥੇ ਸਾਡੇ ਇਸ ਪ੍ਰੋਟੈਸਟ ਦੇ ਵਿੱਚ ਦੂਰੋਂ ਨੇੜਿਓਂ ਚੱਲ ਕੇ ਇੱਕ ਕਦਮ ਉਹਨਾਂ ਦਾ ਸਾਡੇ ਸਿਰ ਮੱਥੇ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੰਨੀਆਂ ਸਾਡੀਆਂ ਭੈਣਾਂ ਭਰਾ ਬੱਚੇ ਜਿੰਨੇ ਵੀ ਇੱਥੇ ਆਏ ਸੀਗੇ ਉਹਨਾਂ ਸਾਰਿਆਂ ਦੀ ਬਹੁਤ ਮਿਹਰਬਾਨੀ। ਰੋਜ਼ਵੈਲ ਗੁਰਦੁਆਰਾ ਸਾਹਿਬ ਤੋਂ ਚਾਹ ਤੇ ਲੰਗਰ ਦਾ ਆਇਆ ਬਲਜਿੰਦਰ ਜੌਲ ਭਾਜੀ, ਥੈਂਕ ਯੂ ਸੋ ਮੱਚ। ਪੰਜਾਬੀ ਢਾਬਾ ਵਾਲੇ ਡਿਕਸਨ ਢਾਬੇ ਵਾਲੇ ਸਿਕੰਦਰ ਸਿੰਘ ਭਾਜੀ ਹੁਣਾਂ ਨੇ ਲੰਗਰ ਲਾਇਆ ਸਮੋਸਿਆਂ ਦਾ, ਚਾਹ ਦਾ, ਉਹਨਾਂ ਦਾ ਵੀ ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਪਿਛਲੇ 10 ਦਿਨ ਤੋਂ ਇਹਨੂੰ ਪੂਰਾ ਐਨ ਆਪਣਾ 100 ਦੂਜੇ ਪ੍ਰੋਗਰਾਮ ਰੱਦ ਕਰਕੇ ਕਵਰੇਜ ਕਰ ਰਿਹਾ ਆ। ਰਾਜਕਰਨਵੀਰ ਸਿੰਘ ਤੁਹਾਡਾ, ਹਰਜੋਤ ਭਾਜੀ, ਅਜੀਤ ਸਿੰਘ ਮੰਡਾ ਤੁਹਾਡਾ ਨਾਲ, ਪਰਮੀਤ ਹੁੰਦਾ, ਪ੍ਰਵੀਨ ਤੁਹਾਡਾ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਤੇ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਤੁਸੀਂ ਨਾ ਪਾਰਟੀ ਕਈ ਵਾਰੀ ਬੋਲਦਿਆਂ ਸਾਡੇ ਕੋਲੋਂ ਲਫ਼ਜ਼ ਉੱਪਰ ਹੇਠਾਂ ਹੋ ਜਾਂਦੇ ਆ, ਗਰਮੀ ਦੇ ਵਿੱਚ ਬੰਦਾ ਥੋੜ੍ਹੀ ਜਿਹੀ ਟੋਨ ਤੁਹਾਡੀ ਚੇਂਜ ਹੋ ਜਾਂਦੀ ਆ, ਉਹ ਕਿਤੇ ਹੋ ਗਿਆ ਹੋਵੇ ਤਾਂ ਉਹਦੀ ਅਸੀਂ ਮਾਫੀ ਮੰਗਦੇ ਹਾਂ। ਔਰ ਮੈਂ ਦਿਲੋਂ ਕਹਿੰਦਾ ਕਿ ਨਹੀਂ ਯਾਰ, ਆਪਾਂ ਨੂੰ ਘਰ ਦੀਆਂ ਗੱਲਾਂ ਘਰ 'ਚ ਰੱਖਣੀਆਂ ਚਾਹੀਦੀਆਂ, ਬਾਹਰ ਨਹੀਂ ਕਰਨੀਆਂ ਚਾਹੀਦੀਆਂ। ਮੇਰੇ ਕੋਲ ਛੋਟੀ ਜਿਹੀ ਗਲਤੀ ਹੋਈ ਸੀ, ਉਹਦੀ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਆ। ਮੈਨੂੰ ਆਈ ਸ਼ੁੱਡ ਹੈਵ ਕੰਟਰੋਲ ਮਾਈ ਸੈਲਫ, ਪਰ ਉਹਦੇ ਵਿੱਚ ਕਈ ਵਾਰੀ ਇਹ ਵੀ ਤੁਹਾਡਾ ਬੜਾਪਨ ਆ, ਤੁਸੀਂ ਮਾਫੀ ਮੰਗ ਰਹੇ ਹੋ। ਹਾਂਜੀ, ਤੇ ਅੱਗੇ ਤੋਂ ਇਹੀ ਆ ਕਿ ਤੁਸੀਂ ਨਾ ਸਾਰੇ ਜਣੇ ਰਲ ਕੇ ਇਕੱਠੇ ਆਪਣਾ ਇਹ ਹੈ ਕਿ ਇਹ ਬਿੱਲ ਆਪਾਂ ਫੇਲ ਕਰਵਾਈਏ, ਉਸ ਤੋਂ ਬਾਅਦ ਆਪਾਂ ਇਕੱਠੇ ਹੋ ਕੇ ਨਾ ਇਹਨਾਂ ਨੂੰ ਸਟਰੈਂਥ ਦਿਖਾਈਏ ਤਾਂ ਕਿ ਆਪਾਂ ਆਪਣੇ ਬੱਚਿਆਂ ਦਾ ਫਿਊਚਰ ਬ੍ਰਾਈਟ ਕਰ ਸਕੀਏ। ਤੇ ਆਪਾਂ ਸਾਰੇ ਜਾਣੇ ਨਾ, ਹਾਲੇ ਇਹ ਸ਼ੁਰੂਆਤ ਹੋਈ ਆ, ਅੱਜ ਇਹਨੂੰ ਅੰਜਾਮ ਤੱਕ ਆਪਾਂ ਲੈ ਕੇ ਜਾਣਾ। ਸਾਰਿਆਂ ਨੇ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਤਮ ਹੱਤਿਆ ਕਰਨ ਵਾਲਾ ਬਿੱਲ ਹੀ ਆ, ਜਿਹਦੇ ਵਿੱਚ ਕੀ ਹੈ ਕਿ ਮੇਨ ਗੱਲ ਤਾਂ ਇਹ ਕਿ ਸ਼ੌਪਲਿਫਟਿੰਗ ਇਜ਼ ਬੀਇੰਗ ਡਨ ਲੀਗਲਾਈਜ਼ਡ ਇਨ ਕੈਲੀਫੋਰਨੀਆ। ਸੋ ਜਿਹੜੇ ਸ਼ੌਪਲਿਫਟਰਸ ਨੇ, ਜਾਂ ਆਪਾਂ ਪੰਜਾਬੀ 'ਚ ਕਹੀਏ ਚੋਰ ਲਟੇਰੇ ਆ, ਤੁਹਾਡੇ ਸਟੋਰ ਤੇ ਜਦੋਂ ਮਰਜ਼ੀ ਆ ਕੇ ਆਪਣਾ ਬੈਗ ਭਰਨ, ਤੇ ਤੁਸੀਂ ਉਹਨਾਂ ਦੇ ਨਾਲ ਧੱਕਾ ਮੁੱਕੀ ਜਾਂ ਕਨਫਰੰਟੇਸ਼ਨ ਕੋਈ ਨਹੀਂ ਕਰ ਸਕਦੇ। ਦੇ ਕੈਨ ਕਮ ਇਨ, ਦੇ ਕੈਨ ਗੈਟ ਵਟ ਐਵਰ ਦੇ ਵਾਂਟ ਐਂਡ ਦੇ ਆਰ ਗੋਨਾ ਲੀਵ। ਕਿਸੇ ਵੀ ਤੁਸੀਂ ਪੁਲਿਸ ਨੂੰ ਕਾਲ ਕਰੋਗੇ ਤਾਂ ਇਹ ਤੋਂ ਪਹਿਲਾਂ ਇੱਕ ਹੋਰ ਬਿੱਲ ਆਇਆ ਸੀਗਾ, ਪ੍ਰੋਪੋਜੀਸ਼ਨ 47, ਪ੍ਰੋਪ 47। ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਜਿਹੜੀ ਸ਼ੌਪ ਲਿਫਟਿੰਗ ਜਾਂ ਸਟੋਰਾਂ ਤੇ ਚੋਰੀ ਹੁੰਦੀ ਸੀਗੀ ਉਹ 450 ਤੋਂ ਵਧਾ ਕੇ 950, ਫਰੋਮ 400 ਆਲ ਦਾ ਵੇ ਟੂ 950 ਇਸ ਮਿਸਡਮੀਨਰ। ਤੇ ਜੇ ਤੁਸੀਂ ਕਾਲ ਕਰਦੇ ਆ ਪੁਲਿਸ ਡਿਪਾਰਟਮੈਂਟ ਨੂੰ ਤਾਂ ਉਹ ਕਹਿੰਦੇ ਜੀ ਜੇ 950 ਤੋਂ ਥੱਲੇ ਆ ਤੇ ਅਸੀਂ ਨਹੀਂ ਆਉਣਾ, ਤੇ ਤੁਸੀਂ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰੋ। ਐਜ਼ ਯੂ ਆਲ ਨੋ, ਇੰਸ਼ੋਰੈਂਸ ਕੰਪਨੀਆਂ ਚਾਹੇ ਉਹ ਨੇਸ਼ਨ ਵਾਈਡ ਆ ਜਾਂ ਫਾਰਮਰਜ਼ ਇੰਸ਼ੋਰੈਂਸ ਹੈ, ਉਹ ਸਾਰੀਆਂ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਸਾਡੀ ਇੰਸ਼ੋਰੈਂਸ ਘਰਾਂ ਦੀ ਵੀ ਬਿਜ਼ਨਸ ਦੀ ਵੀ ਕਰਨੀ ਬੰਦ ਕਰ ਦਿੱਤੀ ਆ। ਤਾਂ ਪ੍ਰਾਈਮ ਐਗਜ਼ਾਮਪਲ ਇਹ ਆ, ਸਾਡੇ ਆਪਣੇ ਕੋਲ ਸਟੋਰਾਂ ਦੀ ਸੀਗੀ ਕਿ ਜਿਨ੍ਹਾਂ ਦੀ ਸਟੋਰਾਂ ਦੀ ਇੰਸ਼ੋਰੈਂਸ ਖਤਮ ਹੋਈ ਆ, ਜਿਹੜੀ ਉਹ 10,000 ਸੀਗੀ, ਇਸ ਵੇਲੇ ਇੰਸ਼ੋਰੈਂਸ 38 ਤੋਂ 40,000, ਫਰੋਮ 10,000 ਆਲ ਦਾ ਵੇ ਅਪ ਟੂ 40,000। ਸੋ ਕੁਆਡਰੂਪਲ ਹੋ ਗਈ ਆ ਜੀ, 4 ਗੁਣਾ ਇੰਸ਼ੋਰੈਂਸ ਵੱਧ ਗਈ ਤੁਹਾਡੀ। ਤੇ ਜੇ ਫਿਰ ਚੋਰੀਆਂ ਵਾਲਾ ਕੰਮ ਸ਼ੁਰੂ ਹੋ ਗਿਆ, ਤੁਹਾਨੂੰ ਇੰਸ਼ੋਰੈਂਸ ਨੇ ਪੈਸੇ ਦੇਣੇ ਨਹੀਂ, ਲਓਗੇ ਇੱਕ ਵਾਰੀ ਲਓਗੇ, 2 ਵਾਰੀ ਲਓਗੇ, ਦੈਨ ਐਟ ਦ ਐਂਡ ਆਫ ਦ ਡੇ you got to shut down your business. Mom pop stores, husband wife, they work really hard to start with one store. Their kids come and stock cooler and do other things. And if these shoplifting things start happening, it's got legalized, you won't be able to stop them. You lose $1,000 a day, $2,000 a day. Within a week or two, maybe 1 month, you will shut your store down and start looking for a job. ਕੀ ਗੱਲ ਹੈ ਕਿ small business is a backbone for California, not in California, for United States too, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਇੰਪਲੋਇਮੈਂਟ ਆ ਉਹ ਸਮਾਲ ਬਿਜ਼ਨਸਿਸ ਹੀ ਕ੍ਰੀਏਟ ਕਰਦੇ ਆ ਜੀ। ਤੇ ਜੇ ਸਾਡੇ ਬਿਜ਼ਨਸ ਬੰਦ ਹੋਣਗੇ, ਅਨਪਲੋਇਮੈਂਟ ਵਧੂਗੀ।
what I, after reading this bill couple times, ਇਹੀ ਤੁਹਾਡੇ ਦਿਮਾਗ 'ਚ ਗੱਲ ਆਉਂਦੀ ਹੈ ਕਿ ਇਹ ਜਿਹੜੇ ਪੋਲੀਟੀਸ਼ੀਅਨਸ ਆ they just go for the votes. They don't think about you, they don't think about me. ਮੈਂ ਗੱਲ ਇੱਥੇ ਜ਼ਰੂਰ ਕਹਾਂਗਾ ਕਿ ਜਦੋਂ ਇਹਨਾਂ ਨੂੰ ਫੰਡਿੰਗ ਦੀ ਲੋੜ ਹੁੰਦੀ ਹੈ ਨਾ, ਖਾਸ ਕਰਕੇ I'm not going to hesitate, me even though like some people might not like it, ਡੈਮੋਕ੍ਰੈਟ ਦੀ ਸਾਰੀ ਫੰਡਿੰਗ ਸਾਡੇ ਪੰਜਾਬੀਆਂ ਕੋਲ ਹੁੰਦੀ ਹੈ 90%. And they are the one who's bringing this bill. You need to think about that. ਇਹਨਾਂ ਨੂੰ ਕਹੋ ਕਿ ਭਾਈ ਤੁਹਾਡੀ ਫੰਡਿੰਗ ਵੀ ਬੰਦ, ਤੁਹਾਨੂੰ ਵੋਟਾਂ ਵੀ ਬੰਦ, ਪਹਿਲਾਂ ਸਾਡੀ ਵੀ ਗੱਲ ਆਪਣੇ ਆਫਿਸ 'ਚ ਬਹਿ ਕੇ ਵੀ ਸੁਣੋ, ਇੱਥੇ ਆ ਕੇ ਵੀ ਸੁਣੋ. Do not support shoplifters, thieves. Think about small business owners. ਠੀਕ ਹੈ, ਤੁਸੀਂ ਇੱਥੋਂ ਦੇ ਤੁਸੀਂ ਕਹਿੰਦੇ ਜੀ ਸੇਫਟੀ ਰੀਜ਼ਨਸ ਲਈ ਅਸੀਂ ਬਿੱਲ ਲੈ ਕੇ ਆ ਰਹੇ ਹਾਂ. Where is the safety for store owners? ਸਾਡੀ ਸੇਫਟੀ ਕਿੱਥੇ ਆ? ਅਸੀਂ ਆਪਣੇ ਸਟੋਰ ਨੂੰ ਕਿੱਦਾਂ ਸੇਵ ਕਰਾਂਗੇ? ਪੁਲਿਸ ਨੂੰ ਅਸੀਂ ਕਾਲ ਨਹੀਂ ਕਰ ਸਕਦੇ, ਸ਼ਾਪਲਿਫਟਰ ਦੇ ਨਾਲ ਅਸੀਂ ਕਨਫਰੰਟੇਸ਼ਨ ਨਹੀਂ ਕਰ ਸਕਦੇ. So what do we need to do then? I mean, ਅਸੀਂ ਤਾਂ ਉੱਥੇ ਹੱਥ ਜੋੜ ਕੇ ਕਹਿੰਦੇ ਭਾਜੀ ਥੈਂਕ ਯੂ ਆਓ, if you can find something we will help you out to find it, you can take it whatever you want. Even though ਜੇ ਤੁਹਾਡੇ ਸਟੋਰ ਤੇ $1000 ਦੀ ਚੋਰੀ ਹੁੰਦੀ ਆ ਨਾ, ਤੁਸੀਂ ਪੁਲਿਸ ਨੂੰ ਕਾਲ ਕਰਦੇ ਆ, when they come check it out, ਉਹਨਾਂ ਨੇ ਤੁਹਾਡੀ ਇਨਵੋਇਸ ਦੇਖਣੀ ਆ, ਇਹ ਨਹੀਂ ਦੇਖਣਾ ਕਿ ਤੁਹਾਡੇ ਪ੍ਰੋਫਿਟ ਮਾਰਜਨ ਰਲਾ ਕੇ 1000 ਦੀ ਚੋਰੀ ਹੋਈ ਆ. Even it's going to be at least like $2,000, it's bring it down to like $950, still you can't complain. So ਤੁਹਾਡੀ ਜਿਹੜੀ ਇਨਵੋਇਸਿੰਗ ਆ ਗੁੱਡਸ ਦੀ, that's considered theft, not what you're selling it for. So ਤੁਹਾਨੂੰ ਸਾਰਾ ਕੁਝ ਦੇਖਣਾ ਪੈਣਾ ਆ ਕਿ ਤੁਸੀਂ ਕੀ ਕਰ ਸਕਦੇ ਆ, ਕੀ ਨਹੀਂ ਕਰ ਸਕਦੇ. So ਸਾਡੀ ਤੇ ਰਿਕੁਐਸਟ ਇਹੀ ਆ, we urge the author of the bill, Dave Cortese and his team, reconsider this bill, talk to our delegation, listen to our problems, and do make some amendments there. But this legalizing shoplifting is not acceptable to us. ਉਹ ਤੋਂ ਦੂਜੀ ਗੱਲ ਇਹ ਵੀ ਹੈ ਕਿ ਜਦੋਂ ਬਿੱਲ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹਦੇ ਨਾ, there is a lot of stuff that is not being said and written, but you have to go through it ਕਿ ਇਹਦੇ ਵਿੱਚ ਜਿਹੜੀਆਂ hidden ਚੀਜ਼ਾਂ ਕਿਹੜੀਆਂ ਹੈਗੀਆਂ ਆ. You have to maintain a log book. That's the main thing. You have to maintain a log book. ਤੁਹਾਡੇ ਸਟੋਰ 'ਤੇ ਰੋਜ਼ ਇੱਦਾਂ ਦੇ ਇੰਸੀਡੈਂਟ ਹੁੰਦੇ ਆ, ਕਿਸੇ ਬੰਦੇ ਨੂੰ ਸੋਡਾ ਨਹੀਂ ਪਸੰਦ ਆ, ਕੋਈ ਸ਼ਰਾਬੀ ਆਇਆ, you can't sell alcohol to a drunk person, right? ਉਹ ਬੰਦਾ ਤੁਹਾਨੂੰ 4 ਗਾਲਾਂ ਕੱਢ ਕੇ ਜਾਂਦਾ. You have to maintain a log book ਕਿ ਇੱਕ ਜੀ ਆ ਕਸਟਮਰ ਆਇਆ ਸੀਗਾ, ਸ਼ਰਾਬੀ ਸੀ, ਮੈਨੂੰ ਦਾਰੂ ਨਹੀਂ ਦਿੱਤੀ ਤਾਂ ਮੈਨੂੰ ਗਾਲਾਂ ਕੱਢੀਆਂ, ਇਸ ਬੰਦੇ ਨੇ ਮੈਨੂੰ ਧੱਕਾ ਮਾਰਿਆ, ਇਹਨੇ ਮੇਰੇ ਸੋਡੇ ਦਾ ਕੈਨ ਮਾਰਿਆ. ਜੇ ਤੁਸੀਂ ਆਪਣੀ ਲੌਗ ਬੁੱਕ ਮੇਨਟੇਨ ਨਹੀਂ ਕਰੋਗੇ, ਬੜੇ ਧਿਆਨ ਨਾਲ ਸੁਣਿਓ, ਜੇ ਤੁਸੀਂ ਲੌਗ ਬੁੱਕ ਮੇਨਟੇਨ ਨਹੀਂ ਕਰੋਗੇ, ਉਹਦਾ ਇਮੈਜਿਨ ਕਰੋ ਕਿ ਉਹਦਾ ਫਾਈਨ ਕਿੰਨਾ ਹੋਗਾ ਇਸ ਬਿੱਲ ਤੋਂ ਬਾਅਦ. $18,000 ਪਹਿਲੀ ਵਾਰੀ, ਦੂਜੀ ਵਾਰੀ $25,000. ਸੋ ਤੁਸੀਂ ਮਹੀਨੇ 'ਚ ਇੱਕ ਗਲਤੀ ਕੀਤੀ ਤੇ ਹਿਸਾਬ ਲਾ ਲਓ ਵੀ ਗੱਲ ਕਿੱਥੇ ਤੱਕ ਜਾਣੀ ਆ. ਸੋ ਵੀ ਹੈਵ ਟੂ ਲੁੱਕ ਆਲ ਦਾ ਪ੍ਰੋਜ਼ ਐਂਡ ਕੌਨਸ. ਪੋਲੀਟੀਸ਼ੀਅਨ ਤਾਂ ਕਿ ਤੁਹਾਨੂੰ ਇਹੀ ਕਹਿਣਾ ਜਾਂ ਉਹਨਾਂ ਦੇ ਨਾਲ ਜਿਹੜੇ ਕੰਮ ਕਰਨ ਵਾਲੇ ਆ, ਨਹੀਂ ਜੀ ਦਿਸ ਬਿੱਲ ਇਜ਼ ਰੀਲੀ ਗੁੱਡ, ਇਟਸ ਬੈਨੀਫੀਸ਼ੀਅਲ ਟੂ ਯੂ ਗਾਇਜ਼, ਇਟਸ ਪਬਲਿਕ ਸੇਫਟੀ. ਨੋ, ਇਟਸ ਨਾਟ ਸੇਫਟੀ. Are we going to run our store smoothly? No. With this bill, it's going to be pretty tough for owners and employees. ਤੇ ਉਹਦੇ ਕਰਕੇ ਆਪਾਂ ਸਾਰਿਆਂ ਨੂੰ ਆਵਾਜ਼ ਚੁੱਕਣੀ ਪੈਣੀ ਹੈ. ਤੁਸੀਂ ਸਾਰੇ ਜਾਣੇ ਆਏ ਹੋ, ਇਹ ਗੱਲ ਪੋਲੀਟੀਸ਼ੀਅਨਸ ਤੱਕ ਆਲਰੇਡੀ ਪਹੁੰਚ ਚੁੱਕੀ ਹੈ. ਉਹਨਾਂ ਨੇ ਸਾਨੂੰ ਕੰਟੈਕਟ ਵੀ ਕੀਤਾ. ਆਈ ਵਿਲ ਬੀ ਵੈਰੀ ਟਰਾਂਸਪੇਰੈਂਟ ਹੀਅਰ ਕਿ ਸਾਡੀ ਉਹਨਾਂ ਨਾਲ 2 ਵਾਰੀ 3 ਵਾਰੀ ਗੱਲ ਹੋ ਗਈ ਆ ਕਿ ਤੁਸੀਂ ਸਾਡੇ ਆਫਿਸ 'ਚ ਆ ਕੇ ਮਿਲ ਲਓ ਜੀ, ਅਸੀਂ ਤੁਹਾਨੂੰ ਇਹ ਕਰਾਂਗੇ. ਫਸਟ ਡੇ ਜਿੱਦਣ ਰੇਡੀਓ 'ਤੇ ਆ ਕੇ ਮੈਂ ਆਪ ਤੁਹਾਨੂੰ ਕਿਹਾ ਸੀਗਾ ਕਿ ਜਿਹੜੀ ਵੀ ਗੱਲ ਹੋ, ਜੇ ਅਸੀਂ ਪ੍ਰੋਗਰਾਮ ਦਾ ਚੱਕਿਆ ਆ, we will be very transparent. ਜਿਹੜੀ ਗੱਲ ਹੋਗੀ ਤੁਹਾਡੇ ਸਾਹਮਣੇ ਹੋਗੀ. I will never go to any politician's office and talk behind your back. ਤੇ 2 ਵਾਰੀ ਸਾਨੂੰ ਉਹਨਾਂ ਨੇ ਕਾਲ ਕੀਤੀ ਹੈ ਤੇ 2 ਵਾਰੀ I refused it. ਮੈਂ ਕਹਿੰਦੀ ਮੈਂ ਨਹੀਂ ਆਉਣਾ. ਮੈਂ ਦਾ ਮਤਲਬ ਅਸੀਂ ਜਿਹੜੇ 4-5 ਬੰਦੇ ਜਿਨ੍ਹਾਂ ਨੇ ਸ਼ੁਰੂ ਕੀਤਾ ਸੀਗਾ, ਠੀਕ. ਸੋ ਅਸੀਂ ਉਹਨਾਂ ਨੂੰ ਮਿਲ ਨਹੀਂ ਗਏ. ਇਹਦੇ ਵਿੱਚ ਮੈਂ ਤੁਹਾਨੂੰ ਵੀ ਇਹ ਰਿਕੁਐਸਟ ਕਰਦਾ ਕਿ ਠੀਕ ਹੈ, ਆਪਣੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ, ਉਹਨਾਂ ਦੇ ਜਿਹੜੇ ਪੈਨਲ ਦੇ ਮੈਂਬਰ ਨੇ ਜਾਂ ਜਿਹੜੇ ਵੀ ਉਹਨਾਂ ਦੇ ਨੇਸ਼ਨ ਵਾਈਡ ਜਾਂ ਸਟੇਟ ਵਾਈਡ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਨੇ, ਤੁਸੀਂ ਦਫ਼ਤਰ 'ਚ ਬਹਿ ਕੇ ਗੱਲ ਨਾ ਕੋਈ ਵੀ ਕਰਿਓ. ਮੇਕ ਸ਼ੋਰ ਆਲ ਥੀਸ ਪੀਪਲ ਹੂ ਡਰੋਵ ਆਲ ਦਾ ਵੇ ਲਾਈਕ ਫਰਮ 700 ਮਾਈਲ, 500 ਮਾਈਲ, 300 ਮਾਈਲ, 108 ਟੈਂਪਰੇਚਰ ਹੈ ਇੱਥੇ, 108 ਡਿਗਰੀ. ਪਲੀਜ਼ ਕੰਸੀਡਰ ਦੈਮ ਕਿ ਇਹ ਤੁਹਾਡੇ ਨਾਲ ਦੇ ਆ. ਜਿਹੜੀ ਵੀ ਗੱਲ ਕਰਨੀ ਇਹਨਾਂ ਦੇ ਨਾਲ ਇਹਨਾਂ ਨੂੰ ਦੱਸ ਕੇ ਕਰਿਓ. And make sure they know what's going on behind the scenes. We do not want to hear we are talking to them behind the scene, this and that, blah, blah, blah. No. It has to be very transparent. If SB 553 got passed, it's a law, then we are all, I don't want to say that bad, but then we will all be like pretty in bad shape. So, ਮੈਂ ਹੁਣ ਬੇਨਤੀ ਕਰਾਂਗਾ ਕਿ ਸਾਡੇ ਕੋਲ ਹੋਰ ਵੀ ਬੁਲਾਰੇ ਆਏ ਨੇ ਜਿਹੜੇ ਇਸ ਬਿੱਲ ਦੇ ਬਾਰੇ ਗੱਲ ਕਰਨਗੇ. ਸਭ ਤੋਂ ਪਹਿਲਾਂ ਐਂਡੀ ਚਟਕਾਰਾ ਭਾਜੀ, ਤੁਸੀਂ ਆ ਜਾਓ. ਉਸ ਤੋਂ ਬਾਅਦ ਜੋ ਜੌਲ ਨੇ ਨਾਲ ਮਨਦੀਪ ਸਿੰਘ ਭਾਜੀ,
ਐਂਡੀ ਚਟਕਾਰਾ ਤੋਂ ਬਾਅਦ ਮਨਦੀਪ ਸਿੰਘ ਭਾਜੀ ਤੁਸੀਂ ਪਲੀਜ਼ ਮਨਦੀਪ ਸਿੰਘ ਫਰਮ ਸੈਲਮਾ ਦੇਅਰ ਹੀ ਇਜ਼ ਦ ਪਲਾਨਿੰਗ ਕਮਿਸ਼ਨਰ ਮੈਂਬਰ ਇਨ ਸੈਲਮਾ ਕਾਉਂਟੀ ਮਨਦੀਪ ਸਿੰਘ ਐਂਡ ਫਰਸਟ ਐਂਡੀ ਚਟਕਾਰਾ ਜੀ here you go Saran ji, thank you. Thank you, Jaskaran ji. I do appreciate all you guys coming from all the way from San Diego to Redding. That's a long stretch down here in 106. Whether you're all here, rather than taking too long, I'm going to make some bullet points. Some of you guys may not understand. I would request our media team to also focus on these few points. Which one the message needs to go to both the writers down here. This bill, which one they named it as a protections for the employees, this is totally wrong. It should be named, I'm actually shocked of sensibility of our legislators to propose such a name. This bill should be named as under Shoplifter Enable Act, or even better, Shoplifter Protection Bill. There's no protections for any of our employees, not for the business, not for the public. Public safety should be the first concern of all the legislatures, but they keep on putting burdens onto the small businesses which one don't have voice. And I do appreciate you guys all coming down here, bringing your voices against these bills. We are sick and tired of some of these legislatures to keep on putting their backpack on our back. My other concerns comes up in there is public safety. Instead of public safety, these legislators are promoting thieves and crime. They want to increase these crimes. Why are they citing these criminals rather than business and employees and public? I have no idea. We need to ask those questions. These crimes and laws are impacting not only business, it's impacting our societies and also our young generations. Can you imagine our kids growing down there and the kids who are coming down there and they're seeing these kids, these adults, they are shoplifting and walking out? What message are we giving it to our next generations? This is a concern. I wanted to give you guys a couple of things. They want to tell us that to go ahead and have security guards. My point is that if your store is 24 hours, if it costs you $32 an hour for security, it would cost you $28,000 to $30,000 per month to cover it. That means $360,000 a year in security. Your stores don't even make $360,000. So my request is you to let's be peaceful. Let's send these messages. Let's make these politicians aware of it, to have them bring the bills which is going to protect our society, our employees, and small businesses. Thank you so much. 53. Thank you. My next speaker is from one of the like really big fuel corporation, Edstop, Bascom. Please. Hello, Bascom Grecian is my name. And I'm with Ed Staub and Sons Petroleum. And I'm actually, I do a new role now. I'm stepping away from branding stations here in California. And I'm actually now getting involved with the political things like this. So now I'm the government affairs manager. So I want to let you know that I am going to do my best to devote some time. And I'm going to actually interact with some local politicians. And I'm going to actually try to get a meeting with Senator Cortez and Calra, and I'm going to do my best to get this thing. I'm going to do my best to get this defeated. So my view is on this, after I've read the text several times, it really just needs to be run through the shredder, and we need to start over again. That's okay, because they want to stop some violence, but really what needs to occur is that we need to expose the reasons why this legislation is brought forward. And I really think there's a group that's going to benefit from this, and the group is probably the private security companies. We all know that it's economically unfeasible for every small business to hire a full-time security guard to stop shoplifters. It's probably not a good idea to have a policy in place where you are saying to your employees, well, you have to stop shoplifters. So really that's what they're trying to do here, but this solution that they presented with SB 553 is not the solution. So I just want to let you know that I'm going to take this on personally, and I'm going to do what I can to get this bill defeated. I'm going to talk to the different political partners that I have, and I'm going to see what I can do to get this stopped for you. So I'm going to help and get it accomplished. So we need to start over again. We need to take the current text like this is written in SB 553 and put it in the shredder and start over again. Yeah. All right.
So if anybody wants to get a hold of me, Bascom is my name. You can get a hold of Jack Randawa. He knows how to get a hold of me. And let me know if you can help in any way. Bascom, thank you so much. Before I call on Joe Johal, I have Dr. Amrit Singh with us. He came from all the way from LA. Dr. Amrit Singh, my next speaker, Dr. Amrit Singh. Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is a bill that is promoting robbery all over and all of our friends or family members, they all have stores and all that. That's why we're here. We have brought about 20-30 people from Los Angeles. And what I want to suggest to all the congregation is that not only want to oppose the bill, we will get it opposed and failed. But what we should do, we should start a campaign, a signature campaign, so that DC can be recalled. So we should start a campaign so that all these senators or assembly members who have sponsored or co-sponsored, they should be recalled. So सारे जाने अपने campaign शुरू करो, signature campaign, and once we reach the target of 150 or 250, then that person will be recalled. That's all I have to say. Do we want SB 553? No! Do we want SB 553? No! Do we want SB 553? No! Do you want shoplifting or theft legalized in California? No! Thank you. My next speaker will be Joe Johal, who is a national chair of APA, and he's a member of APCA too. So Joe Johal. Thank you very much. Thank you. Let's give a big hand to the Reading team for organizing this. There's always a question mark as to what you do and how you do it. So thank you. The Reading team has been pioneering and taking this forward. And it is nice to see everyone here. As you know, some of us have been working behind the scene just to make sure we get the right people elected. The legislation and the community engagement is very, very important. So it's really important that you guys, not only what we do here today, when you get back, take the time out, get to know your council members, your mayors, your supervisors, your assembly, and your senators. Those are the people who are passing 2,800 bills, which get introduced every cycle, and some carry over to the next year. So it is our responsibility to bring them into our businesses and teach them that we make $5,000, $6,000, $10,000 a month, and we have to work 24/7. Anytime anything goes wrong with 110 degrees in Red Bluff and Reading yesterday, coolers go down. Who's on the top watering those coolers to make sure that your customers are not going back? On the top of that, you got to wait for these homeless and the other people to come in and drag and take whatever they want without any consequences, and that's where the state's at today. So our responsibility is to please, not only what we do here today, when you get back, reach out to Jaskaran Paji for Reading, but you also have your members in your community who has been leading this, any kind of issues for the last probably 10, 15, 20 years. Get involved, let's get it done, and let's make sure we get the right people in the right place so we don't get into the situation again. Thank you very much, and God bless you all. Thank you, George All Paji. Thank you so much. ਭਾਜੀ ਨੇ ਜਿੱਦਾਂ ਕਿਹਾ ਕਿ ਰੈਡਿੰਗ ਦੀ ਟੀਮ ਨੇ all of you guys, ਤੁਸੀਂ ਸਾਰੇ ਜਿੰਨੇ ਹੋ ਸਾਰੇ ਆਪਾਂ ਇੱਕ ਟੀਮ ਆ. As I said and we discussed on Punjabi Radio USA, everything is going to be transparent. We are not going to hide anything from you guys. ਤੁਸੀਂ ਏਡੀ ਦੂਰੋਂ ਆਏ ਹੋ, and I urge my colleagues, my friends who are representative of like other NGOs from our community, please always be transparent with your supporters. If you won't do that, then they won't be here like every single time you call them. So jira bhi kuch karna apan transparent and karna. One is David Kurtosi. He will be here with us to put his points, like why he is going to bring this SB 553. Then we are going to have Brian Dahl, who was Republican governor nominee who ran last time. He lost by very little margin to Gavin Newsom, but Brian Dahl, he will be here with us too. So we do have big shots here who's going to be supporting us. At the same time, we really appreciate Dave coming here and putting his points and telling us like why this bill is good for us, and we will let him know. Even though he said he's ready for table talk, yes, end of the day masla apna table talk te jaake hal hona hai. We are going to sit with him. ਪਰ ਤੁਸੀਂ ਸਾਰੇ ਜਣੇ ਆਪਣੇ ਜਦੋਂ ਵੀ ਅਸੀਂ ਕੋਈ ਸ਼ੋਅ ਕਰੀਏ ਜਾਂ ਅਸੀਂ ਤੱਕ ਈਮੇਲ ਐਡਰੈਸ ਦੇ ਦੇਵਾਂਗੇ, ਆਪਣੇ ਤੁਸੀਂ ਸੁਜੈਸ਼ਨ ਦਿਓ ਕਿ ਹਾਊ ਵੀ ਆਰ ਗੋਇੰਗ ਟੂ ਸੋਲਵ ਦਿਸ ਇਸ਼ੂ
resolve this issue and what exactly we want against SB 553. ਅਸੀਂ ਕੀ ਚਾਹੁੰਦੇ ਆ, ਇਹ ਨਹੀਂ ਕਿ politicians ਕੀ ਚਾਹੁੰਦੇ ਆ, what we want. How do we want this SB 553 to be implemented or passed? So they need to listen to our voice. If they don't, then they won't be sitting in this office next time. So you need to make sure they won't go into that office. My next speaker, exactly, I want to mention a couple names from Reading. My brothers Jagdeep Singh Randhawa, Prabhjot Singh Randhawa, Gurinder, ਜਿੰਨੇ ਵੀ ਸਾਡੀ ਰੈਡਿੰਗ ਤੋਂ ਕਮਿਊਨਿਟੀ ਆਈ ਆ, ਅਸੀਂ 3-4 ਬੰਦਿਆਂ ਨੇ ਭਾਵੇਂ ਸ਼ੁਰੂ ਕੀਤਾ, ਬਟ ਰਾਈਟ ਨਾਓ ਇਟਸ ਯੂਰ ਮੂਵਮੈਂਟ, ਆਲ ਆਫ ਯੂ ਗਾਇਜ਼ ਆਰ ਓਨ ਦਿਸ ਵਨ। ਇਹ ਸਾਡਾ ਕੰਮ ਨਹੀਂ ਹੈਗਾ, ਤੁਹਾਡਾ ਸਾਰਿਆਂ ਦਾ ਆ। ਵੀ ਕੁਡ ਹੈਵ ਗੈਟ ਵੇ ਟੂ ਕਿ ਨਹੀਂ ਯਾਰ ਛੱਡ ਪਰੇ ਅਸੀਂ ਕੀ ਕਰਨਾ, ਬਟ ਅਗੇਨ ਵਿਦਆਊਟ ਯੂਰ ਹੈਲਪ, ਵਿਦਆਊਟ ਆਲ ਆਫ ਅਸ ਬੀਇੰਗ ਟੁਗੇਦਰ ਹੀਅਰ, ਦਿਸ ਵੁਡਨਟ ਹੈਵ ਬੀਨ ਪੋਸੀਬਲ। ਐਂਡ ਉਸ ਤੋਂ ਪਹਿਲਾਂ ਕਿ ਮੈਂ ਮਨਦੀਪ ਸਿੰਘ ਨੂੰ ਕਾਲ ਕਰਾਂ, ਆਈ ਵੁਡ ਰਿਕੁਐਸਟ ਸੈਨ ਹੋਜ਼ੇ ਤੋਂ ਸਾਡੇ ਬਹੁਤ ਹੀ ਪਰਮ ਮਿੱਤਰ ਸੀਨੀਅਰ ਲੀਡਰ ਪ੍ਰੀਤਮ ਸਿੰਘ ਗਰੇਵਾਲ ਭਾਜੀ। ਭਰਾਵੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਅਸੀਂ SB 553 ਚਾਹੁੰਦੇ ਹਾਂ? ਕੀ ਅਸੀਂ 553 ਚਾਹੁੰਦੇ ਹਾਂ? ਥੈਂਕ ਯੂ। ਜਿੱਥੋਂ ਤੱਕ ਡੇਵਿਡ ਕੁਟੀਜੀ ਦਾ ਸਵਾਲ ਹੈ, ਉਹ ਸਾਡੇ ਏਰੀਏ 'ਚੋਂ ਹਮੇਸ਼ਾ ਜਿੱਤਦਾ ਔਰ ਅਸੀਂ ਸਾਰੇ ਹੀ ਸੈਨੇਜ ਤੋਂ ਉਹਦੀ ਹੈਲਪ ਕਰਦੇ ਆਏ ਹਾਂ। ਸੋ ਪਰ ਸਾਨੂੰ ਆਸ ਹੈ ਜਦੋਂ ਇੱਥੇ ਆ ਕੇ ਉਹ ਗੱਲ ਕਰੂਗਾ, ਔਰ ਪੂਰੀ ਆਸ ਆ, ਸਾਡੀ ਉਹਨਾਂ ਨਾਲ ਗੱਲ ਵੀ ਹੋਈ ਆ, ਉਹ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਆ। ਪਰ ਗਾਂਹ ਵਾਸਤੇ ਇੱਕ ਇਹ ਜਿਹੜੇ ਲੋਕ ਚੁਣ ਕੇ ਚਲੇ ਜਾਂਦੇ ਆ, ਸਾਨੂੰ ਜਦੋਂ ਵੀ ਕਾਨੂੰਨ ਇਹਨਾਂ ਨੇ ਕੋਈ ਬਣਾਉਣਾ ਹੁੰਦਾ, ਇਹ ਸਾਨੂੰ ਪੁੱਛਦੇ ਨਹੀਂ ਹੈ। ਇਸ ਕਰਕੇ ਜਦੋਂ ਵੀ ਗਾਂਹ ਵਾਸਤੇ ਕੋਈ ਵੀ ਫੰਡ ਰੇਜ਼ਿੰਗ ਹੋਵੇ, ਬੇਨਤੀ ਆ ਉਹਨਾਂ ਨੂੰ ਸਾਰਿਆਂ ਨੂੰ ਗੱਲ ਕਰੋ ਵੀ ਜਦੋਂ ਕਿਤੇ ਕੋਈ ਕੁਝ ਕਿਸਮ ਦਾ ਬਿੱਲ ਲੈ ਕੇ ਆਉਂਦੇ ਹੋ ਤਾਂ ਘੱਟੋ ਘੱਟ ਸਾਡੇ 1-2 ਬੰਦੇ ਨਾਲ ਜ਼ਰੂਰ ਗੱਲ ਕਰੋ। ਸੋ ਇੰਨੀਆਂ ਕਰੀ ਮੇਰੀਆਂ ਬੇਨਤਾਂ ਨੇ। ਔਰ ਤੁਸੀਂ ਸਾਰੇ ਹੀ ਹਮਾ ਕੇ ਆਏ ਹੋ, ਪਰ ਕਹਿੰਦੇ ਹੁੰਦੇ ਵੀ ਜਦੋਂ ਆਪਦੇ ਘਰ ਅੱਗ ਲੱਗਦੀ ਆ ਫੇਰ ਸਾਨੂੰ ਪਤਾ ਲੱਗਦਾ ਵੀ ਅੱਗ ਦਾ ਮਤਲਬ ਕੀ ਆ। ਸੋ ਗਾਹਾਂ ਵਾਸਤੇ ਜਦੋਂ ਵੀ ਕਿਤੇ ਵੋਟ ਪਾਉਣੀ ਆ ਆਪਾਂ, ਤਾਂ ਚੰਗੀ ਤਰ੍ਹਾਂ ਛਾਣਬੀਣ ਕੇ ਔਰ ਉਹਨੂੰ ਆਪਣਾ ਪੁਆਇੰਟ ਰੱਖ ਕੇ ਵੀ ਜਦੋਂ ਕਿਤੇ ਬਿੱਲ ਪੇਸ਼ ਕਰਨਾ ਤਾਂ ਸਾਡੇ ਨਾਲ ਜ਼ਰੂਰ ਮਾੜੀ ਮੋਟੀ ਗੱਲ ਕੀਤੀ ਜਾਵੇ। ਸੋ ਇਹ ਵੀ ਇਸੇ ਤਰ੍ਹਾਂ ਹੋਇਆ, ਸਾਡੇ ਨਾਲ ਕਿਸੇ ਨਾਲ ਕੋਈ ਗੱਲ ਨਹੀਂ ਹੋਈ, ਇਸ ਕਰਕੇ ਇਹ ਜਿਹੜੀ ਸਾਰੀ ਗੱਲ ਪਾਪਟ ਹੋ ਗਈ। ਪਰ ਇਹ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਦੁੱਖ ਹੈ ਔਰ ਸਾਨੂੰ ਆਸ ਹੈ ਕਿ ਇਹ ਜਿਹੜਾ ਬਿੱਲ ਵਾਪਸ ਹੋਊਗਾ। ਅਸੀਂ ਜਿੰਨਾ ਚਿਰ ਵਾਪਸ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। My next speaker will be from Planning Commissioner. He's a member of Planning Commission in Selma. Then plus he's the CEO of League of for Rights and Justice. Mandeep Singh. Mandeep Ji. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਗਰਮੀ ਕਰਕੇ ਲੱਗਦਾ ਜੋਸ਼ ਨਹੀਂ ਹੈਗਾ। ਆਪਾਂ ਜਿੰਨੇ ਜਾਣੇ ਇਕੱਠੇ ਹੋਏ ਆ ਇੱਥੇ, ਜਿਹੜੇ ਹੈਗਾ ਧਰਤੀ ਕੰਬ ਜਾਣੀ ਚਾਹੀਦੀ ਸੀ। ਸਤਿ ਸ਼੍ਰੀ ਅਕਾਲ। ਪਿਆਰੇ ਦੋਸਤੋ, ਆਪਾਂ ਇੱਥੇ ਇਕੱਠੇ ਹੋਏ ਆ ਆਪਣੇ ਹੱਕਾਂ ਕਰਕੇ। ਤੁਸੀਂ ਸਭ ਜਾਣਦੇ ਆ, ਅਸੀਂ ਜਿੰਨੇ ਬੰਦੇ ਇੱਥੇ ਆਏ ਆ, ਅਸੀਂ ਉਹ ਬੰਦੇ ਆ ਜਿਹੜੇ ਮਿਹਨਤ ਕਰਕੇ ਔਰ ਇੱਜ਼ਤ ਵਾਲੀ ਰੋਟੀ ਖਾਣਾ ਚਾਹੁੰਦੇ ਆ। ਕਦੀ ਵੇਖਿਆ ਕੋਈ ਹੋਮਲੈਸ ਜਿਹੜਾ ਹੈਗਾ ਪ੍ਰੋਟੈਸਟ ਕਰਦਾ ਹੋਏ, ਕੋਈ ਦੂਜਾ ਬੰਦਾ? ਟਰੱਕਿੰਗ ਦੇ ਵਿੱਚ, ਸਟੋਰਾਂ ਦੇ ਵਿੱਚ, ਜਿੱਥੇ ਜਿੱਥੇ ਪੰਜਾਬੀ ਮਿਹਨਤ ਕਰ ਰਹੇ ਆ, ਆਪਾਂ ਹਰ ਇੱਕ ਸੈਕਟਰ ਦੇ ਵਿੱਚ ਜਿਹੜਾ ਮੁਸ਼ਕਲਾਂ ਆ ਰਹੀਆਂ, ਕੋਈ ਚੰਗਾ ਭਲਾ ਚੱਲਦਾ ਕੰਮ ਹੋਏ, ਗੌਰਮੈਂਟ ਦੀ ਨਿਗਾਹ ਪੈ ਜੇ, ਉਹ ਕੰਮ ਦਾ ਬੇੜਾ ਗਰਕ ਕਰ ਦਿੰਦੇ ਆ। ਇਹ ਬਹੁਤ ਵਧੀਆ। ਆਪਾਂ ਇਸ SB 553 ਬਿੱਲ ਦੇ ਅਗੇਂਸਟ ਆ। ਆਪਾਂ ਜਿਹੜਾ ਇਸ ਬਿੱਲ ਦਾ ਜਿਹੜਾ ਆਥਰ ਹੈ ਉਹਦੇ ਨਾਲ ਗੱਲ ਕੀਤੀ ਹੈ। ਹੀ ਇਜ਼ ਰੈਡੀ ਟੂ ਟਾਕ। ਕੁਝ ਪੁਆਇੰਟਸ ਜਿਹੜੇ ਹੈਗੇ ਉਹ ਦੱਸ ਰਿਹਾ ਸੀ, ਜਿਹੜਾ ਕਿ ਉਹਦਾ ਪੁਆਇੰਟ ਆਫ ਵਿਊ ਹੈਗਾ, ਹੋ ਸਕਦਾ ਉਹ ਠੀਕ ਹੈ, ਬਟ ਹੀ ਇਜ਼ ਰੈਡੀ ਟੂ ਟਾਕ ਵਿਦ ਅਸ। ਆਪਾਂ ਉਹਦੇ ਨਾਲ ਗੱਲ ਕਰਨੀ ਹੈ, ਪਰ ਇੱਕ ਨਾਲ ਦੇ ਨਾਲ ਇਹ ਚੀਜ਼ ਜ਼ਰੂਰ ਰੱਖੀਏ। ਅੱਜ ਸਟੋਰਾਂ ਦਾ ਮਸਲਾ ਹੈ, ਅੱਜ ਸਟੋਰਾਂ ਵਾਲੇ ਆਏ ਆ। ਕੱਲ ਟਰੱਕਾਂ ਦਾ ਮਸਲਾ ਹੋਇਆ, ਉਦੋਂ ਟਰੱਕਾਂ ਵਾਲੇ। ਸਾਨੂੰ ਸਾਰਿਆਂ ਨੂੰ ਰਲ ਕੇ ਇਕੱਠੇ ਹੋਣਾ ਪੈਣਾ। ਸਾਡੇ ਹੱਕ, ਸਾਡੀਆਂ ਮੁਸ਼ਕਲਾਂ ਸੇਮ ਹੈ, ਚਾਹੇ ਟਰੱਕਿੰਗ ਹੈ, ਚਾਹੇ ਸਟੋਰ ਹੈ। ਮੁਸ਼ਕਲਾਂ ਇਹੀ ਹੈ, ਸਾਡਾ ਰੈਵਨਿਊ ਨਹੀਂ ਹੋ ਰਿਹਾ ਔਰ ਮਿਹਨਤ ਜਿੰਨੀ ਕਰ ਰਹੇ ਆ ਉਹ ਸਾਰਾ ਪੈਸਾ ਬਚ ਨਹੀਂ ਰਿਹਾ। ਇਸ ਕਰਕੇ ਤੁਹਾਡਾ ਆਇਆਂ ਦਾ ਬਹੁਤ ਬਹੁਤ ਧੰਨਵਾਦ। ਇੱਦਾਂ ਹੀ ਜੋਸ਼ ਰੱਖਿਓ। ਸਾਨੂੰ ਆਪਣੇ ਹੱਕਾਂ ਲਈ ਆਵਾਜ਼ ਚੁੱਕਣੀ ਪੈਣੀ ਹੈ ਤੇ ਆਪਾਂ ਚੁੱਕਦੇ ਰਵਾਂਗੇ। ਇੰਨੇ ਹੀ ਸ਼ਬਦਾਂ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਥੈਂਕ ਯੂ ਸੋ ਮਚ ਮਨਦੀਪ ਭਾਜੀ। ਥੈਂਕ ਯੂ ਮਨਦੀਪ ਸਿੰਘ। ਇਹ ਮਨਦੀਪ ਸਿੰਘ ਭਾਜੀ ਇੱਕ ਵਾਰੀ ਹੀ ਇਜ਼ ਦਾ ਪਰਸਨ ਬਿਹਾਈਂਡ ਐਕਲ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਜਿਹੜਾ ਹੈਲਮਟ ਦਾ ਇਸ਼ੂ ਚੱਲਿਆ ਸੀਗਾ ਕਿ ਹੈਲਮਟ ਪਾ ਕੇ ਤੁਸੀਂ ਮੋਟਰਸਾਈਕਲ ਚਲਾਉਣਾ, ਰਾਈਟ, ਉਸ ਮਸਲੇ ਨੂੰ ਸਿੱਖਾਂ ਲਈ ਹੱਲ ਕਰਵਾਉਣ ਵਾਲੇ ਤੇ ਉਸ ਮਸਲੇ ਨੂੰ ਲੈ ਕੇ ਕਾਮਯਾਬ ਕਰਨ ਵਾਲੇ ਇਹ ਉਹ ਮਨਦੀਪ ਸਿੰਘ ਹੈ। ਤਾੜੀਆਂ ਇਸ ਬੰਦੇ ਦੇ ਨਾਂ ਤੇ ਜੀ, ਇਹ ਉਹ ਮਨਦੀਪ ਸਿੰਘ ਹੈ ਜੀ। ਥੈਂਕ ਯੂ ਮਨਦੀਪ ਭਾਜੀ। ਬਹੁਤ ਬਹੁਤ ਧੰਨਵਾਦ ਵੀਰ ਜੀ। ਵੇਖੋ ਅਸੀਂ ਇੱਥੇ ਆ ਗਏ ਆ, ਸਾਡੀ ਹੋਂਦ ਦੀ ਲੜਾਈ ਬਹੁਤ ਹੈਗੀ ਹੈ, ਉਹ ਦਿਸਦੇ ਨੇ। ਇਸੇ ਕਰਕੇ ਹੈ ਕਿ ਚਲੋ ਮੇਰੇ ਕੋਲ ਨਾ ਮੋਟਰਸਾਈਕਲ ਹੈ, ਨਾ ਫਿਊਚਰ 'ਚ ਹੈਗਾ ਪਲਾਨ ਕਿ ਆਪਾਂ ਚਲਾਉਣਾ, ਪਰ ਸਾਡੀ ਹੋਂਦ ਹੈ ਕਿ ਜੇ ਬਾਕੀ ਤੇ ਚਲਾ ਸਕਦੇ ਆਪਾਂ ਵੀ ਚਲਾਈਏ। ਤੇ ਇਹ ਮਾਲਕ ਦੀ ਕਿਰਪਾ ਹੈ, ਜਿਹੜੇ ਪਾਤਸ਼ਾਹ ਨੇ ਜਿਹੜਾ ਦਸਤਾਰ ਬਖਸ਼ੀ, ਦੰਬਾਲੇ ਬਖਸ਼ੇ, ਉਹੀ ਸੇਵਾ ਲੈ ਰਿਹਾ ਹੈ। ਤੇ ਉਹਨਾਂ ਦੇ ਨਾਂ ਤੇ ਹੀ ਇੱਕ ਵਾਰੀ ਗੁਜ਼ਾਰਾ ਪੂਰੇ ਜੋਸ਼ ਨਾਲ ਜਕਾਰਾ ਛੱਡਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨੈਕਸਟ ਸਪੀਕਰ ਨੇ ਆਵਰ ਲੈਜੈਂਡਰੀ ਮਰਹੂਮ ਸਰਦਾਰ ਦਦਾਰ ਸਿੰਘ ਬੈਂਸ, ਉਹਨਾਂ ਦੇ ਬੇਟੇ ਕਰਮ ਸਿੰਘ ਬੈਂਸ। ਕਰਮ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਡੇ ਸਾਰਿਆਂ ਨੂੰ I just want to be very clear and transparent. I'm not a store owner. ਮੈਂ ਤੁਹਾਡੇ ਸਾਰੇ ਆਪਣੇ ਵੀਰਾਂ ਭੈਣਾਂ ਦੇ ਨਾਲ, ਮੈਂ ਤੁਹਾਡੇ ਨਾਲ ਇਸ ਵੇਲੇ ਤੁਹਾਡੇ ਨਾਲ ਖੜਾ ਹਾਂ। I'm here to stand before you and to oppose Senate Bill 553 that we've reached out to our Assemblyman James Gallagher, who's going to be joining us here in a few minutes. But I would encourage each and every one of you, ਕੱਲੇ ਤੁਸੀਂ ਆਪਣੇ ਹੋਮ ਟਾਊਨ ਦੇ ਜਾ ਕੇ ਆਪਣੇ ਅਸੈਂਬਲੀ ਮੈਂਬਰਸ ਨਾਲ ਗੱਲ ਕਰੋ, encourage them, influence, do whatever you need to do to make sure that they oppose Senate Bill 553. It shouldn't have gotten this far. ਜਿਹੜੇ ਸੈਨੇਟ ਦੇ ਵਿੱਚ ਪਾਸ ਹੋ ਗਿਆ, ਰਾਈਟ, ਬਹੁਤ ਮਾੜੀ ਗੱਲ ਆ। ਇੱਥੇ ਆਪਾਂ ਸਾਰੇ ਆਪਣੇ ਮੈਂ ਕਈ ਗੱਲਾਂ ਸੁਣ ਚੁੱਕਾ, ਘਾਟਾ ਦਾ ਮਨ ਦੇ 'ਤੇ ਬਹੁਤ ਪੈਂਦਾ, ਪਰ ਜਿਹੜੇ ਲਾਈਫਸ ਹਰੇਕ ਮਹੀਨੇ ਕੋਈ ਅਟੈਂਡੈਂਟ ਤੁਹਾਡੇ ਸਟੋਰਾਂ 'ਚ there's been deaths every month, they're unaccounted for. That's unacceptable, right? I mean, we're not here to put any employees at any type of risk, nor the store owners. We're here to support you, to support your employees, right? ਆਪਾਂ ਤੁਹਾਡੇ ਨਾਲ ਖੜੇ ਆ। Anything else that we could do, we're here for you. Again, I encourage each and every one of you to reach out to your elected officials, your neighbors. And ਇਹ ਇਕੱਲੇ ਸਾਡੇ ਕੰਮ ਨਹੀਂ ਹੈ, ਸਾਡੇ ਆਪਣੇ ਗੁਆਂਢੀਆਂ ਨੂੰ ਵੀ ਲਿਆਓ ਨਾਲ। Who doesn't stop at a convenience store every day, right? This isn't just for us. ਉੱਦਾਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਆ। ਤੈਨੂੰ ਦਾ ਧੰਨਵਾਦ ਜਿਨ੍ਹਾਂ ਪਹਿਲਾਂ ਪੰਜਾਬੀ ਰੇਡੀਓ USA, everybody, all the officials, everybody that's got together, the different nonprofits, the organizations that have rallied everybody together here in the state capitol in this amount of heat. I mean, I'm sure that there's places we'd much rather be, but again, I want to thank each and every one of you for coming out and taking time out to show your support and opposition of SB 553. Thank you all. Waheguru Ji Ka Khalsa, Waheguru Ji Ki Fateh. Very good. Thank you, Karam Paji. Thank you so much. One more thing, suggestion ਅਸੀਂ ਭਾਜੀ ਹੁਣੇ ਵੀ ਉਹਦੇ ਬਾਰੇ ਦੱਸਣਗੇ ਤੁਹਾਨੂੰ। This bill is being initiated, ਔਰ like ਇਹਦੇ ਬਿੱਲ ਦੇ ਜਿਹੜੇ ਆਥਰ ਨੇ ਉਹ ਡਿਸਟ੍ਰਿਕਟ 15 ਸੈਂਟਾ ਕਲਾਰਾ ਤੋਂ ਡੇਵ ਕੋਟੇਜ਼ੀ ਤੇ ਨਾਲ ਐਸ਼ ਕਾਲਰਾ, ਜੋ ਆਪਣੀ ਕਮਿਊਨਿਟੀ ਦਾ ਵੀ ਲਾਈਕ ਹੀ ਇਜ਼ ਅ ਪੰਜਾਬੀ ਮੁੰਡਾ। ਸੋ ਇਸ ਬਿੱਲ ਨੂੰ ਲਿਆਉਣ ਵਾਲੇ ਦੋ ਬੰਦੇ ਨੇ ਯਾਦ ਰੱਖਿਓ ਕਿ ਇਹਨਾਂ ਦੇ ਆਫਿਸ ਵਿੱਚ ਤੁਸੀਂ ਕਾਲਾਂ ਕਰੀ ਵੀ ਜਾਂਦੇ ਹੋ ਤੇ ਕਰਨੀ ਐਸ਼ ਕਾਲਰਾ ਐਂਡ ਡੇਵ ਕੋਟੇਜ਼ੀ, ਦੇ ਆਰ ਦਾ ਆਥਰ ਆਫ ਦਿਸ ਬਿੱਲ। ਮਾਈ ਨੈਕਸਟ ਸਪੀਕਰ ਇਜ਼ ਫਰੋਮ Okay, before we have Dave Cortez. He's with us right now. I would request Dave Cortez. ਉਹਨਾਂ ਨੂੰ ਬਾਅਦ ਚ ਕਰਦੇ ਭਾਈ, ਪਹਿਲਾਂ Dave Cortez ਨੇ ਹੋਣ ਦਿਓ। ਹਾਂਜੀ, yeah. Okay, Dave Cortez. Cortez, he's here with us. I would request Dave, please come and you can put your point. ਹਾਂਜੀ Paji, for security reasons, can you please just give us a little bit more space? Now we have Dave Cortez with us, and he will. ਇਹ ਆਪਾਂ ਨੂੰ ਮੈਂ ਪੰਜਾਬੀ ਤੁਹਾਨੂੰ ਦੱਸ ਦਿੰਦਾ ਕਿ ਆਪਣੇ ਜੋ SB 553 ਲੈ ਕੇ ਆਏ ਨੇ,
ਉਸ ਬਿੱਲ ਦੇ ਬਾਰੇ ਵਿੱਚ ਇਹਦੇ ਕੀ ਪ੍ਰੋਜ਼ ਐਂਡ ਕੌਨਸ ਨੇ, ਇਹ ਬਿੱਲ ਕਿਉਂ ਲੈ ਕੇ ਆਏ ਨੇ। ਹੀ ਇਜ਼ ਦ ਆਥਰ ਆਫ ਦਿਸ ਬਿੱਲ ਅਲੋਂਗ ਵਿਦ ਯਸ਼ ਕਾਲਰਾ। ਸੋ ਤੁਸੀਂ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਜਸਟ ਕੀਪ ਇਨ ਮਾਈਂਡ, ਤੁਸੀਂ ਸਾਨੂੰ ਦੇ ਸਕਦੇ ਹੋ, ਸਾਨੂੰ ਕੁਐਸਚਨ ਪੁੱਛ ਸਕਦੇ ਆ। ਤੇ ਮਨਦੀਪ ਭਾਜੀ, I think I might need someone. Mandeep will be translator when Dave he will speak with you guys about this SB 553, and Mandeep Singh is going to be the translator. Don't do the translation. Everybody understands. Okay, that's fine. All right. Do we need the translation? Okay, that's totally fine. Then we don't need translation. Everybody understands English. I'm sorry for that. We have Elk Grove Mayor Bobby Singh Allen, and she will say a few words before Dave. Thank you so much. All right, Sat Shri Akal, everybody. Vaheguru Ji Ka Khalsa, Vaheguru Ji Ki Fateh. All right, as the head of APCA and the spokesperson, we have had a wonderful meeting with Senator Cortese. And in that meeting, our National Board Chair, Bob Aujla, is here with us as well. We had a wonderful meeting, and we talked to him about the concerns of our small business community. Also, all of the issues that we as retailers are facing every single day. He is a friend. He will be an ally. He is an ally. We know there is a lot of misinformation out there on what SB 553 does or doesn't. So we're going to give him an opportunity to educate all of us on what this bill includes. And so please give him the courtesy and the respect and hear him. He is on our side. He is a friend of our industry. He understands. Apne jehde concerns hage, he understands. So please, let us give a warm welcome, a respectful welcome to Senator Dave Cortese. Guys, no. Hold on, guys. Let Dave Cortese put his point. My question before Dave: where was APCA before we initiated this? So you keep that thing in mind. Where was APCA? This is not a APCA event. This is a common man's event. Okay? This is not APCA's event. This is a common man's event. Call was from a common man, and common men get together here. So due credit goes to all the common men, not to APCA. Dave, please. Thank you very much. I appreciate you being here. We all appreciate 40 members of the Senate, both parties, 80 members of the Assembly, both parties. I can speak for all of them. We appreciate you being here. This is democracy. This is your building. This is your place. And I'm here, as I have been with some of the leadership folks that have talked to me, to hear your concerns and to make sure that we do the right thing. I do want to clarify, I want you to hear it in 2 minutes in my own words. My own words. I believe in face-to-face, eye-to-eye contact and communication. That is, this bill in its form now and in its original form last February does not prohibit or ban the pursuit of shoplifters in any way, shape, or form. We've talked to many people about that, including earlier today, as you heard. If there is any further language that needs to be put in the bill to further clarify that intent or reassure people, that's fine. This bill is really what some of you will understand exactly what I'm talking about, an OSHA bill that basically requires that your injury prevention plan have an addendum on it that indicates what any employer will do in the case of certain situations, like a violent intruder. And I started doing this work immediately after the VTA shooting in my district, after I saw what happened to people, like one of the victims, a 36-year-old Sikh from the Gurdwara in our district, who was killed while trying to rescue people and save people from an armed intruder coming in. And my question was, what could we do better in the future to make sure that that doesn't happen? And the first answer I got back from the local sheriff is we need plans in place at every employment. They could be simple, they could be one page, but just the basic information
on how do we handle these situations. I believe all of you already have those plans in place in your businesses. You're not the problem, you're the victims of a big spike in property crime and theft crime and criminal activity in your areas. And I'm looking forward when we get to January and we can introduce new bills, of introducing a bill that will help with the public safety side of this problem. This bill is simply to help put a plan in place for when those incidents do happen, how do we respond? And that's really just an OSHA situation, occupational safety situation. I chair the Labor Committee, that's why I work on these kind of bills. But in January, I hope I can work with all of your organizations and individually work with you to put a bill together that will get this state to mandate and augment an increase in public safety response and prosecution as necessary of people who are absolutely abusive coming in and out of your stores, out of your shops, out of your places of business. I'm a business owner myself from San Leandro to Santa Clara County, and I understand what it means to try to protect your livelihood, your property, and your life savings. Thank you for listening to me. My 2 minutes is up. I'll continue to work with you in the future. No. If you need more time, please go ahead. Please stay. Go ahead. Please give us the mic. Right. We would like to talk to you. Just give us a couple of questions to you. If people have questions, you can just ask the question. I'll answer. Hold on. Yeah. But, Dr. Harminder Singh, Please. Dr. Harminder, he got a question for you. Okay. Dave, please. You can take another mic. You have only Thank you so much, Senator Cortez and his team, to come here to listen to our concerns and explaining his understanding about the bill to us. So we have studied this bill and dissected it and tried to understand how it helps the businesses, retail businesses, and the employees. So I like the language which says workplace safety, specifically clause 11. This bill, first of all, was not, we would have appreciated if you have consulted the retailers when you prepared this bill. This bill misses the representation of the retailers, and retailers, the small business owners, are the backbone of United States of America's economy. If the small businesses are broken, if we lose our businesses, there would not be any retail employees, there would not be any small businesses in USA. It would be big corporations and big employee unions running the show, and we can go into a dystopian society like Haiti, like Ukraine, like USA, and like Afghanistan. So we urge you to reconsider, because you see all those retailers, our livelihoods, each business supports 5-6 families, 2-3 business owners and 2-3 families of the employees. You are putting too much burden on the retailers, the business owners, to have the workplace safety plan, to document the log of the violence and every event. There is no word in it which protects the businesses. This bill, in essence, should be called Retail Business Killer Bill SV 553. So we would appreciate if you invite the Retailers Association and their representation. We can bring up our concerns why we are opposed to this bill. Second point, we appreciate you are doing efforts. However, we are the one who stand 24 hours and manage the businesses with everybody, the good customer doing the services, as well as we have to deal with the shoplifters and the robbers. This bill does not say anything how our businesses will be protected from the shoplifters, how our business and employees will be protected from the robbers. These two things are missing from this bill. That's why we oppose this bill. This bill SV 553 in its current form. This bill does not deserve to be going forward without consultation with the retail businesses. We have one more request to Mr. Cortez. They can have this bill. We are perfectly fine. We don't have any objection, provided they can remove the word retailers from this bill.
Retailers are different from big hospitals. Retailers are different from Amazon. Retailers are different from Walmart and Costco. They can afford to have their safety officers, their security guys. We cannot afford. We are running on very thin margins. So let me give my interpretation of this bill. This bill is very strong. This looks like has been sponsored by the security companies who want retailers to hire security personnel. Number one. Number two, this bill appears to be sponsored by the trade unions so that it makes the retailers to very hard to have an employee who will work for them. It will put too much burden on one mom-pop shop to have all those plans and documents. Where is the law enforcement protecting us? That part is missing. The third party, which I believe could be behind this bill, who would benefit if this bill gets passed, and I tell you who that thing is. That's Amazon. Those are the big corporations. They want us to vacate our 7-Elevens, gas stations, liquor stores, so that we cannot run it profitably, and they will then take over and they will do whatever they want to do. And be ready to apply for jobs or go begging and become homeless. This bill is not acceptable to us. If this bill is acceptable to you, raise your hand. Anybody accept this bill? No. Okay. Do we say SB 553 no? Thank you. I just listened for 5 minutes and I still haven't heard a question. All right? If you guys want to engage in democracy, ask questions and I'll answer them instead of putting forward conspiracy theories, okay? Walmart is not my friend, all right? I oppose Walmart. They are your friend. Well, you guys, if you guys want to make good laws, we can make good laws. If you want to have conspiracy theories, then we could do that. This bill does not require anybody, and it never has, it does not require anybody to pay for or hire security. Period. Full stop. It does not require that. So I got to finish. You had your chance. Statement number one is false because the bill does not require that. We know in small businesses and shops, even insurance companies, the person who provides the security is one or two people, an owner or an employee that is helpful with security. That's fine. That's what's happening. That is not in the bill. No requirement to hire or contract with any security whatsoever. The bill simply says if you do have security, you should write down that fact on your plan, which may be one page, that you put in your OSHA file. If you have it, put down that you have it. If you don't, if you do it yourself, put down that you do it yourself. I don't know what costs anybody any money, including me and my business with that. Second, I already answered the questions about who's behind the bill. That's clear. It's part of the law that we list who's sponsoring the bill and who's not sponsoring the bill. We have been criticized for other reasons that you haven't mentioned by the very same big retailers that you're talking about. But the only person that designed this bill is me. So your beef is with me. And nothing that was just said brings back the life of a 36-year-old Sikh in my community that was shot at BTA because there was no plan in place. Or my cousin who was shot in the face at Safeway because he was trying to go call the police. Not his job, but he was trying to go call the police and an intruder shot him. There should be plans in place to help us with those problems while we're trying to take care of the big problem, which is you shouldn't have these intruders in the first place. Guys, just 1 second. The senator said
Senator said he wants a question. Paji, please. Paji, please. I'm sorry, Dave. I'm sorry. Can you give me the mic? Please, can you give me the mic? Hello. ਬ੍ਰਦਰਸ ਪਲੀਜ਼ ਤੁਸੀਂ ਨਾ ਇੱਥੋਂ ਪਿੱਛੇ ਬੰਦੇ ਕੁਐਸਚਨ ਪੁੱਛਣ ਲੈ ਗਏ ਤੁਹਾਡੇ ਕੋਲ ਕੋਈ ਕੁਐਸਚਨ ਹੈ ਨਾ ਸਾਨੂੰ ਲਿਖ ਕੇ ਦੇ ਦਿਓ ਅਸੀਂ ਉਹਨਾਂ ਨੂੰ ਪੁੱਛ ਲਵਾਂਗੇ ਪਲੀਜ਼ ਆਪਾਂ ਕੋਈ ਹੂਟਿੰਗ ਨਹੀਂ ਕਰਨੀ ਕੋਈ ਕੁਛ ਨਹੀਂ ਇਦਾਂ ਨਾ ਕਰੋ ਡਿਸਰਿਸਪੈਕਟ ਨਹੀਂ ਆਪਾਂ ਨਾ ਕਿਸੇ ਨਾਲ ਵੀ ਪਲੀਜ਼ you guys write your question if we have time we will ask him otherwise we are going to have a table talk with Mr. Dave and we will go from there. We do not have time for every single question here. We will do as much as we can with all due respect. Thank you for your time, Dave. But Just one. Okay. Just a one straight question is, like the gentleman said, take the retail word out of there. One of your statements in there says that if you have an unarmed employee, which is us, retailers, we have employees that are not armed. If they try to stop the theft, then you will be confronted. That's not in the bill. No. That you cannot touch that person. Now, how do we, I have businesses that have closed just because of that. Yeah. Many situations like that. All these people are here today because they earn a living that's answer the worth. question. So please. The bill does not stop you from having an employee or yourself stop a shoplifter or an intruder. All right, it does not do that. It does. That's our concern. He's saying a lot of things that are not true, talking about armed and unarmed and so forth. What the bill says, and I think it pertains especially to your business, is who that person is. Who that person is should be listed on your OSHA plan. Is it the owner and the cashier? Is it the owner and two cashiers? It should be listed. If it's not listed, it isn't owner. I have a question. I have a business. Yes. Someone comes tomorrow because I'm working there. Yeah. My hard money, someone's coming stealing that product. Right. You're telling me I can protect myself and my product? Yes. Absolutely. But then why that just happened? You guys were gonna take that to the DA, and you guys were almost gonna file charges against that person. This bill. Stockton. Listed incorrectly. All we want is answers. Are we allowed to attack? Do what we need to protect our business and our product? Because you guys are allowing people to come into our business and take our product and walk out while they say, "Don't touch me, don't touch me." Then you have social media letting people say, "Hey, let that corporate life, let those people go, let them go." Why should we let them go? It's our hard money that we're working for, standing every day. We are at risk. 20, 30 years for businesses that are closing down now. Yeah. So that's my question. So What can we do if you can't touch them? my bill does not say you can't touch them, but if you see language in the bill, it's only a couple of pages to read. If you see language that you think says that, what you just said, then I'll strike that language. But first you need to show me that language, because otherwise it makes me feel like you're repeating something you heard from somewhere else about my bill. Because the bill doesn't say that. It doesn't do that. It's exactly the opposite. It says we are having crime and we need awareness and we need to be ready for it. So what can we do about when we call you guys or the police officer? What do you mean call me? Benji, 1 second, please. Okay. I have like this number 12. Provision prohibiting the employer from maintaining policies that require employees who are not dedicated safety personnel to confront active shooters or suspected shoplifters. So that means we have to have someone who's like, according to your guidelines, it's a security person, right? It's a special person who had a special training. Can you please explain this? Yeah. Dedicated security personnel could be yourself or anybody that you want. It just simply says that your plan should say that if you have somebody responsible for security, you need to put that down. Okay. So if OSHA comes in and says, "Hey, how do you guys handle security?" Right. You get the form out and you say, "Just how we wrote it down here, I handle it and my cashier handles it," or whatever the case may be. So, okay. That's called dedicated
security. Maybe you're the dedicated security. It's up to you. No, I agree with you. I agree with you. So we. Even emergency call. Paji, please. I If agree you with want you. to hire someone, it's up to you. If the store is open 24 hours, so we have to have 3 people, 8 hours each shift. Is that correct? That's a dedicated security person because. Ask it again. Yeah. So we have to have like 7 by 24. Someone who is dedicated security person who is being trained as a specific security person according to your guidelines. We have to have that person there 24 hours, right? No. It's saying that if you do designate someone in charge of security, that's fine. Right. Put it down on the form that you're doing that. Okay. Most of the people I talk to, at least in small stores and businesses, they say we're already doing that. We know exactly who handles security issues in our store. This bill just says, good, just write that down. So if OSHA comes around, right, they can see that you did that. I agree. And one more question before we actually go next: is it true? I'm saying, is this true? If someone, due to any lack of communication or anything, or we have to write down every single incident that happens in our store, right? Somebody is drunk, they come start cursing at us or throw water on us or something like that. We refuse to sell them something. He just using a rough language. And it says we have to maintain a log of every single incident. If we fail to do that, there will be $18,000 fine first time, 25 next time. Is this true? That's OSHA citation. They Yes. can cite us. Exactly. Close our business. No, hold on. That's my question. Thank you. He's asking if you're required to have a security log, but it's for violent incidents. If you have violent incidents, you log them and you move on. Go on to the next customer. The idea is, for the purposes of trying to deal with some of these bigger problems, that you're keeping data yourself, not depending on the police department or anybody else. And if OSHA or state agencies come in and say, let's see your log, they're not trying to see your log to see if you're perfect. They're trying to see your log to see what level of incidents are you having in this store to inform. It informs us, it informs the state legislature, informs the governor, especially how bad the problem is. And what I'm hearing is, and I know, the problem's bad. And this is just a way to document it. There's no requirement to review those documents except once a year. And that minimum once a year is by the owner of the business. Dave, Senator, thank you so much for coming here and spending time with us answering all those questions. Can I ask one question? Yeah. We called your office and we told them about this is what the bill is going to be. All we got the answer is hire a security guard, and you were saying we don't need it. Does your office doesn't know about your bill? We don't say that. We understand Yes, we that. heard it. We got the call. It's a misunderstanding. I'm telling you now. But I have a question here. Please, no more questions. Okay. No more questions. Why not? Thank you. Please. No more questions, guys. We have speakers here. Dave, thank you so much. Retailers, just one question to you. You have heard the author of this bill, David Cortez from Santa Clara. He is elected by people like us. After hearing him, do you still want SB 553? Do you want SB 553? We have nothing against Mr. David Cortez. However, we are all against this bill. They need to remove the word retailers from this bill. Do you support this? They need to remove the word retailers, otherwise we are against this bill unanimously. SV 553, no, 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 no. Thank you. Thank you so much. We do have, guys, I'm so sorry, ਸਾਰਿਆਂ ਦੇ ਕੁਐਸਚਨ ਨਹੀਂ ਪੁੱਛੇ ਗਏ। ਭਾ ਦਾ ਕੁਐਸਚਨ ਸੀਗਾ ਕਿ ਇਹਨਾਂ ਨੇ ਪ੍ਰੋਪੋਜੀਸ਼ਨ 47 ਮੈਂ ਤੁਹਾਨੂੰ ਸਾਰਿਆਂ ਨੂੰ ਅਰਜ਼ ਕਰਦਾ ਹਾਂ, ਤੁਸੀਂ ਦਿਖਾ ਲਿਓ, ਤੁਸੀਂ ਆਪਕਾ ਦਾ ਫੋਟ ਹੱਥ 'ਚ ਫੜਿਆ ਨਾ, ਇਹ ਆਪਕਾ ਨੂੰ ਪੁੱਛਿਓ ਕਿ ਜਦੋਂ ਪ੍ਰੋਪੋਜੀਸ਼ਨ 47 ਪਾਸ ਹੋਇਆ ਸੀਗਾ 450 ਤੋਂ 950 ਤੇ ਗਿਆ ਸੀ ਨਾ, ਆਪਕਾ ਦੇ ਬੰਦਿਆਂ ਨੂੰ ਪੁੱਛੋਗੇ ਉਹਨਾਂ ਨੇ ਕੀ ਕੀਤਾ ਸੀ ਇਹਦੇ ਲਈ। ਭਾਜੀ no My question is, hold on, please. My question is, how we could not ask him to bring another law to protect all the retailers. Please. Bhaji, give me a second, Bhaji. Give me a second, please. What I'm trying to say that if they can bring this bill, they're saying in this bill that
they are protecting the retailer. They are not protecting the retailer. They are protecting to all those people stealing from us. ਭਾਜੀ ਤਾਈਓ ਤਾਂ ਆਪਾਂ ਇਕੱਠੇ ਹੋਏ ਆ। One second. But if we ask him, okay, bring the another law, that is there anything they can do? ਭਾਜੀ this is not the time to discuss that. ਦੇਖੋ ਪਤਾ ਕੀ ਗੱਲ ਆ, ਓਕੇ ਇਹ ਮੁੱਦਾ ਆਪਾਂ ਬਿੱਲ ਫੇਲ ਕਰਾਉਣ ਲਈ ਆਏ ਆ, ਨਾ ਕਿ ਨਵੇਂ ਮੁੱਦੇ ਤੇ ਛੇੜਨਾ ਹੈ। ਭਾਜੀ ਪਲੀਜ਼ ਯਾਰ ਪਲੀਜ਼ ਇਹ ਤਾਂ ਨਾ ਕਰੋ ਪਲੀਜ਼। ਇੱਥੇ ਹਰੇਕ ਬੰਦਾ ਲੀਡਰ ਬਣਨ ਨਾ ਆਵੇ, ਤੁਸੀਂ ਮੇਰੀ ਗੱਲ ਦਾ ਚਾਹੇ ਗੁੱਸਾ ਕਰਿਓ ਤੇ ਚਾਹੇ ਕਰਿਓ ਰਾਜ਼ੀ ਪਲੀਜ਼। We have Brian Dahl, who was candidate did for governor, and here you go. Give him a round of applause. Brian Dahl, who is supporting us on this bill, who will be opposing this bill. Thank you. Hey, how y'all doing? Good to see you out here. A couple of things I want you to know. I'm doing a bill for you to be able to wear your turban on a motorcycle. I'm meeting today on that bill. It's moving through the process, so we are moving forward on that. But I want to say to you, the real crux of the problem is Prop 47, which allows people to steal $950, and it's a misdemeanor in California. We need to repeal Prop 47. I will stand with you. As always, I will stand with you in your businesses. I'm a small business owner. We need to reduce the liability that you have against the public infringing on your private property and stealing from you. So I love you guys. Thanks for coming out. This is an amazing event. And as always, follow me on social media, BrianDally.com, Facebook, Twitter, Instagram. We need to unite to push back against bad laws in California. Your liability is going up because of legislation like 553. Thank you. God bless. And I look forward to working with you. Brian, one question for you. Like all the people who have come here, they want to know what is your stand on SB 553. I already voted no in the Senate. So, ਵੀਰੋ ਇਹ ਸਾਡੇ ਸੈਨੇਟਰ ਬ੍ਰਾਇਨ ਡਾਲੀ ਨੇ। ਇਹਨਾਂ ਦੀ ਖਾਸੀਅਤ ਇਹ ਕਿ ਜਦੋਂ ਵੀ ਸਾਨੂੰ ਲੋੜ ਪੈਂਦੀ ਹੈ, ਹੀ ਇਜ਼ ਆਲਵੇਸ ਹੇਅਰ। ਜਿਹੜਾ ਪੱਗ ਦਾ ਮੋਟਰਸਾਈਕਲ ਐਗਜ਼ੈਂਪਸ਼ਨ, ਮੋਟਰਸਾਈਕਲ ਰਾਈਡ ਕਰਨ ਲਈ ਪੱਗ ਬੰਨ੍ਹ ਕੇ ਐਗਜ਼ੈਂਪਸ਼ਨ ਜਿਹੜੀ ਮਿਲ ਰਹੀ ਹੈ, ਜਸਟ ਬਿਕੋਜ਼ ਆਫ ਮਿਸਟਰ ਬ੍ਰਾਇਨ ਡਾਲੀ। ਇਹਨਾਂ ਨੇ ਉਹ ਹੀ ਇਜ਼ ਦਾ ਆਥਰ ਫॉर SB 847। ਇਹ ਸਾਡੇ ਭਾਈਚਾਰੇ ਨਾਲ, ਸਿੱਖ ਭਾਈਚਾਰੇ ਨਾਲ, ਪੰਜਾਬੀ ਭਾਈਚਾਰੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਸਪੋਰਟ ਕਰਦੇ। He has been opposing 553 and he is against Proposition 47, and he wants to retain law and order in California. So please, whenever it's time, support Mr. Brian Dali. Give him a big applause. I just want to follow up on what Mandeep said. Because you're engaged, you will make change, but only if you're engaged. And that means not only coming here to show up, it means getting behind candidates, opposing candidates that are not good for you. Stay engaged. You have a voice in California, and you're a very big voting bloc, and you're also very powerful business owners. So please stay engaged with those of us who are trying to fight back against what the policies that are coming out of this building right here. So God bless you. Thanks for coming out, and stay involved. Thank you. Next we have again ਇੱਥੇ ਥੋੜਾ ਜਿਹਾ I think it wasn't heated words, ਪਰ ਭਾਜੀ ਨੇ ਕੁਐਸਚਨ ਪੁੱਛਦੇ ਮੇਰੇ ਕੋਲੇ, ਮੇਰੇ ਮੂੰਹ ਚੋਂ ਕੋਈ ਗਲਤ ਗੱਲ ਨਹੀਂ। ਆਪਾਂ ਸਾਰੇ ਇਕੱਠੇ ਆ ਯਾਰ, ਚਾਹੇ ਉਹ ਆਪਕਾ ਵਾਲੇ ਆ ਚਾਹੇ ਨਹੀਂ ਹੈਗੇ, ਆਪਾਂ ਸਾਰੇ ਜਾਣੇ ਇਕੱਠੇ ਇੱਥੇ ਹੋਏ ਆ। ਜੇ ਮੇਰੇ ਮੂੰਹੋਂ ਕੋਈ ਗਲਤ ਗੱਲ ਨਿਕਲੀ ਉਹਦੀ ਮੈਂ ਮਾਫੀ ਮੰਗਦਾ, ਪਰ when you carried way with that movement, ਉਸ ਵੇਲੇ ਸਵਾਲ ਨਹੀਂ ਹੁੰਦੇ ਹੈਗੇ। ਮੈਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਮਾਫੀ ਮੰਗਣ 'ਚ, ਮੈਂ ਕੋਈ ਛੋਟਾ ਨਹੀਂ ਹੋ ਚਲੇ। ਜੇ ਮੈਂ ਗਲਤ ਹਾਂ ਤਾਂ ਮੈਂ ਗਲਤ ਹਾਂ। ਸੋ ਆਈ ਹੈਵ ਨੋ ਗਰਜ ਅਗੇਂਸਟ ਆਪਕਾ ਔਰ ਐਨੀਬਾਡੀ। ਪਰ ਉਹ ਜਿਹੜਾ ਭਾ ਨੇ ਕੁਐਸਚਨ ਪੁੱਛਿਆ ਸੀਗਾ ਨਾ, ਜਦੋਂ ਬਿੱਲ ਪਾਸ ਹੀ ਹੋ ਗਿਆ, ਦੈਟਸ ਨਾਟ ਦਾ ਮੁੱਦਾ। ਮੁੱਦਾ ਹੈਗਾ SB 553। ਆਪਾਂ ਇਹ ਕਰੀਏ ਕਿ ਵੀ ਹੈਵ ਜੇਮਸ ਗੈਲਗਰ who is assemblyman from Yuba City who's going to say a few words with actually here। ਮੇਰਾ ਹੀ ਰਿਕੁਐਸਟ ਇਹ ਆ ਕਿ ਆਪਾਂ SB 553 ਨੂੰ ਤੁਸੀਂ ਕਿਸੇ ਤਰ੍ਹਾਂ ਆਪਾਂ ਡਿਸਟਰੋਏ ਕਰਵਾ ਦਈਏ। ਉਸ ਤੋਂ ਬਾਅਦ ਇੱਦਾਂ ਹੀ ਇਕੱਠੇ ਹੋਵਾਂਗੇ। we will lobby all the assemblymen, senators and ask someone ਕਿ ਅਸੀਂ ਫੰਡ ਕਰਦੇ ਹਾਂ, ਤੁਸੀਂ ਪ੍ਰੋਪੋਜੀਸ਼ਨ 47 ਨੂੰ 950 ਤੋਂ ਚੇਂਜ ਕਰਕੇ $50 ਤੇ ਲੈ ਕੇ ਆਓ।
ਉਹ ਵੀ ਆਪਾਂ ਹੀ ਕਰਨਾ, ਜ਼ੀਰੋ ਤੇ ਭਾਜੀ ਨਹੀਂ ਹੋਣੀ। ਚਲੋ ਨਾ, ਕਈ ਵਾਰੀ ਕੀ ਹੁੰਦਾ, ਹਾਈ ਸਕੂਲ ਦੇ ਨਿਆਣੇ ਕੈਂਡੀ ਚੱਕਲ ਜਾਂਦੇ, ਤੁਸੀਂ ਅਸੀਂ ਬੱਚਿਆਂ ਦਾ ਫਿਊਚਰ ਨਹੀਂ ਖਰਾਬ ਕਰਨਾ, ਅਸੀਂ ਵੀ ਨਿਆਣਿਆਂ ਵਾਲੇ ਆ, ਰਾਈਟ। ਸੋ ਅਸੀਂ ਚਾਹੁੰਦੇ ਆ ਕਿ 950 ਤੋਂ 50 ਤੇ ਆ ਜਾਵੇ। ਉਹ ਮੁੱਦਾ ਆਪਾਂ ਚੱਕਾਂਗੇ ਸਾਰੇ ਜਣੇ ਰਲ ਕੇ, ਸਾਰੀਆਂ ਆਰਗੇਨਾਈਜੇਸ਼ਨ ਜਿੰਨੀਆਂ ਵੀ ਹੈਗੀਆਂ ਇੱਥੇ, ਇੰਡੀਪੈਂਡੈਂਟ ਆ ਆਪਕਾ ਜਾਂ ਕੋਈ ਵੀ ਆ, ਉਹ ਮੁੱਦਾ ਆਪਾਂ ਬਿੱਲ ਨੂੰ ਡਿਸਟਰੋਏ ਕਰਾਉਣ ਤੋਂ ਬਾਅਦ ਚੱਕਾਂਗੇ। ਉਹ ਭਾਜੀ ਦਾ ਕੁਐਸਚਨ ਜੈਨੂਇਨ ਹੋ ਸਕਦਾ, ਪਰ ਐਟ ਦਿਸ ਮੂਮੈਂਟ ਉਹ ਕੁਐਸਚਨ ਜੈਨੂਇਨ ਨਹੀਂ ਸੀਗਾ। ਮੇਰੇ ਕੋਲੋਂ ਕੋਈ ਗਲਤੀ ਹੋ ਗਈ ਆ, ਮੈਂ ਉਹਦੀ ਮਾਫੀ ਮੰਗਦਾ ਤੁਹਾਡੇ ਸਾਰਿਆਂ ਕੋਲੋਂ। Okay, I have James Gallagher from Yuba City, Assemblyman. James, thank you. All right, thank you for letting me be here with you. Thank you for being here today to make your voice heard. No on 553. No on 553. No. No. Tell them up there, no. We do not need this. I am here as a representative of the 3rd Assembly District. I'm from Yuba City. I'm here with my business owners from Yuba City who have said enough is enough. Why don't we punish the criminals? Why don't we punish those who are stealing? Why are we punishing the business owners? That's the last person that we should be punishing. I stand with the Sikh business owners in Stockton who defended their property as they have a right to do. I'm also the leader of our Republican caucus in the state assembly, and I can tell you Republicans will do everything we can to stop this bill. We will do everything we can, and we will reach across the aisle and bring Democrats to help stop this bill. Because we need to get back to California to have accountability. Accountability. Let's make crime illegal again in California. If you steal from a business, you should go to jail. You shouldn't just get a citation and just come back the next day. This is ridiculous, but it is your voices that are going to help make this change. And so I'm so proud to be standing here, with people from my community. I've always been united with the Sikh community because we stand for what's right. We fight for the vulnerable. We fight for what is right. That has always been a part of that culture, and I appreciate you. I appreciate our business owners who are doing everything they can to make a living, to employ people, to provide jobs for people in this state. Why is this state, why is the Democratic supermajority going after you? It's wrong. And if we stand up together, if we all work together, we can bring back and restore the California dream for all of us and have safety and security so that we can run our businesses and raise our families the way that we see best. So thank you all for being here. We will continue this fight, and it's going to happen. Thank you. Thank you, Mr. Gallagher. Thank you so much. ਆਪਣਾ ਜਿਹੜਾ ਪਾਣੀ ਵਾਲਾ ਟਰੱਕ ਖੜਾ ਉਹ ਪਲੀਜ਼ ਟੋ ਕਰਨ ਲੱਗੀ ਹੈ। ਜਿਹੜੇ ਵੀ ਬੰਦੇ ਕੋਲ ਚਾਬੀ ਹੈਗੀ ਟਰੱਕ ਦੀ, ਇਹਨਾਂ ਨੂੰ ਇੱਧਰ ਉੱਧਰ ਮੂਵ ਕਰ ਲਓ। ਉਹ ਟਰੱਕ ਨਾ ਟੋ ਹੋ ਜਾਵੇ ਪਲੀਜ਼, ਜਿਹਦੇ ਕੋਲ ਵੀ ਚਾਬੀ ਆ ਤਾਂ। ਥੈਂਕ ਯੂ ਜੇਮਸ ਗੈਲੇਗਰ, ਥੈਂਕ ਯੂ ਸੋ ਮਚ ਫॉर योर टाइम ਐਂਡ ਥੈਂਕ ਯੂ ਫॉर ਸਪੋਰਟਿੰਗ ਅਸ। ਮੇਰੇ ਕੋਲ ਮੇਰਾ ਖਿਆਲ ਰਾਜਪਾਲ ਸਿੰਘ ਸੰਧੂ ਜੀ, ਤੁਸੀਂ 2 ਵਰਡ ਕਹਿਣੇ ਆ ਪਲੀਜ਼। ਇਹ ਬੇਕਰਸਫੀਲਡ ਤੋਂ ਆਏ ਨੇ ਜੀ ਭਾਜੀ ਹੁਣੀ, ਤੇ 2 ਮਿੰਟ ਲਈ ਇਹਨਾਂ ਕੋਲ ਜੀ। Let's make this a red state now. Together, let's make this a red state. We can do it. All of us working together. Yes. No, we are with you. Let's do it. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲਾਂ ਮੈਂ 2 ਹੀ ਕਰਨੀਆਂ ਜੀ। ਮੈਂ ਇੰਗਲਿਸ਼ ਤਾਂ ਨਹੀਂ ਕਰਦਾ, ਪੰਜਾਬੀ ਦੱਸ ਦੇਣਾ ਤੁਹਾਨੂੰ। ਜਿਹੜਾ ਇਹ ਬਿੱਲ ਹੈ ਨਾ, ਇਹਨੂੰ ਚੋਰ ਬਿੱਲ ਕਹਿੰਦੇ ਆ ਤੇ ਡਾਕੂ ਬਿੱਲ ਕਹਿੰਦੇ ਆ। ਇਸ ਬਿੱਲ ਨੂੰ ਇਹ ਹੈ ਸਾਰਾ ਜਾਨੀ ਕਿ ਕਹਿ ਲਓ ਵੀ ਆਪਾਂ ਨੂੰ ਕਹਿੰਦੇ ਵੀ ਜੌਬ ਕਰਨੀ ਹੈ, ਤੁਸੀਂ ਹੋਰ ਜਿਹੜਾ ਬਿਜ਼ਨਸ ਵਾਲੀਆਂ ਕਹਾਣੀਆਂ ਉਹ ਕਰ ਦਿਓ ਬੰਦ। ਤੇ ਇਹ ਇਸ ਤਰੀਕੇ ਨਾਲ ਲਿਆ ਰਹੇ ਨੇ ਵੀ ਤੁਸੀਂ ਮਜਬੂਰ ਹੋ ਜਾਓਗੇ ਆਪਦੇ ਆਪ ਹੀ 5-4 ਸਾਲਾਂ ਦੇ ਵਿੱਚ ਤੁਹਾਨੂੰ ਆਪਦੇ ਬਿਜ਼ਨਸ ਆਪ ਹੀ ਬੰਦ ਕਰਨੇ ਪੈਣੇ ਆ। ਇਕੱਲੇ ਸਟੋਰ ਨਹੀਂ, ਜਿਹੜੇ ਵੀ ਹੁਣ ਕਰਨ ਭਾਜੀ ਉਰੀ ਚਲਾਉਂਦੇ ਆਪਦਾ ਰੇਡੀਓ, ਇਹਨਾਂ ਦੇ ਰੇਡੀਓ ਸਟੇਸ਼ਨ ਤੋਂ ਵੀ ਸਾਰਾ ਸਮਾਨ ਚੱਕ ਕੇ ਲੈ ਜਾਣਾ ਉਹਨਾਂ ਨੇ। ਤੁਸੀਂ ਕੁਛ ਨਹੀਂ ਕਰ ਸਕਦੇ, ਨਾਲ ਉਹਦੇ ਪੈਰੀਂ ਹੱਥ ਵੀ ਲਾਉਣੇ ਪੈਣੇ। ਇੱਕ ਮੇਰੇ ਕੋਲ ਅੱਜ ਤੜਕੇ ਸਵੇਰ ਦੀ ਵੀਡੀਓ ਹੈ, ਮੇਰੇ ਕੋਲ ਟਾਈਮ ਨਹੀਂਗਾ, ਮੈਂ ਵੈਸੇ ਪਾ ਦੂੰਗਾ ਫੇਸਬੁੱਕ ਤੇ, ਇਹਨਾਂ ਨੂੰ ਦੇ ਦੂੰਗਾ। ਇੱਕ ਬੰਦਾ ਆਇਆ ਸੀਗਾ ਤੜਕੇ ਸਵੇਰੇ 4-5 ਵੀਰਾਂ ਚੱਕ ਕੇ ਲੈ ਗਿਆ, ਤੇ ਮੁੜ ਕੇ ਭਾਈ ਉਹ ਆਪਣਾ ਮੇਰੇ ਕੋਲੇ ਖੜਾ, ਮੈਂ ਕਿਹਾ ਵੀ ਕੱਢ ਇਹਦੇ ਚੋਂ। ਉਹ ਆਂਦਾ ਕਿੱਥੇ ਕਿਤੇ, ਉਹਦੇ ਕੋਲ ਪੈਸਾ ਹੈ ਨਹੀਂ ਸੀਗਾ, ਲੈ ਕੇ ਮੁੜ ਕੇ ਤੁਰ ਗਿਆ। ਆਪਾਂ ਸਾਰੇ ਜਨਰੇਟਡ ਹੋਈਏ। ਦੂਜੇ ਨੰਬਰ ਤੇ ਇਹ ਹੈ ਵੀ ਜੇ ਨਾ ਮੰਨੇ ਤੇ ਫਿਰ ਉਹਨੂੰ ਮੋਰਚੇ ਲਾਉਣੇ ਵਾ, ਜੋ ਮੋਦੀ ਕੀਤਾ ਨਾ ਥੱਲੇ, ਤੇ ਉਵੇਂ ਕਰਨਾ। ਸਮਾਨ ਸਾਰਾ ਪਿਆ ਆਪਣੇ ਕੋਲੇ।
ਇਹ ਇੱਕੋ ਇੱਕ ਬੇਕਰਸਫੀਲਡ ਸਿਟੀ ਹੈ ਜਿੱਥੇ ਯਾਨੀ ਅਮਰੀਕਾ ਦੇ ਵਿੱਚ ਜਿੰਨਾ ਚਿਰ ਮੋਰਚਾ ਚੱਲਿਆ ਸੀਗਾ ਇੰਡੀਆ ਦੇ ਵਿੱਚ ਉਹਨਾਂ ਚਿਰ ਇੱਥੇ ਮੋਰਚਾ ਲਾ ਕੇ ਰੱਖਿਆ ਬੇਕਰਸਫੀਲਡ ਸਿਟੀ ਦੇ ਵਿੱਚ ਤੇ ਸਾਡੇ ਕੋਲ ਸਾਰੇ ਹਥਿਆਰ ਪਏ ਆ ਤੇ ਸਾਰੇ ਕੈਲੀਫੋਰਨੀਆ ਟਰੈਵਲ ਜਿਹੜਾ ਮਿਊਜ਼ੀਅਮ ਮੇਰਾ ਬਣਾਇਆ ਹੋਇਆ ਹੈ ਹਰ ਇੱਕ ਥਾਂ ਤੇ ਜਾਣਾ ਮੈਂ ਜਿੱਥੇ ਵੀ ਵੱਡੇ ਇਵੈਂਟ ਹੁੰਦੇ ਆ ਤੇ ਉਹਨੂੰ ਵਿਖਾਈਦਾ ਕਿਵੇਂ 26 ਆਪਣਾ 56 ਛਾਤੀ ਵਾਲਿਆਂ ਨੂੰ ਥੱਲੇ ਕਰ ਦਈਦਾ ਇਹਦਾ ਗੱਲਾਂ ਹੀ ਕੁਛ ਨਹੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਯਾਰ ਇੱਕ ਨਾ ਆਪਣਾ ਭਰਾ ਟਰੱਕ ਲੈ ਕੇ ਬਰਫ਼ ਲੈ ਕੇ ਆਇਆ ਟਰੱਕ ਦੇ ਵਿੱਚ ਉਹ ਟਰੱਕ ਟੋ ਕਰਨ ਲੱਗੇ ਜਿਹੜਾ ਵੀ ਬੰਦਾ ਟਰੱਕ ਲੈ ਕੇ ਆਇਆ ਨਾ ਬਰਫ਼ ਦਾ ਪਲੀਜ਼ ਉਹ ਇਸ ਤੋਂ ਪਹਿਲਾਂ ਉਹ ਸਾਹਮਣੇ ਖੜਾ ਆ ਉਹ ਟੋ ਨਾ ਕਰ ਲੈਣ ਉਹ ਟਰੱਕ ਨੂੰ ਪਲੀਜ਼ ਰਿਮੂਵ ਕਰ ਲਓ ਉੱਥੋਂ ਜਾ ਕੇ। ਸਿਲਵਰ ਕਲਰ ਦਾ ਟਰੱਕ ਹੈ ਜੀ ਬਰਫ਼ ਲੈ ਕੇ ਆਏ ਉਹ ਆਪਾਂ ਨਾ ਸਾਰੇ ਜਣੇ ਬੜੇ ਪਿਆਰ ਨਾਲ ਇਕੱਠੇ ਹੋਏ ਆ ਦਿਸ ਵਾਸ ਆਵਰ ਲਾਈਕ ਹੰਬਲ ਰਿਕੁਐਸਟ ਕਿ ਆਪਾਂ ਬੜੇ ਪਿਆਰ ਨਾਲ ਇਸ ਪੀਸਫੁਲ ਪ੍ਰੋਟੈਸਟ ਲੈਟਸ ਕੀਪ ਇਟ ਪੀਸਫੁਲ। ਠੀਕ ਹੈ ਆਪਣੇ ਗ੍ਰਜਸ ਹੈਗੇ ਆ ਆਪਣੇ ਕੁਐਸਚਨਸ ਹੈਗੇ ਆ ਇਹਨਾਂ ਡਿਕਟੇਟਰੀਜ਼ ਲਈ ਇਹਨਾਂ ਪੋਲੀਟੀਸ਼ੀਅਨਸ ਲਈ ਉਹ ਹਰੇਕ ਗੱਲ ਦਾ ਜਵਾਬ ਨਹੀਂ ਦੇ ਸਕਦੇ ਨਾ ਆਪਾਂ ਹਰੇਕ ਦਾ ਆਪਾਂ ਮੰਗ ਸਕਦੇ ਆ ਪਰ ਉਹਨਾਂ ਕੋਲ ਟਾਈਮ ਉਹਨਾਂ ਕਿਹਾ देयर वाज अ सिक्योरिटी रीजन टू 40 ਬੰਦੇ ਉਹਦੇ ਪਿੱਛੇ ਖੜੇ ਸਾਡਾ ਕੋਈ ਕਿਸੇ ਨੇ ਪਰਸਨਲ ਨਹੀਂ ਹੈਗਾ ਪਰ ਉਹਦੀ ਸਿਕਿਉਰਿਟੀ ਜਿਹੜੀ ਆ ਉਹ ਕਹਿੰਦੇ ਸੀ ਕਿ ਨਹੀਂ ਜੀ देयर इज अ सिक्योरिटी रीजंस ਹੀਅਰ ਸੋ ਅਗੇਨ ਆਪਾਂ ਸਾਰਿਆਂ ਨੂੰ ਰਲ ਕੇ ਕੰਮ ਕਰਨੇ ਪੈਣੇ ਆ। ਆਵਰ ਨੈਕਸਟ ਸਪੀਕਰ ਇਜ਼ ਗੁਰਨੀਲ ਸਿੰਘ ਬੋਪਾਰਾਏ ਪਲੈਨਿੰਗ ਕਮਿਸ਼ਨਰ ਡਿਸਟ੍ਰਿਕਟ 5 ਸਟਾਕਟਨ। ਗੁਰਨੀਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। My name is Gurneil Singh Boparai. I'm on the City of Stockton Planning Commission for District 5. It has a lot of our industrial area and the Port of Stockton in that district. And I want to let you know there's a lot of theories about who's behind this bill. I can tell you who's behind this bill. It's the trial attorneys. It's the trial attorneys. You know why they are behind this bill? Because they want you to list your employees to OSHA so they can come after you and sue you if you put your hands on a criminal. That's what the trial attorneys are trying to do. They're trying to take your money. That's what's happening here. And Cortese, you know, he said that this wasn't a part of his bill. It clearly states in Section 12 of his bill that if this bill is passed, SB 553, employers will be prohibited from having their employees encounter criminals or shooters. That is clearly stated in Section 12 of this bill, yet he came here and said it wasn't. This is politics. He's not serving us. We need to start standing up with moderate politicians that have stood against this bill. Assemblymember Carlos Villalpudua is one of those politicians that is fighting this. Assemblymember Juan Alice is another politician that is fighting against SB 553. You just heard from Senator Brian Dale, who opposed this bill. These are the kind of politicians we need to support. We can't just start giving checks to whoever comes to the Gurdwara. We need to sit down and look at what their policies are, and we need to start holding these politicians accountable. Yes. And the second thing is we need to repeal Prop 47. We need to get 5% of the electorate to sign a petition, and we need to put a new proposition forward that eliminates Proposition 47. And for those of you who don't know who Proposition 47 is, it was passed in 2014 that makes it completely legal for criminals to come and steal up to $1,000 worth of items from your business. This is law today. We need to repeal this law. We need to put APCA needs to put this proposition forward and repeal Prop 47. There are people that are trying to take money from you. The trial attorneys are behind this, and they want OSHA to come after you. That's the reality of what's happening here. So please organize. You need to send letters. You need to call all your assembly members and senators and make sure that they oppose this bill. And if this bill is signed by the governor, I assure you, we will come with the proposition to kill this bill. We will not let this bill be law no matter what happens. Thank you so much for your time. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਸਾਨੂੰ ਚੇਤਾ ਰੱਖਣਾ ਚਾਹੀਦਾ ਵੀ ਇਹ ਜਿਹੜੇ ਪੋਲੀਟੀਸ਼ੀਅਨ ਆ ਸਾਡੇ ਵਾਸਤੇ ਕੀ ਕਰਦੇ, ਕਿਹਦਾ ਕੀ ਸਟੈਂਡ ਆ। ਆਪਾਂ ਨੂੰ ਚੇਤਾ ਭੁੱਲ ਜਾਂਦਾ ਆ ਵੀ ਇਸ ਬੰਦੇ ਨੇ ਕਿੱਧਰ ਵੋਟ ਪਾਈ ਸੀ। ਇਸ ਵੇਲੇ ਸਾਨੂੰ ਮਿਸਲੀਡ ਕਰ ਰਿਹਾ ਝੂਠ ਬੋਲ ਰਿਹਾ ਵੀ ਇਹ ਮੇਰੀ ਇਹਦੇ ਵਿੱਚ ਹੈ ਨਹੀਂ, ਸਾਡੇ EMPLOYEE ਇਹਨਾਂ ਨੂੰ ਰੋਕ ਸਕਦੇ ਆ। ਗੱਲ ਹੈ ਵੀ ਜਦੋਂ ਸਾਡੇ EMPLOYEE ਰੋਕਣਗੇ ਤੇ ਪੁਲਿਸ ਆ ਕੇ ਸਾਨੂੰ ਪੁੱਛਦੀ ਹੈ ਵੀ ਤੁਹਾਡੇ EMPLOYEE ਦਾ ਨਾਂ ਕੀ ਹੈ। Criminal at the end of the day is my employee who will stop them from stealing. It's already happening.
And this guy is misleading us, by saying it's not in there. And I already spent time at the jail to bail out my own employees because they stopped a shoplifter from stopping. So we need to remember that what they are saying, who said what, and we remember at the election time. It's very important. And other thing I'd like to mention that whatever Senate did, I heard they passed it. But what is the next step? We already compiled the 16 committee members who are doing today, and all the assembly members who's going to vote on this bill. All of us, it doesn't take much. We can draft a letter from your own email with your address on it. Send emails to all these representatives telling them how difficult it will be for you to exist and stay in business. So please remember and get the emails out. We'll organize it. Thank you. ਥੈਂਕ ਯੂ ਸੋ ਮਚ ਦੋ ਬੁਲਾਰੇ ਸਾਡੇ ਕੋਲ ਹੋਰ ਨੇ ਜੀ ਦੋਨੋਂ ਹੀ ਆਪਕਾ ਦੇ ਆਈ ਥਿੰਕ ਚੈਪਟਰ ਦੇ ਆਪਣੇ ਆਪਣੇ ਚੈਪਟਰ ਦੇ ਇਹ ਹੈਡ ਨੇ ਰੌਕੀ ਭਾਜੀ ਫਰਮ ਸੈਕਰਾਮੈਂਟੋ ਐਂਡ ਜਸਵੀਰ ਸਿੰਘ ਸਰਾਮ ਫਰਮ ਫ੍ਰੇਜ਼ਨੋ ਜਸਵੀਰ ਭਾਜੀ ਯੂ ਕਮ ਫਸਟ ਰੌਕੀ ਭਾਜੀ ਤੁਸੀਂ ਆ ਜਾਓ ਰੌਕੀ ਭਾਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ My name is Samarjit Singh Malli. ਮੇਰਾ ਨਾਮ Samarjit Singh Malli. I go by Rocky. As we all learned so far that this bill SB 553 is definitely against our industry. So we definitely say no to SB 553. No to SB 553. No! ਜਿਵੇਂ ਕਿ ਭਾਜੀ ਉਹਨਾਂ ਨੇ ਸਮਝਾਇਆ ਸਾਰਿਆਂ ਨੂੰ ਪਹਿਲਾਂ ਵੀ ਕਿ ਪ੍ਰੋਪ 47 ਤੇ ਆਲਰੇਡੀ ਆਪਣੇ ਉਹ ਗਲ 'ਚ ਇੱਕ ਮਰਿਆ ਸੱਪ ਪਿਆ ਹੀ ਹੋਇਆ ਜੀ ਪਹਿਲਾਂ ਹੀ ਹਨਾ ਤੇ SB 553 ਪਾਸ ਤਾਂ ਹੋ ਚੁੱਕਿਆ ਪਰ ਜਿੱਦਣ ਇਹ ਲਾਅ ਬਣ ਗਿਆ ਉਦੋਂ ਇਹਨੇ ਪ੍ਰੋਪ 47 ਨੂੰ ਹੋਰ ਵਧਾਵਾ ਦੇ ਦੇਣਾ ਹੈਗਾ ਆ ਤੇ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੋ ਗਈਆਂ ਤੇ ਕ੍ਰਿਮੀਨਲ ਦੇ ਕੋਲ ਜਸਟ ਸਿਰਫ ਸਮਾਨ ਚੱਕ ਕੇ ਫ੍ਰੀ ਵੀ ਸਮਾਨ ਲੈ ਕੇ ਜਾਣ ਦਾ ਇਕੱਲਾ ਉਹਦੇ ਕੋਲ ਇੱਕ ਆਪਸ਼ਨ ਹੀ ਰਹਿ ਜਾਣੀ ਸਟੋਰ ਬੰਦ ਹੋਣ ਦੇ ਚਾਂਸਸ ਹੈਗੇ ਆ ਤੇ ਤੁਹਾਡੇ ਉੱਤੇ ਲਾ ਸੂਟ ਵੀ ਫਾਈਲ ਹੋ ਸਕਦੇ ਆ ਲਾ ਸੂਟ ਇਕੱਲੇ ਜਿਵੇਂ ਕਿ ਆਪਣੇ ਵੀਰ ਨੇ ਸਮਝਾਇਆ ਹੋਣੀ ਹਾਲੇ ਕਿ ਲਾ ਸੂਟ ਇਕੱਲਾ ਤੁਹਾਡਾ EMPLOYEE ਨਹੀਂ ਪਰ ਜਿਹੜਾ ਸ਼ਾਪਲਿਫਟਰ ਹੈਗਾ ਆ under the law SB 553 if it becomes a law then under a hold of charges under kidnapping if somebody tries to stop the shoplifter he can literally come back after a retailer to sue you for stopping him it doesn't just end there there are customers at the same time if the customers know that SB 553 has become a law that customer's life is under threat then the customer's life is in danger when there's actually a brawl happening there's a brawl between employee and the shoplifter and the customers inside the store with the kids if they're threatened something happens to them then there's another lawsuit coming against you so we're not just watching shoplifter employees we're watching the rest of the people who are inside the store so we definitely say no to SB 553 it is totally not for small businesses I truly appreciate all of you the whole California I see right here standing united against this bill which is not in our favor at all. Thank you. And one more thing I want to say. One more thing when we were talking I was talking to my team yesterday we came up with a bunch of points that what needs to be said when everybody's here. So well they all said everything but one thing I want to say do we really want to raise our kids in an environment where the crime is free? No! I have a 7-year-old kid. I don't want my kid to see somebody walking out with a free product and says, Dada, can we do that too? What do we have to say? Can we do that? No! So no to SB 553! No! Thank you. Thank you, Paji. I have a couple more speakers. ਸਾਡੇ ਨਾਲ Daljit Singh Sarai. Before I bring Daljit Singh Sarai, I have Core-Mark representative Todd Bugwell. Todd, please. Give a big hand, sir. Thank you. Thank you. Hello, everybody. I just wanted to come out and let you know that we are absolutely against 553 as well. We are in support with you. It not only affects you, but it affects everybody in the community. It affects everybody living here, and we need to do what we can to bring back the law, bring back the system, and not penalize those of us who are trying to
contribute to the community and do the right thing. So I just want you to know that you have my vote, you have my friends' votes, my coworkers' votes, and everybody who's coming into your store to stop 553. So stop no 553. No 553. No 553. Thank you. Thank you so much, Todd. Thank you. Bigger corporations, they are with us in this hard time to stop SB 553. Now I have Daljit Singh Sran from Fresno. ਸਾਰਿਆਂ ਨੂੰ ਮੈਂ ਬੇਨਤੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ So first of all, shout out to everyone. Thank you everyone for coming here and raising our voice against these laws that are morally incorrect. ਜਿਹੜੇ ਆਪਣੇ ਇਹ ਲਾਅ ਬਣਾ ਰਹੇ ਆ ਪੋਲੀਟੀਸ਼ੀਅਨ ਇੱਥੇ ਆਏ ਸਕੇ ਤੁਹਾਨੂੰ ਤੁਸੀਂ ਦੇਖ ਲਿਆ ਆ ਵੀ ਕੀ ਕੁਝ ਕੀਤਾ ਕੋਈ ਸਵਾਲ ਦਾ ਜਵਾਬ ਨਹੀਂ ਦਿੱਤਾ ਮੁੱਕਰ ਗਏ ਆਪਣੀ ਜ਼ੁਬਾਨ ਤੋਂ ਮੈਂ ਆਪਣੇ ਸਾਰੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਇਲੈਕਸ਼ਨਾਂ ਦੇ ਵਿੱਚ ਆਪਾਂ ਸੋਚ ਕੇ ਵੋਟ ਪਾਇਆ ਕਰੀਏ ਆਪਾਂ ਇੰਡੀਆ ਵਾਲਾ ਕੰਮ ਨਾ ਕਰੀਏ ਵੋਟ ਬੈਂਕ ਪੋਲਿਟਿਕਸ ਵੀ ਇੱਕ ਆਪਣੀ ਸਾਰੀ ਕਮਿਊਨਿਟੀ ਵੋਟ ਇੱਕ ਪਾਸੇ ਕਰੀਏ ਆਪਾਂ ਨੂੰ ਆਪਣੇ ਹਿੱਤ ਪਹਿਲਾਂ ਰੱਖ ਕੇ ਵੋਟ ਪਾਉਣੀ ਚਾਹੀਦੀ ਆ ਮੈਂ ਗੁਜ਼ਾਰਿਸ਼ ਕਰੂੰਗਾ ਪਲੀਜ਼ ਜਿਹੜੇ ਸਾਡੀ ਮੈਂ ਤਾਂ ਬਹੁਤ ਛੋਟਾ ਉਮਰ ਵਿੱਚ ਜਿਹੜੇ ਸਾਡੇ ਵੱਡੇ ਆ ਸਿਆਣੇ ਅੰਕਲ ਜੀ ਜਿੰਨੇ ਵੀ ਆ ਸਾਡੇ ਪਿਓਾਂ ਵਰਗੇ ਦਾਦਿਆਂ ਵਰਗੇ ਉਮਰ ਦੇ ਹੈਗੇ ਆ ਮੈਂ ਸਾਰਿਆਂ ਨੂੰ ਸਿਮਰ ਬੇਨਤੀ ਕਰੂੰਗਾ ਵੀ ਪਲੀਜ਼ ਆਪਾਂ ਵੱਧ ਤੋਂ ਵੱਧ ਆਪਣੀਆਂ ਵੋਟਾਂ ਬਣਾਈਏ ਏਕਤਾ ਰੱਖੀਏ ਆਪਾਂ ਆਪਸ ਵਿੱਚ ਨਾ ਲੜੀਏ ਆਪਾਂ ਅੱਜ ਏਕਤਾ ਦਿਖਾਈਏ ਬਹੁਤ ਵੱਡੀ ਮਿਸਾਲ ਆ ਇਹ ਠੀਕ ਆ ਜੀ ਤੇ ਮੈਂ ਇਹੀ ਕਹੂੰਗਾ ਬਈ ਅੱਜ ਜਿਹੜੇ ਲਾਅ ਬਣ ਰਹੇ ਆ ਤੁਹਾਡੇ ਸਾਹਮਣੇ ਆ ਆਪਾਂ ਨੂੰ ਇਕੱਲੇ ਆਪਣੀ ਕਮਿਊਨਿਟੀ ਨਹੀਂ ਜਿਹੜੇ ਅਮਰੀਕਨ ਕਮਿਊਨਿਟੀ ਆ ਉਹਨਾਂ ਦਾ ਵੀ ਇਹੀ ਦਰਦ ਆ ਮੇਨ ਸਟ੍ਰੀਮ ਜਿਹੜੀ ਹੋਰ ਕਮਿਊਨਿਟੀਆਂ ਦੇ ਬੰਦੇ ਆ ਆਪਾਂ ਨੂੰ ਵੱਧ ਤੋਂ ਵੱਧ ਪੋਲਿਟਿਕਸ ਇਨਵੋਲਵ ਹੋਣਾ ਚਾਹੀਦਾ ਤੇ ਉਹਨਾਂ ਨੂੰ ਆਪਾਂ ਨਾਲ ਆਪਣਾ ਜਿਹੜਾ ਦੁੱਖ ਦਰਦ ਆ ਇਹ ਪੋਲੀਟੀਸ਼ੀਅਨ ਨਹੀਂ ਸਮਝਦੇ they do not understand the pain and the sacrifice of our parents of us who we have set up our businesses working 12-hour shifts night shifts graveyard shifts ਰਾਤਾਂ ਨੂੰ ਸਟੋਰ ਬੰਦ ਕਰਦੇ ਰਹੇ ਆ ਡਰੱਗ ਡੀਲਰ ਆਉਂਦੇ ਆ ਗੈਂਗਸਟਰ ਆਉਂਦੇ ਆ ਹੋਮਲੈਸ ਬੰਦੇ ਆਉਂਦੇ ਆ ਆਪਾਂ ਨੂੰ ਲੋਕ ਮੁੰਡਿਆਂ ਨੂੰ ਵੀ ਮਾਰਦੇ ਆ ਗਾਲਾਂ ਵੀ ਕੱਢ ਕੇ ਜਾਂਦੇ ਬਹੁਤ ਕੁਝ ਹੁੰਦਾ ਆ ਆਪਣੇ ਨਾਲ ਪਰ ਆਪਣਾ ਜਿਹੜਾ ਦਰਦ ਆ ਆਪਾਂ ਕਦੀ ਬਿਆਨ ਨਹੀਂ ਕੀਤਾ ਪਰ ਆ ਜਿਹੜੇ ਪਲੇਟਫਾਰਮ ਆ ਬਹੁਤ ਵਧੀਆ ਗੱਲ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੂੰਗਾ ਜਿੰਨੇ ਆਰਗੇਨਾਈਜ਼ਰ ਆ ਵੀ ਆਪਾਂ ਆਪਣਾ ਜਿਹੜਾ ਦੁੱਖ ਦਰਦ ਆ ਉਹ ਵੀ ਆਪਾਂ ਦੁਨੀਆ ਨੂੰ ਦੱਸੀਏ ਵੀ ਸਾਡੇ ਨਾਲ ਆਹ ਪ੍ਰੋਬਲਮਾਂ ਆ ਰਹੀਆਂ ਤੇ ਜਿਹੜੇ ਪੋਲੀਟੀਸ਼ੀਅਨ ਆ ਆਪਾਂ ਆਪਣੀ ਵੋਟ ਜਿਹੜੀ ਵੋਟਾਂ ਜਿਹੜਾ ਪਾ ਰਹੇ ਆ ਆਪਾਂ ਧਿਆਨ ਨਾਲ ਵੋਟ ਪਾਇਆ ਕਰੀਏ ਤਾਂ ਆਪਾਂ ਚੇਤੇ ਵੀ ਰੱਖੀਏ ਪੋਲੀਟੀਸ਼ੀਅਨ ਨੂੰ ਇਹ ਨਾ ਹੋਵੇ ਮੁੜ ਕੇ ਆਪਾਂ ਚੇਤੇ ਭੁਲਾ ਕੇ ਬਹਿ ਜਾਈਏ ਸੋ ਸਾਰਿਆਂ ਨੂੰ ਬੇਨਤੀ ਹੀ ਕਰੂੰਗਾ ਗੁਜ਼ਾਰਿਸ਼ English ਵਿੱਚ ਕਹੂੰਗਾ do we want SB 553 no do we want SB 553 no ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡੇ ਕੋਲ ਦੋ ਬੁਲਾਰੇ ਹੋਰ ਨੇ ਤੋਂ ਪਹਿਲਾਂ ਮੈਂ ਸਾਡੀਆਂ ਆਰਗੇਨਾਈਜੇਸ਼ਨ ਨੇ ਜਿਨ੍ਹਾਂ ਦਾ ਅਸੀਂ ਧੰਨਵਾਦ ਕਰਨਾ ਚਾਹਾਂਗੇ ਗੁਰਦੁਆਰਾ ਸਾਹਿਬ ਰੋਜ਼ਵੈਲ ਉੱਥੋਂ ਬਲਜਿੰਦਰ ਸਿੰਘ ਜੌਲ ਭਾਜੀ ਕੁਲਵੰਤ ਸਿੰਘ ਖਹਿਰਾ ਭਾਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਚਾਹ ਦਾ ਤੇ ਲੰਗਰ ਦਾ ਪ੍ਰਬੰਧ ਕੀਤਾ ਡਿਕਸਨ ਤੋਂ ਸਾਡੇ ਸਿਕੰਦਰ ਸਿੰਘ ਭਾਜੀ ਹੁਣੀ ਪੰਜਾਬੀ ਢਾਬਾ ਜਿਨ੍ਹਾਂ ਨੇ ਆ ਕੇ ਇੱਥੇ ਸਮੋਸਿਆਂ ਦਾ ਚਾਹ ਦਾ ਲੰਗਰ ਲਾਇਆ ਸਿਕੰਦਰ ਭਾਜੀ ਹਮੇਸ਼ਾ ਤੁਸੀਂ ਵੱਧ ਚੜ੍ਹ ਕੇ ਸੇਵਾ ਕਰਦੇ ਹੋ ਜਦੋਂ ਵੀ ਕਮਿਊਨਿਟੀ ਦਾ ਕੋਈ ਕੰਮ ਹੋਵੇ ਥੈਂਕ ਯੂ ਸਿਕੰਦਰ ਭਾਜੀ ਫ੍ਰੈਜ਼ਨੋ ਤੋਂ ਸਾਡੇ ਡੇ ਐਂਡ ਨਾਈਟ ਵੀਡੀਓ ਵਾਲੇ ਪਰਮਜੀਤ ਸਿੰਘ ਭਾਜੀ ਹੁਣੀ ਭੁਪਿੰਦਰ ਸਿੰਘ ਚਾੜਲਾ ਹੁਣੀ ਇਹਨਾਂ ਨੇ ਬਹੁਤ ਉੱਥੋਂ ਕੰਮ ਕੀਤਾ ਡਟ ਕੇ ਆਪਣੇ ਭਾਜੀ ਜਸਵੀਰ ਸਿੰਘ ਸਰਾਂ ਉਹਨਾਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਵੀ ਹੋ ਸਕਦਾ ਮੇਰੇ ਕੋਲ ਇੱਕ ਭਾਜੀ ਇਹਨਾਂ ਨੇ ਇਤਰਾਜ਼ ਕੀਤਾ ਸੀਗਾ ਕਿ ਮੈਂ ਉਹਨੂੰ ਕਹਿਤਾ ਕਿ ਸਾਰੇ ਲੀਡਰ ਬਣਨ ਨੂੰ ਫਿਰਦੇ ਆ ਉਸ ਵੇਲੇ ਆਈ ਥਿੰਕ ਮਾਹੌਲ ਹੀ ਇਦਾਂ ਦਾ ਬਣ ਗਿਆ ਸੀਗਾ ਭਾ ਸੌਰੀ ਜੇ ਤੈਨੂੰ ਇਤਰਾਜ਼ ਹੈ ਇਸ ਗੱਲ ਦਾ ਤੇ ਜੇ ਤੁਸੀਂ 2 ਮਿੰਟ ਲੈਣੇ ਤਾਂ ਹੁਣ ਆ ਜਾ ਮੇਰਾ ਵੀਰ ਆ ਜਾ ਅਸੀਂ ਸਾਰਿਆਂ ਨੂੰ ਖੁਸ਼ ਤਾਂ ਨਹੀਂ ਕਰ ਸਕਦੇ ਪਰ ਜਿਨ੍ਹਾਂ ਇਹ ਵੀ ਨਹੀਂ ਗੱਲ ਹੈਗੀ ਭਰਾਵੇਂ ਤੋਂ ਡਰਦੇ ਨੇ ਨਹੀਂ ਜਸ ਜੋਗੇ ਵੀਰੇ ਆਲੋ 2 ਸ਼ਬਦ ਕਹੋ ਤੁਸੀਂ ਇਸ ਤੋਂ ਬਾਅਦ ਕੁਲਵੰਤ ਸਿੰਘ ਖਹਿਰਾ ਹੋਣੀ ਮਿਹਰਬਾਨੀ ਜੀ ਹੋਰ ਵੀ ਕਿਸੇ ਨੇ ਬੋਲਣਾ ਆ ਤੁਹਾਡੀ ਆਪਣੀ ਸਟੇਜ ਆ ਇਹ ਮੇਰੀ ਸਟੇਜ ਨਹੀਂ ਹੈਗੀ ਨਾ ਸਾਡੇ ਰੈਡਿੰਗ ਵਾਲਿਆਂ ਦੀ ਤੁਹਾਡੀ ਸਾਰਿਆਂ ਦੀ ਆ ਤੁਹਾਡੇ ਸਾਰਿਆਂ ਤੋਂ ਬਿਨਾਂ ਜੇ ਤੁਸੀਂ ਇੱਥੇ ਆਉਂਦੇ ਨਾ ਅਸੀਂ 3 ਜਣੇ ਇੱਥੋਂ ਬਹਿ ਕੇ ਸਮੋਸੇ ਖਾ ਕੇ ਚੱਲ ਜਾਣਾ ਸੀਗਾ ਸਾਡੀ ਕਿਸੇ ਨੇ ਗੱਲ ਵੀ ਨਹੀਂ ਸੁਣਨੀ ਸੋ ਥੈਂਕ ਯੂ ਵੈਰੀ ਮਚ ਬਾਕੀ ਤੁਹਾਡਾ ਭਾਜੀ ਸੁਖਵਿੰਦਰ ਸਿੰਘ ਜੀ ਇਹਨਾਂ ਦੇ ਆਪਣੇ ਵਿਚਾਰ ਰੱਖਣਗੇ ਸੁਖਵਿੰਦਰ ਭਾਜੀ ਸਭ ਤੋਂ ਪਹਿਲਾਂ ਆਏ ਹੋਏ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਇੱਕ ਵਾਰੀ ਜਿਹੜਾ ਜੁਕਾਰਾ ਐਨ ਪੂਰੇ ਜੋਸ਼ੋ ਆਵਾਜ਼ ਦੇ ਵਿੱਚ ਕੱਢਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਜਦੋਂ ਆਪਣੇ ਜਿਨ੍ਹਾਂ ਨੇ ਮੈਨੂੰ ਨਾਮ ਉਹਨਾਂ ਦਾ ਯਾਦ ਭੁੱਲ ਗਿਆ ਜਿਹੜੇ ਨਹੀਂ ਜਿਨ੍ਹਾਂ ਨੇ ਬਿੱਲ ਲੈ ਕੇ ਆਉਂਦਾ ਡੇਵ ਕੋਟੀ ਜੀ ਉਹਨੂੰ ਮੇਰਾ ਕੁਐਸਚਨ ਇਹੀ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਜਿਹੜਾ ਪਹਿਲਾਂ ਬਿੱਲ ਉਹਨਾਂ ਨੇ ਬਣਾਏ ਹੋਏ ਆ ਕਿ $950 ਜਿਹੜੇ ਆ ਉਹ ਤੱਕ ਜਿਹੜੀ ਥੈਫਟ ਹੁੰਦੀ ਆ ਉਹ ਤੋਂ ਥੱਲੇ ਕੋਈ ਵੀ ਕ੍ਰਿਮੀਨਲ ਚਾਰजेस ਜਿਹੜੇ ਆ ਉਹ ਫਾਈਲ ਨਹੀਂ ਹੁੰਦੇ ਇੱਕ ਤਾਂ ਉਹਦੇ ਬਾਰੇ ਉਹਨੂੰ ਮੈਂ ਕਹਿਣਾ ਸੀਗਾ ਵੀ can you guys bring another bill to bring that 950 from 950 to 50 or max $100 second ਜਿਹੜੇ law enforcement ਆ why cannot they
implement the law they have already. If somebody is stealing, come to your store and steal the stuff. If they put them behind the bar right the way, on top of that, if judiciary can give them a longer punishment, automatically we are protected. That was the only thing I was going to talk to you. So ਮੇਰੇ ਵੀਰ ਦਾ ਮੈਂ ਉਹਦੇ ਕੋਲ ਵੀ ਸੌਰੀ ਮੰਗਦਾ ਜੇ ਮੈਨੂੰ ਮੇਰੇ ਵਰਡ ਉਹਨਾਂ ਨੂੰ ਥੋੜੇ ਹੀਟਰ ਲੱਗਿਆ. ਦੈਟ ਵਾਜ਼ ਮੇਰੀ ਕੋਈ ਟੈਨਸ਼ਨ ਇੱਦਾਂ ਨਹੀਂ ਸੀਗੀ, ਮੈਂ ਆਪਣੀ ਗੱਲ ਕਹਿਣੀ ਮੰਗਦਾ ਸੀਗਾ ਔਰ ਥੋੜ੍ਹਾ ਜਿਹਾ ਮੇਰੇ ਵਿੱਚ ਹੈਗਾ ਵੀ ਮੈਂ ਜੇ ਕਹਿਣੀ ਚਾਹੁੰਦਾ ਤਾਂ ਫਿਰ ਮੇਰੀ ਵੀ ਕੋਸ਼ਿਸ਼ ਹੁੰਦੀ ਕਿ ਮੈਂ ਆਪਣੀ ਜਿਹੜੀ ਗੱਲ ਉਹ ਕਹਾਂ. ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਵੀਰ ਕੋਲੋਂ ਸੌਰੀ ਮੰਗਦਾ ਜੇ ਉਹਨਾਂ ਨੇ ਮੇਰੀ ਗੱਲ ਕੋਈ ਬੁਰੀ ਗੱਲ ਲੱਗੀ ਆ. ਸੋ ਇੱਕ ਵਾਰੀ ਫੇਰ ਡੂ ਵੀ ਵਾਂਟ SB 553? No! Do we want SB 553? No! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਇੱਕ ਤਾਂ ਆਪਣਾ ਪੰਜਾਬੀਆਂ ਦਾ ਖੂਨ ਉਦਾਂ ਹੀ ਬਹੁਤ ਗਰਮ ਹੁੰਦਾ ਆ, ਇੱਕ ਤੋਂ 110 ਗਰਮ ਹੀ ਆ, ਸੋ ਇੰਨਾ ਕੁ ਤਾਂ ਬਣਦਾ ਵੀ ਆ. ਨਾਲੇ ਇੱਥੇ ਆਪਾਂ ਨੂੰ ਡਾਂਗ ਸੋਟਾ ਖੜਕਾਉਣ ਦਾ ਟਾਈਮ ਨਹੀਂ ਮਿਲਦਾ. ਪੰਜਾਬ 'ਚ ਤਾਂ ਆਪਾਂ ਚਲੋ ਮਾੜਾ ਮੋਟਾ ਖੜਕਾ ਦੜਕਾ ਕਰ ਲਈਦਾ, ਕੋਈ ਗੱਲ ਨਹੀਂ, ਆਪਾਂ ਦੋਨੇ ਜਣੇ ਸੌਖੇ ਜਾਵਾਂਗੇ ਘਰ ਨੂੰ. ਸਾਡੇ ਨਾਲ ਸੁਖਵੀਰ ਸਿੰਘ ਭੰਡਾਲ ਭਾਜੀ ਹੁਣੀ, ਇਹ ਵੀ 2 ਮਿੰਟ ਤੁਹਾਡੇ ਨਾਲ ਗੱਲਬਾਤ ਕਰਨਗੇ. ਉਸ ਤੋਂ ਬਾਅਦ ਮੇਰੇ ਕੋਲ ਤਰਨ ਅਰੋੜਾ ਨੇ, ਇਹ ਮਿਸੀਸੀਪੀ ਤੋਂ ਆਇਆ ਭਰਾ ਸਾਡਾ, ਸਾਨੂੰ ਸਪੋਰਟ ਕਰਨ ਸਿਰਫ ਕਿਉਂਕਿ ਪੰਜਾਬੀ ਜਿਹੜੀ USA ਸੁਣਦਾ ਸੀਗਾ. ਮੈਂ ਤਾਂ ਇਸ ਵੀਰ ਦਾ ਬਹੁਤ ਧੰਨਵਾਦ ਕਰਦਾ ਵੀ 5-4 ਘੰਟੇ ਦੀ ਫਲਾਈਟ ਫੜ ਕੇ ਇੱਥੇ ਸਾਨੂੰ ਸਪੋਰਟ ਕਰਨ ਆਇਆ. ਉਹਨੇ ਇੱਕ ਬਹੁਤ ਵਧੀਆ ਗੱਲ ਕਹੀ, ਮੈਂ ਕਹੂੰਗਾ ਉਹ ਵੀ ਆ ਕੇ ਰਿਪੀਟ ਕਰਨਗੇ ਕਿ ਜਿਹੜਾ OSHA ਬਿੱਲ ਆ, ਤੁਹਾਨੂੰ ਤੁਸੀਂ ਸਾਰੇ ਬਿਜ਼ਨਸਮੈਨ ਹੋ, ਤੁਹਾਨੂੰ ਪਤਾ ਸਟੇਟ ਦਾ ਬਿੱਲ ਹੈ ਕਿ ਫੈਡਰਲ ਦਾ ਆ? ਹਮੇਸ਼ਾ ਜਿਹੜੇ ਲਾਜ਼ ਆ OSHA ਲਾਜ਼ ਇਟਸ ਆਲ ਫੈਡਰਲ, ਸਟੇਟ ਇੰਪਲੀਮੈਂਟ ਨਹੀਂ ਕਰ ਸਕਦੀ. ਜਿਹੜਾ ਕਹਿ ਕੇ ਗਿਆ ਨਾ ਇੱਥੇ ਕਿ OSHA ਦੇ ਅਸੀਂ ਗਾਈਡਲਾਈਨਸ ਦੇ ਰਹੇ ਹਾਂ, OSHA ਇਜ਼ ਏ ਫੈਡਰਲ ਐਂਡ ਵਨਸ ਏ ਈਅਰ ਤੁਹਾਨੂੰ ਆ ਕੇ ਚੈੱਕ ਕਰ ਸਕਦੀ ਹੈ. ਦੇ ਹੈਵ ਨਥਿੰਗ ਟੂ ਡੂ ਵਿਦ OSHA. ਠੀਕ ਆ ਮਨਦੀਪ ਭਾਜੀ? ਸੁਖਬੀਰ ਭੰਡਾਲ ਜੀ. ਹਾਂਜੀ, ਮੈਂ ਫ੍ਰਿਜ਼ਨੋ ਤੋਂ ਹਾਂ. ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ. ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੀ ਵੀ ਕਮਿਊਨਿਟੀ ਤੋਂ ਆਏ ਹੋਏ ਆ, ਕਿਉਂਕਿ ਫ੍ਰਿਜ਼ਨੋ ਅਸੀਂ ਦੇਖਦੇ ਹੁੰਦੇ ਬਹੁਤ ਕਮਿਊਨਿਟੀਜ਼ ਦੇ ਨਾਲ ਆਪਣੇ ਨਾਲ ਜੁੜੇ ਹੋਏ ਆ. ਸੋ ਸਾਰਿਆਂ ਦਾ ਤਹਿ ਦਿਲੋਂ ਬਹੁਤ ਧੰਨਵਾਦ. ਬਾਕੀ ਗੱਲ ਜਿਹੜੀ ਇੱਥੇ ਨਹੀਂ ਮੁੱਕਣੀ, ਆਪਾਂ ਇੱਥੇ ਸਾਰੇ ਜਣੇ ਪੰਜਾਬੀਆਂ ਵਾਂਗੂ ਕਾਫੀ ਜੋਸ਼ ਵਿੱਚ ਆ. ਆਪਾਂ ਨੂੰ ਇਹ ਗੱਲ ਆਪਣੇ ਘਰੇ ਖੜਨੀ ਪੈਣੀ, ਨਾਲ ਆਪਣੇ ਸਟੋਰਾਂ ਤੇ. ਆਪਾਂ ਨੂੰ ਪਤਾ ਵਾ ਕਿ ਜਿੰਨੇ ਵੀ ਰਿਪਬਲਿਕਨ ਅਸੈਂਬਲੀਮੈਨ ਜਾਂ ਸੈਨੇਟਰ ਉਹ ਆਪਣੇ ਨਾਲ ਆ, ਸੋ ਉਹਨਾਂ ਨੂੰ ਬਾਰ-ਬਾਰ ਕਹਿਣ ਦੇ ਨਾਲ ਗੱਲ ਨਹੀਂ ਬਣਨੀ. ਧੰਨਵਾਦ ਆਪਾਂ ਕਰਦੇ ਹਾਂ ਕਿ ਉਹ ਆਪਣੇ ਨਾਲ ਆ. ਜਿਹੜੇ ਵੀ ਆਪਾਂ ਏਰੀਏ ਵਿੱਚੋਂ ਆਏ ਆ, ਸਪੈਸ਼ਲੀ ਬੇ ਏਰੀਏ 'ਚੋਂ ਜਿਹੜੇ ਭਰਾ ਆਏ ਆ, ਉੱਥੇ ਡੈਮੋਕ੍ਰੈਟ ਜਿਹੜੇ ਰਿਪਰੈਜ਼ੈਂਟੇਟਿਵ ਆ, ਉਹਨਾਂ ਨੂੰ 2-2 4-4 ਜਣੇ ਮਿਲ ਕੇ ਉਹਨਾਂ ਦੇ ਕੋਲ ਜਾਓ. ਆਪਾਂ ਇਹ ਕੰਮ ਇੱਥੇ ਛੱਡ ਕੇ ਨਹੀਂ ਜਾਣਾ ਵੀ ਥਾਪੀਆਂ ਮਾਰ ਕੇ ਚੱਲ ਜਾਣਾ ਖਰੇ ਕੰਮ ਹੋ ਗਿਆ ਵਾ. ਇਹ ਅੱਜ ਸ਼ੁਰੂ ਹੋਇਆ ਕੰਮ ਆਪਣਾ, ਆਪਾਂ ਸ਼ੁਰੂ ਕਰਕੇ ਵਾਪਸ ਲਿਜਾ ਕੇ ਜਿਹੜੇ ਆਪਣੇ ਡੈਮੋਕ੍ਰੈਟ ਆ, ਜਿਹੜੇ ਆਪਣੇ ਨਾਲ ਮਿਲ ਸਕਦੇ ਆ, ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਡੈਮੋਕ੍ਰੈਟ ਜਿਹੜੇ ਆਪਣੇ ਵਿਰੁੱਧ ਆ. ਸੋ ਆਪਣੇ ਏਰੀਏ ਦੇ ਵਿੱਚ ਜੇ ਆਪਾਂ ਲਾਮਬੰਦ ਹੋ ਕੇ 2-2 4-4 ਭਰਾ ਬਿਜ਼ਨਸਮੈਨ ਉਹਨਾਂ ਨੂੰ ਮਿਲਾਂਗੇ, ਆਪਣੀ ਗੱਲ ਜਿਹੜੀ ਉਹਨਾਂ ਮੋਹਰੇ ਰੱਖਾਂਗੇ, ਹੋ ਸਕਦਾ ਇੱਕ ਨੂੰ ਤੋੜਾਂਗੇ, ਇੱਕ 2 ਨੂੰ ਤੋੜੂਗਾ, 2 ਤੋਂ 4 ਜਦੋਂ ਆਪਾਂ 5-7 ਇੱਧਰ ਰਿਪਬਲਿਕਨ ਵੱਲ ਲੈ ਆਂਦੇ ਤੇ ਆਪਣਾ ਬਿੱਲ ਜਿਹੜਾ ਇਹ ਫੇਲ ਹੋ ਜਾਊਗਾ ਤੇ ਆਪਾਂ ਨੂੰ ਇਸ ਚੀਜ਼ ਦਾ ਬੜਾ ਜਿਹੜਾ ਫਾਇਦਾ ਹੋਊਗਾ. 2 ਗੱਲਾਂ ਮੈਂ ਹੋਰ ਕਹਿਣੀਆਂ ਕਿ ਇਸ ਬਿੱਲ ਦੇ ਨਾਲ ਕੱਲਾ ਇਹ ਆਪਣਾ ਜਿਹੜਾ ਕ੍ਰਾਈਮ ਆ ਜਾਂ ਸ਼ੌਪਲਿਫਟਿੰਗ ਦਾ ਇਹ ਹੀ ਨਹੀਂ ਹੈਗਾ. ਜਿਹੜੇ ਵੀ ਆਪਾਂ ਸਾਰੇ ਇੱਥੇ ਸਟੋਰ ਓਨਰ ਆ, ਦੱਸੋ ਮੈਨੂੰ ਤੁਹਾਡੀ ਇੰਸ਼ੋਰੈਂਸ ਜਿਹੜੀ ਗੈਸ ਸਟੇਸ਼ਨਾਂ ਦੀ, ਲਿਕਰ ਸਟੋਰਾਂ ਦੀ, ਕੀ ਉਹ ਡਬਲ ਨਹੀਂ ਹੋ ਗਈ? 70-80% ਕੰਪਨੀਆਂ ਛੱਡ ਗਈਆਂ ਇੱਥੇ ਕੰਮ ਕਰਨਾ ਇੰਸ਼ੋਰੈਂਸ ਦੀਆਂ. ਸੋ ਜਦੋਂ ਇੰਸ਼ੋਰੈਂਸ ਵਿੱਚ ਕੰਪੀਟੀਸ਼ਨ ਹੈ ਨਹੀਂਗਾ ਤੇ ਸਾਡੇ ਪ੍ਰੀਮੀਅਮ ਜਿਹੜੇ ਉਹ ਸਕਾਈ ਹਾਈ ਹੋਣੇ ਆ. ਸੋ ਸਾਨੂੰ ਇਹ ਇੱਕ ਪਾਸਿਓਂ ਮਾਰ ਨਹੀਂ ਪੈਣੀ, ਬਹੁਤ ਥਾਵਾਂ ਤੋਂ ਮਾਰ ਪੈਣੀ ਆ. ਸੋ ਅਖੀਰ ਵਿੱਚ ਮੈਂ ਫੇਰ ਜਿੱਥੇ ਸਾਰੀਆਂ ਕਮਿਊਨਿਟੀਜ਼ ਦਾ ਧੰਨਵਾਦ ਕਰਦਾ ਵਾਂ ਤੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਉੱਥੋਂ ਮੈਂ ਇਹ ਫਿਰ ਕਹੂੰਗਾ ਕਿ ਇਹ ਹਜੇ ਅੱਜ ਆਪਾਂ ਨਵਾਂ ਬੀਜ ਜਿਹੜਾ ਬੀਜਿਆ ਵਾ ਆਪਾਂ ਵਾਪਸ ਲੈ ਕੇ ਜਾਣਾ. ਆਪਣੇ ਅਸੈਂਬਲੀਮੈਨ ਸੈਨੇਟਰ ਨੂੰ ਮਿਲੀਏ ਤੇ ਆਪਣੇ ਦਿਲ ਦੀ ਗੱਲ ਕਰੀਏ ਤੇ ਉਹਨਾਂ ਨੂੰ ਜਦੋਂ ਆਪਾਂ ਦੱਸਾਂਗੇ ਪਿਆਰ ਦੇ ਨਾਲ, ਤਰੀਕੇ ਦੇ ਨਾਲ, ਤੇ ਉਹ ਸਾਡੀ ਗੱਲ ਜਿਹੜੀ ਜ਼ਰੂਰ ਸੁਣਨਗੇ. ਆਪਾਂ ਉਹਨਾਂ ਨੂੰ ਤੋੜ ਕੇ ਆਪਣੇ ਪਾਲੇ ਵਿੱਚ ਲੈ ਕੇ ਆਵਾਂਗੇ ਤੇ ਆਪਾਂ ਫਿਰ ਕਾਮਯਾਬ ਹੋਵਾਂਗੇ. ਸੋ ਸਾਰਿਆਂ ਦਾ ਫਿਰ ਧੰਨਵਾਦ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ, ਮਿਹਰਬਾਨੀ ਭਾਜੀ, ਥੈਂਕ ਯੂ ਸੋ ਮਚ. ਹੁਣ ਸਾਡੇ ਕੋਲ ਪਰਮਜੀਤ ਸਿੰਘ ਖਹਿਰਾ ਇੱਥੋਂ ਸੈਕਰਾਮੈਂਟੋ ਤੋਂ, ਉਹ 2 ਮਿੰਟ ਲਈ ਆਪ ਸਭਨਾਂ ਨੂੰ ਸੰਬੋਧਨ ਕਰਨਗੇ. ਪਰਮਜੀਤ ਖਹਿਰਾ ਭਾਜੀ. ਥੈਂਕ ਯੂ ਰਾਜਕਰ. ਇਸ ਤੋਂ ਬਾਅਦ ਸੁਨੀਤਾ ਭੈਣ ਜੀ, ਤੁਸੀਂ ਲਾਗੇ ਆ ਜਿਓ. ਪਰਮਜੀਤ ਭਾਜੀ ਤੁਸੀਂ ਮਾਈਕ੍ਰੋਫੋਨ ਸੁਨੀਤਾ ਭੈਣ ਜੀ ਨੂੰ ਫੜਾ ਦਿਓ. ਅੱਜ ਕੈਲੀਫੋਰਨੀਆ ਦੀ ਸਟੇਟ ਸੈਕਰਾਮੈਂਟੋ 'ਚ ਆਪਾਂ ਸਾਰੇ ਬਹੁਤ ਹੀ ਮਹੱਤਵਪੂਰਨ ਬਿੱਲ ਲਈ ਆਪਾਂ ਇੱਥੇ ਇਕੱਠੇ ਹੋਏ ਆ. ਸਾਨੂੰ ਇਸ ਗੱਲ ਦਾ ਬੜਾ ਮਾਣ
ਕਿ ਅੱਜ ਪੰਜਾਬੀ ਰੇਡੀਓ USA ਦੀ ਬਹੁਤ ਹੀ ਵੱਡਾ ਯੋਗਦਾਨ ਹੈ ਇਸ ਇਕੱਠ ਵਿੱਚ। ਮੈਨੂੰ ਭਾਜੀ ਹਰਜੋਤ ਖਾਲਸਾ ਨੇ ਪਿੱਛੇ ਜਿਹੇ ਰਿਕੁਐਸਟ ਕੀਤੀ ਸੀ ਕਿ ਤੁਹਾਡਾ ਸੈਕਰਾਮੈਂਟੋ ਦਾ ਕੋਈ ਬਹੁਤਾ ਰਿਸਪੌਂਸ ਨਹੀਂ। ਅੱਜ ਆਪਾਂ ਦੇਖ ਸਕਦੇ ਹਾਂ ਕਿ ਸੈਕਰਾਮੈਂਟੋ ਦੇ ਵਿੱਚ ਜਿੱਥੇ ਕਿ ਬਾਹਰੋਂ ਵੱਖੋ ਵੱਖਰੇ ਸ਼ਹਿਰਾਂ ਤੋਂ ਇੱਥੇ ਲੋਕ ਪਹੁੰਚੇ ਨੇ, ਸੈਕਰਾਮੈਂਟੋ ਦਾ ਇਸ ਵਿੱਚ ਬਹੁਤ ਵੱਡਾ ਯੋਗਦਾਨ ਆ। ਮੈਂ ਆਉਣ ਵਾਲੇ ਸਮੇਂ 'ਚ ਫਿਰ ਇਸ ਤਰ੍ਹਾਂ ਹੀ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਜਦੋਂ ਕਦੋਂ ਵੀ ਕਿਤੇ ਪੰਜਾਬੀ ਰੇਡੀਓ USA ਜਾਂ ਸੰਸਥਾਵਾਂ ਜਿਹੜੇ ਵੀ ਇਸ ਮੰਚ ਨੂੰ ਇਕੱਠੇ ਹੋ ਕੇ ਚੱਲਣ, ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਤੁਹਾਡਾ ਜਿਹੜੀ ਮਰਜ਼ੀ ਆਰਗੇਨਾਈਜੇਸ਼ਨ ਹੋਵੇ, ਮੰਤਵ ਇੱਕ ਹੋਣਾ ਚਾਹੀਦਾ ਆਪਣਾ। ਅੱਜ ਜੇ ਆਪਾਂ ਸਾਰੇ ਇਸ ਮੰਤਵ ਤੇ ਇਕੱਠੇ ਰਹੀਏ, ਆਪਾਂ ਇਸ ਬਿੱਲ ਨੂੰ ਹਮਲਾ ਮਾਰ ਕੇ ਫੇਲ ਕਰ ਸਕਦੇ ਹਾਂ। ਆਓ ਸਾਰੇ ਜਣੇ, ਸਾਰਿਆਂ ਦਾ ਇੱਥੇ ਜਿੰਨੇ ਪਹੁੰਚੇ ਆ ਸੈਕਰਾਮੈਂਟੋ ਤੋਂ ਜਾਂ ਵੱਖਰੇ ਵੱਖਰੇ ਸ਼ਹਿਰਾਂ ਤੋਂ, ਮੈਂ ਆਪਣੇ ਵੱਲੋਂ ਸਮੂਹ ਸੈਕਰਾਮੈਂਟੋ ਦੇ ਲੋਕਾਂ ਵੱਲੋਂ ਜਾਂ ਸੰਗਤਾਂ ਜਾਂ ਆਰਗੇਨਾਈਜੇਸ਼ਨ ਵੱਲੋਂ ਆਪ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਅਖੀਰ ਇਹੀ ਕਹੂੰਗਾ ਕਿ ਡੂ ਵੀ ਨੀਡ ਦਿਸ ਬਿੱਲ? Do we need SB 553? No! Thank you. ਥੈਂਕ ਯੂ ਭਾਈ। ਸੁਨੀਤਾ ਭੈਣ ਜੀ, ਹੁਣ ਤੁਹਾਡੇ ਨਾਲ ਸੁਨੀਤਾ ਭੈਣ ਜੀ ਆਪਣੇ ਦੋ ਸ਼ਬਦ ਸਾਂਝੇ ਕਰਨਗੇ। ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਪੰਜਾਬੀ ਰੇਡੀਓ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਰਿਆਂ ਨੂੰ ਸਾਨੂੰ ਇੱਥੇ ਇਕੱਠੇ ਕੀਤਾ, ਤੇ ਜਸਕਰਨ ਭਾਜੀ ਤੇ ਆਪਕਾ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਦੀ ਦੌਲਤ ਆਪਾਂ ਇੱਥੇ ਸਾਰੇ ਇਕੱਠੇ ਹੋਏ ਆ। ਤੇ ਫਿਰ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ, ਜਿਹੜਾ ਤੁਸੀਂ ਇੰਨੀ ਦੂਰੋਂ ਚੱਲ ਕੇ ਇੱਥੇ ਪਹੁੰਚੇ ਹੈਗੇ ਆ। ਮੇਰਾ ਤੇ ਸਿਰਫ ਇੱਕੋ ਹੀ ਕੁਐਸਚਨ ਹੈਗਾ ਆ ਕਿ ਮੈਂ ਵੀ 40 ਸਾਲ ਤੋਂ ਸਟੋਰ ਚਲਾਉਂਦੀ ਆ, ਗੈਸ ਸਟੇਸ਼ਨ ਚਲਾਉਂਦੀ ਆ। ਆਪਾਂ ਥੋੜਾ ਵੀ ਆਪਣਾ ਪ੍ਰੋਫਿਟ ਬਚਾਉਂਦੇ ਆ, ਜਦੋਂ ਆ ਕੇ ਬੈਗ ਭਰ ਕੇ ਲੈ ਜਾਂਦੇ ਆ ਤਾਂ ਬਹੁਤ ਦੁੱਖ ਹੁੰਦਾ ਹੈਗਾ। ਸਪੈਸ਼ਲੀ ਮੈਂ ਤਾਂ ਆਪਣਾ 2 ਸਾਲ ਦਾ ਬੱਚਾ ਸੀਗਾ ਜਦੋਂ ਤੋਂ ਗੈਸ ਸਟੇਸ਼ਨਾਂ ਤੇ ਕੰਮ ਕਰਦੀ ਹੈਗੀ ਆ, ਤੇ ਮੈਨੂੰ ਪਤਾ ਕਿ ਆਪਾਂ ਕਿੰਨਾ ਥਿਨ ਪ੍ਰੋਫਿਟ ਤੇ ਕੰਮ ਕਰਦੇ ਆ। ਤੇ ਇਸ ਕਰਕੇ ਮੈਂ ਤੁਹਾਡੇ ਵੱਲੋਂ ਰਿਕੁਐਸਟ ਕਰਦੀ ਆ, ਜੋ ਵੀ ਇਸ ਆਵਾਜ਼ ਨੂੰ ਅੱਗੇ ਤੱਕ ਪਹੁੰਚਾ ਸਕਦੇ ਆ, 553 ਇਹ ਪਾਸ ਨਹੀਂ ਹੋਣਾ ਚਾਹੀਦਾ। ਤੇ ਬਸ ਮੇਰੀ ਇਹੀ ਰਿਕੁਐਸਟ ਆ, ਕਿਉਂਕਿ ਮੈਨੂੰ ਤੇ ਜ਼ਿਆਦਾ ਇਹਦੇ ਬਾਰੇ ਪਤਾ ਨਹੀਂ ਹੈਗਾ। ਤੁਸੀਂ ਵੱਡੇ ਕਿਕਦਾਂ ਦਾ ਅਹੁਦਿਆਂ ਤੇ ਹੈਗੇ ਆ, ਮੈਂ ਤਾਂ ਇੱਕ ਸਟੋਰ ਕੀਪਰ ਹੈਗੀ, ਸਟੋਰ ਚਲਾਉਣ ਵਾਲੀ ਛੋਟੀ ਜਿਹੀ ਔਰਤ ਹੈਗੀ ਆ। ਪਰ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਅੱਗੇ ਰਿਕੁਐਸਟ ਕਰਦੀ ਆ ਕਿ ਜਿੰਨਾ ਵੀ ਹੋ ਸਕੇ ਇਹਨੂੰ 553 ਨੂੰ ਇਹਨੂੰ ਆਪਾਂ ਅਪੋਜ਼ ਕੀਤਾ ਜਾਵੇ। ਤੇ ਥੈਂਕ ਯੂ ਸੋ मच। थैंक यू बहन जी। पॉल हियर भाजी, आपका फेयरफील्ड चैप्टर ਦੇ ਹੈਡ ਨੇ ਇਹ ਪੌਲ ਹੇਅਰ ਭਾਜੀ। ਮੇਰੀ ਆਵਾਜ਼ ਜਿੱਥੇ ਤੁਸੀਂ ਸੁਣਦੇ ਹੋ ਉਹਨੇ ਚੜ ਲਈ ਤਰਨ ਭਾਜੀ, ਜਿਹੜੇ ਸੇ ਫਿਊ ਵਰਡਸ। ਇਹ ਨੇ ਸਾਡਾ ਭਰਾ ਜਿਹੜਾ ਮਿਸੀਸਿਪੀ ਤੋਂ ਆਇਆ ਜੀ। ਪਲੀਜ਼ ਜ਼ੋਰਦਾਰ ਤਾੜੀਆਂ ਇਹਨਾਂ ਲਈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੈਂ ਐਕਚੁਅਲੀ ਆਇਆ ਤੇ ਕੈਲੀਫੋਰਨੀਆ ਬਿਜ਼ਨਸ ਲੈਣ ਵਾਸਤੇ ਹਾਂ, ਬਟ ਮੈਨੂੰ ਪਤਾ ਚੱਲਿਆ ਕਿ ਇੱਦਾਂ ਦੀ ਹੈਪਨਿੰਗਸ ਹੋ ਰਹੀਆਂ ਨੇ ਐਂਡ ਆਲ ਦੈਟ, ਐਂਡ ਆਈ ਸੇਡ ਫਰਮ ਡੇ 1 ਜਿੱਥੇ ਵੀ ਇਹ ਪ੍ਰੋਟੈਸਟ ਹੋਏਗਾ ਆਈ ਵਿਲ ਬੀ ਦੇਅਰ। ਦਿਸ ਇਜ਼ ਵੈਰੀ ਰੋਂਗ। ਇੱਕ ਅਮਰੀਕਾ 'ਚ ਕਹਿੰਦੇ ਇੱਕ ਚੀਜ਼ ਹੈ ਕਿ ਸਾਰੀ ਚੀਜ਼ਾਂ ਕੈਲੀਫੋਰਨੀਆ ਤੋਂ ਸ਼ੁਰੂ ਹੁੰਦੀਆਂ ਨੇ ਤੇ ਪੂਰੇ ਆਲ ਓਵਰ ਅਮਰੀਕਾ ਫੈਲਦੀਆਂ ਨੇ। ਅੱਜ ਇਹ ਕੈਲੀਫੋਰਨੀਆ ਹੋ ਰਿਹਾ, ਕੱਲ੍ਹ ਮਿਸਿਸਿਪੀ ਵੀ ਹੋਏਗੀ ਇਹ ਪ੍ਰੋਬਲਮ। ਸੋ ਵੀ ਡੋਂਟ ਵਾਂਟ ਦਿਸ ਥਿੰਗ, ਦਿਸ ਇਜ਼ ਰੋਂਗ, ਐਂਡ ਆਈ ਸਟੈਂਡ ਅਗੇਂਸਟ ਦਿਸ ਥਿੰਗ। ਥੈਂਕ ਯੂ। ਜਿੰਨੇ ਵੀ ਬੈਨਰ ਆ ਨਾ ਤੁਹਾਡੇ ਕੋਲ ਮੇਰੇ ਵੀਰ, ਹਾਲੇ ਅੱਜ ਸ਼ੁਰੂਆਤ ਹੋਈ ਹੈ। ਬੈਨਰ ਨਾ ਘਰਾਂ ਨੂੰ ਨਾ ਲੈ ਕੇ ਜਾਇਓ, ਇੱਥੇ ਰੱਖ ਜਿਓ। ਇਹ ਸਾਡੀ ਜ਼ਿੰਮੇਵਾਰੀ, ਅਸੀਂ ਵਾਪਸ ਫੇਰ ਲੈ ਕੇ ਆਵਾਂਗੇ। ਦਰਖਤਾਂ ਦੇ ਕੋਲ ਤੁਸੀਂ ਰੱਖ ਦਿਓ ਬੈਰ, ਜਾਣਨ ਲੱਗੇ ਲੈ ਤੁਸੀਂ ਫੋਟੋਆਂ ਖਿੱਚ ਲਓ, ਰੱਖ ਜਿਓ ਦੁਬਾਰਾ ਫਿਰ ਜਦੋਂ ਆਪਾਂ ਆਵਾਂਗੇ। ਆ ਜਾਓ ਜੀ ਇੱਧਰ ਨੂੰ। ਹਾਂਜੀ, ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਬਿਜ਼ਨਸਮੈਨਾਂ ਦਾ, ਸਾਰੇ ਜਿਹਨੇ ਸਮਾਲ ਬਿਜ਼ਨਸ, ਜਿੰਨੇ ਵੀ ਰਿਟੇਲ ਕੋਈ ਵੀ ਕੰਮ ਕਰਦੇ ਆ, ਜਿੰਨੇ ਵੀ ਇੱਥੇ ਪਹੁੰਚੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਜਿਸ ਤਰ੍ਹਾਂ ਤੁਸੀਂ ਇਸ ਬਿੱਲ ਵਾਸਤੇ ਪਹੁੰਚੇ ਹੋ SB 553, ਇਸੇ ਤਰ੍ਹਾਂ ਹੀ ਤੁਸੀਂ ਕੋਸ਼ਿਸ਼ ਕਰਿਓ ਕਿ ਜਿਹੜਾ 47 ਪਾਸ ਕੀਤਾ 10 ਸਾਲ ਪਹਿਲੇ 99 ਸੀਗਾ ਤੇ 950 ਕਰ ਦਿੱਤਾ, ਤੇ ਉਸ ਨੂੰ ਰੀਅਪੀਲ ਕਿੱਦਾਂ ਕਰਨਾ, ਇਸ ਵਾਸਤੇ ਵੀ ਇਦਾਂ ਹੀ ਇਕੱਠ ਦਿਖਾਓ ਤੇ ਤਾਂ ਕਿ ਉਹ ਰੀਅਪੀਲ ਹੋ ਸਕੇ। ਤੇ ਇੱਥੇ ਬਸ ਨਹੀਂ, ਜਿੱਦਾਂ ਉਹਨਾਂ ਨੇ ਕਿਹਾ ਸੀਗਾ ਡਾਕਟਰ ਸਾਹਿਬ ਨੇ ਕਿ ਤੁਸੀਂ ਵੱਧ ਤੋਂ ਵੱਧ ਸਾਈਨ ਕਰੋ ਜੇ ਇਹਨੂੰ ਰੀਅਪੀਲ ਕਰਨਾ।
ਇਸੇ ਤਰ੍ਹਾਂ 47 ਵਾਸਤੇ ਵੀ ਜਦੋਂ ਜਿੱਦਾਂ ਪੰਜਾਬੀ ਰੇਡੀਓ USA ਨੇ ਆਵਾਜ਼ ਉਠਾਈ ਹੈ, ਪੰਜਾਬੀ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਦੇ ਇਹ ਆਵਾਜ਼ ਉਠਾਉਣ ਦੇ ਨਾਲ ਸਾਰਿਆਂ ਨੂੰ ਪਤਾ ਲੱਗਾ। ਅਸੀਂ ਸਾਰੇ ਹੀ ਇੱਥੇ ਪਹੁੰਚੇ ਹਾਂ, ਜਿੰਨੇ ਵੀ ਸਾਰੇ ਸੱਜਣ ਪਹੁੰਚੇ ਆ, ਜਿਸ ਤਰ੍ਹਾਂ ਵੀ ਗਾਂ ਤੋਂ ਗਾਂ ਜਿਹਨੂੰ ਵੀ ਪਤਾ ਲੱਗਾ ਪਹੁੰਚੇ ਨੇ, ਬਹੁਤ ਸਾਰਿਆਂ ਦਾ ਧੰਨਵਾਦ। ਤੁਸੀਂ ਦੇਖੋ ਆ ਸੀਟਰ ਹਾਈਟ ਦੀ ਕੱਲ੍ਹ ਦੀ ਗੱਲ ਹੈ ਕਿ ਕੋਈ ਲੇਡੀ ਸਟੋਰ 'ਚੋਂ ਚੋਰੀ ਕਰਕੇ ਲਿਜਾ ਰਹੀ ਹੈ ਤੇ ਉਹਦੇ ਸਾਹਮਣੇ ਪੁਲਿਸ ਵਾਲਾ ਹੀ ਖੜਾ, ਜਿਹੜੇ EMPLOYEE ਆ ਉਹਨੂੰ ਰੋਕ ਰਹੇ ਨੇ ਤੇ ਪੁਲਿਸ ਵਾਲਾ ਕੁਝ ਨਹੀਂ ਕਰ ਰਿਹਾ। ਉਹ ਕਹਿੰਦਾ ਮੈਂ ਨਹੀਂ ਕੁਝ ਕਰ ਸਕਦਾ, ਬਲ ਕਹਿ ਹੀ ਨਹੀਂ ਰਿਹਾ, ਕੁਝ ਕਰ ਹੀ ਨਹੀਂ ਰਿਹਾ। ਇਸੇ ਤਰ੍ਹਾਂ ਹੀ ਇਹ ਦੇਖੋ ਜਿੱਦਾਂ ਇਹਨਾਂ ਨੇ 47 ਬਣਾਇਆ, ਅਜੇ ਤੱਕ ਇਹ SB 553 ਪਾਸ ਨਹੀਂ ਹੋਇਆ ਤੇ ਆਹ ਕੰਮ ਕਰ ਰਹੇ ਨੇ। ਪੁਲਿਸ ਕੀ ਕਰ ਸਕਦੀ ਹੈ ਤੁਸੀਂ ਦੇਖ ਹੀ ਸਕਦੇ ਹੋ। ਅਗਰ ਇਹ ਪਾਸ ਹੋ ਗਿਆ ਤੇ ਕੀ ਕਰਨਗੇ? ਤੇ ਅਸੀਂ ਇਹ ਹਮਲਾ ਮਾਰਨਾ ਜਿੱਦਾਂ ਇੱਦਾਂ ਤੁਸੀਂ ਇਕੱਠ ਦਿਖਾਇਆ, ਤੁਸੀਂ ਜਦੋਂ 47 ਦੀ ਰੀਪੀਲ ਦੀ ਗੱਲ ਹੋਈ ਤੇ ਜ਼ਰੂਰ ਇੱਦਾਂ ਇਕੱਠੇ ਹੋਇਓ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। Thank you, Paji. So I want to take just 2 minutes of my fellow retailers. So there are two things. You probably have heard this. United we stand, divided we fall. So today we came here specifically for getting this bill SB 553 shredded. So going forward, we need to make sure that we organize together. Just the retailers. I can have my personal affiliations or preferences for Democrats or Republicans or Independents or Green Party, does not matter. What matters is this bill kills the retailers' interest, economics, and this bill is against us. So any assembly person or senator, congressman, whosoever supports the retailers in getting this bill repealed or shredded is our friend. Does not matter if he's Sikh, Hindu, Gora, Kala, does not matter. So today we met this Punjabi lady, Jasmeet Kaur Bains from Fairfield. She is a first Punjabi, she is a first Sikh, she is an assembly member from Fairfield, 35th district. She is very qualified. So I suggest you to look at their websites and see their contact information. We met her, like 50 of us were there. We came here at 12 o'clock today. 50 people from LA, from Reading, from Sacramento, from Stockton. And she said, we stand beside you. I am against this 553. So whosoever is against this bill is our friend. So apne je local senators, the area you came from, tell them that this bill, we want the word retailers be out from this bill or complete shredding of this bill. And third thing, we need to find a way to organize together so that I heard this from my brother. I did not know that this bill is planned and already passed in the small committee. So we need to have a mechanism so that everybody gets the information all at once and we can take the next action to protect the interest of retailers, our business owners and the employees. Thank you so much. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਆਏ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਜਿੰਨੀ ਵੀ ਆਰਗੇਨਾਈਜੇਸ਼ਨਸ ਇੱਥੇ ਇਕੱਠੀਆਂ ਹੋਈਆਂ, ਸਾਰਿਆਂ ਨੂੰ ਇੱਕ ਰਿਕੁਐਸਟ ਕਰਨਾ ਚਾਹਾਂਗਾ, SB 553 ਦਾ ਜਿਹੜਾ ਆਥਰ ਹੈ, ਸਾਡੇ ਵਿੱਚ ਸੈਨੇਟਰ ਆਏ ਸੀ, ਸੈਨੇਟਰ ਡੇਵਿਡ ਕੋਰਟੈਸਿਸ। ਹੀ ਇਜ਼ ਰੈਡੀ ਟੂ ਲਿਸਨ ਅਸ। ਪਲੀਜ਼ ਸਾਰੇ ਜਿੰਨੇ ਵੀਰ ਆਏ ਨੇ, ਆਪਾਂ 7 ਤੋਂ 8 ਬੰਦੇ ਆਰਗੇਨਾਈਜ਼ ਕਰੀਏ। ਜਿੰਨੇ ਸਾਡੇ ਇਸ਼ੂਜ਼ ਹੈ, ਵੀ ਆਰ ਗੋਇੰਗ ਟੂ ਹੈਵ ਅ ਟੇਬਲ ਟਾਕ। ਤੁਸੀਂ ਸਾਰੇ ਜਿਹੜੇ ਹੈਗੇ ਆਪਣੇ ਆਪਣੇ ਏਰੀਏ 'ਚੋਂ ਨੁਮਾਇੰਦੇ ਜਿਹੜੇ ਹੈਗੇ ਤਿਆਰ ਕਰ ਲਓ। ਭਾਜੀ ਜਸਕਰਨ ਸਿੰਘ ਜੀ ਉਹਨਾਂ ਨਾਲ ਗੱਲ ਕਰ ਲਿਓ ਜਾਂ ਭਾਜੀ ਹਰਜੋਤ ਸਿੰਘ ਖਾਲਸਾ ਜੀ ਨਾਲ ਗੱਲ ਕਰ ਲਿਓ। ਆਪਾਂ 10 ਮੈਕਸਿਮਮ 10 ਬੰਦੇ ਜਿਹੜੇ ਹੈਗੇ ਕਰ ਸਕਦੇ ਹਾਂ। 8 ਤੋਂ 10 ਦੇ ਵਿੱਚ ਅਸੀਂ ਜਿਹੜਾ ਹੈਗਾ ਜਾ ਕੇ ਟੇਬਲ ਟਾਕ ਕਰ ਸਕਦੇ ਹਾਂ, ਆਪਣੇ ਇਸ਼ੂਜ਼ ਰੱਖ ਸਕਦੇ ਹਾਂ। ਹੀ ਕੇਮ ਹੇਅਰ, ਹੀ ਸਾਜ਼ ਐਂਡ ਹੀ ਇਜ਼ ਰੈਡੀ ਟੂ
talk for hour to hour to resolve our issues. ਸੋ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਬੇਨਤੀ ਹੈ ਆਪਣੇ ਆਪਣੇ ਜਿਹੜਾ ਵੀ ਤੁਸੀਂ ਨੁਮਾਇੰਦਾ ਭੇਜਣਾ ਚਾਹੁੰਦੇ ਹੋ ਉਹ ਜ਼ਰੂਰ ਭੇਜਿਓ। ਤੇ ਬਾਕੀ ਚੀਜ਼ਾਂ ਦੇ ਨਾਲ ਅੱਜ ਦੇ ਆਰਗੇਨਾਈਜ਼ਰਸ ਭਾਜੀ ਜਸਕਰਨ ਸਿੰਘ ਸੋਤਾ ਜੀ ਔਰ ਵੀਰ ਰੰਧਾਵਾ ਜੀ ਨੂੰ ਸਾਰਿਆਂ ਦਾ ਬਹੁਤ ਬਹੁਤ ਇਹਨਾਂ ਆਰਗੇਨਾਈਜ਼ਰਸ ਦਾ ਬਹੁਤ ਬਹੁਤ ਧੰਨਵਾਦ। ਤੇ ਇੰਨੇ ਹੀ ਸ਼ਬਦਾਂ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦਾ। ਵੀਰ ਜਸਕਰਨ ਵੀਰ ਨੂੰ ਰਾਜਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਆਪਣੇ ਵਿੱਚ ਡੇਵ ਕੋਟੀ ਜੀ ਆ ਕੇ ਗਿਆ, ਤੁਹਾਡੀਆਂ ਸਾਰੀਆਂ ਗੱਲਾਂ ਨੂੰ ਉਹ ਕਨਸਪੀਰੇਸੀ ਥਿਊਰੀ ਕਹਿ ਰਿਹਾ। ਕਹਿੰਦੇ ਵੀ ਮੈਂ ਤੁਹਾਨੂੰ ਸਮਝਾਉਣਾ ਹੈ ਕੀ ਤੁਹਾਨੂੰ ਕਿਸੇ ਨੂੰ ਸਮਝ ਨਹੀਂ ਆਈ ਬਿੱਲ ਦੀ? ਤੁਸੀਂ ਕਮਲੇ ਆ ਇੱਥੇ ਜਿਹੜੇ ਇੰਨੇ ਜਾਣੇ ਆ ਗਏ? ਕੀ ਤੁਸੀਂ ਚਾਹੁੰਦੇ ਆ ਵੀ SB 553 ਜਿਹੜਾ ਉਹ ਪਾਸ ਹੋਵੇ? ਤੁਹਾਨੂੰ ਕੁਝ ਸਮਝ ਆਈ ਹੈ ਤਾਂ ਹੀ ਤੁਸੀਂ ਇੱਥੇ ਆਏ ਆ। ਹੁਣ ਦੇਖੋ ਅੱਜ ਆਪਾਂ ਇੱਥੇ ਆਏ ਆ, ਕੁਛ ਕੁ ਅੱਗੇ ਆ ਕੁਛ ਕੁ ਪਿੱਛੇ ਆ। ਭਾਈ ਇਹ ਲੰਬੀ ਲੜਾਈ ਆ, ਆਪਾਂ ਇਕੱਠੇ ਹੋ ਕੇ ਚੱਲੀਏ ਅੱਗੇ ਹੋ ਕੇ, ਨਹੀਂ ਤਾਂ ਇਹ ਗੱਲ ਫਿਰ ਉੱਦਾਂ ਦੀ ਉੱਦਾਂ ਹੀ ਹੋ ਜਾਣੀ ਆ। ਵਿਚਾਰੇ ਆ ਕੇ ਤੁਹਾਨੂੰ ਮੂਰਖ ਕਹਿ ਕੇ ਆਪਣੀ ਗੱਲ ਜਿਹੜੀ ਉਹ ਪਗਾ ਕੇ ਜੇ ਉਹ ਕਰ ਗਿਆ ਤਾਂ ਫਿਰ ਇਹਦਾ ਫਾਇਦਾ ਕੀ ਹੋਇਆ? ਸੋ ਇਹਦੇ ਉੱਤੇ ਅਸੀਂ ਪੰਜਾਬੀ ਰੇਡੀਓ USA ਵੱਲੋਂ ਤੁਹਾਨੂੰ ਬਾਰ-ਬਾਰ ਦੱਸਦੇ ਰਵਾਂਗੇ ਕੀ ਇਹਦੇ ਉੱਤੇ ਚੱਲ ਰਿਹਾ ਆ, ਕੀ ਹੈਗਾ ਆ। ਹੁਣ ਜਸਕਰਨ ਭਾਜੀ ਨੇ ਕਿਹਾ ਟਰਾਂਸਪੇਰੈਂਸੀ ਪੂਰੀ ਰੱਖਾਂਗੇ, ਨਹੀਂ ਹੋਊਗੀ ਤਾਂ ਅਸੀਂ ਲੈ ਕੇ ਆਵਾਂਗੇ। ਇਹ ਸਾਡੇ ਵੱਲੋਂ ਤੁਹਾਡੇ ਲਈ ਆ। ਆਪਣਾ ਜਿਹੜਾ ਪਲੇਟਫਾਰਮ ਆ ਉਹ ਇਹੀ ਆ ਵੀ ਆਪਣੀ ਕਮਿਊਨਿਟੀ ਦਾ ਭਾਈਚਾਰੇ ਦਾ ਫਾਇਦਾ ਹੋਵੇ, ਨੁਕਸਾਨ ਨਾ ਹੋਵੇ। 70 ਤੋਂ 80% ਇੰਪਲੋਈ ਸਮਾਲ ਬਿਜ਼ਨਸ ਓਨਰ ਜਿਹੜੇ ਆ ਉਹ ਅਮਰੀਕਾ 'ਚ ਲੈ ਕੇ ਆਉਂਦੇ ਆ। ਸਾਰਿਆਂ ਦੇ ਬੰਦ ਹੋ ਗਏ ਤੇ ਕਿੱਥੇ ਜਾਣਾ ਆਪਾਂ? ਕਿੱਥੇ ਜੌਬ ਕਰੂੰਗੇ? ਕਿਹੜੀ ਕਾਰਪੋਰੇਸ਼ਨ 'ਚ ਕਰੂੰਗੇ? ਅਗਲੇ ਤਾਂ ਕੁਛ ਕਰਦੇ ਨਹੀਂ। ਅੱਜ ਸੀਗੀ ਬਲੋ ਟਾਰਚ ਦੇ ਨਾਲ ਅਗਲਾ ਅੱਗ ਲਾ ਕੇ ਸਮਾਨ ਚੋਰੀ ਕਰਕੇ ਲੈ ਗਿਆ। ਨਾ ਉਹਨੂੰ ਤੁਸੀਂ ਰੋਕ ਸਕਦੇ, ਨਾ ਤੁਸੀਂ ਉਹਦੇ ਨਾਲ ਲੜ ਸਕਦੇ। 7-11 ਵਾਲੇ ਮੁੰਡਿਆਂ ਦੇ ਉਹਨੂੰ ਫੈਂਟਾ ਚਾੜਿਆ। ਉਹ ਫਿਰ ਕਹਿੰਦੇ ਜੀ ਉਹ ਮੋਡੈਸਟੋ ਬੀ ਵਰਗੇ ਲਿਖਦੇ ਆ ਵੀ ਨਹੀਂ ਜੀ ਇਹਨੂੰ ਕੁੱਟਣਾ ਨਹੀਂ ਸੀ ਚਾਹੀਦਾ, ਨਾ ਹੋਰ ਉਹਦੀ ਆਰਤੀ ਕਰਨੀ ਸੀ। ਉੱਥੇ ਕੀ ਉਹਦਾ ਕਰਨਾ ਸੀਗਾ ਉਹਦੇ ਵਿੱਚ? ਹੁਣ ਤੁਸੀਂ ਆਪ ਸੋਚੋ ਵੀ ਇਹ ਕਿੱਧਰ ਨੂੰ ਜਿਹੜੀ ਇਹ ਗੱਲ ਜਾ ਰਹੀ ਆ। ਦੇਖੋ ਐਜ਼ ਏ ਮੀਡੀਆ ਅਸੀਂ ਪਲੇਟਫਾਰਮ ਦਿੰਦੇ ਆ, ਤੁਸੀਂ ਆਏ ਸਾਰਿਆਂ ਨੇ ਇੰਨੇ ਚਿਰ ਦੀ ਜਿਹੜੀ ਆਵਾਜ਼ ਦਿੱਤੀ ਆ, ਗੱਲ ਕੀਤੀ ਆ, ਤੇ ਅੱਜ ਇੱਥੇ ਜਿਹੜਾ ਭਰਵਾਂ ਇਕੱਠ ਆ ਜਿਹੜਾ ਕਿ ਸੈਂਕੜਿਆਂ ਦੇ ਵਿੱਚ ਆ, 1000 ਤੱਕ ਜਿਹੜਾ ਬੰਦਾ ਹੈ ਉਹ ਇੱਥੇ ਇਕੱਠਾ ਆ। ਸੋ ਇਹ ਬਹੁਤ ਵੱਡੀ ਜਿਹੜੀ ਅੱਜ ਇੱਕ ਗੱਲ ਹੋਈ ਆ ਪੰਜਾਬੀ ਰੀਟੇਲ ਇੰਡਸਟਰੀ ਦੇ ਵਿੱਚ। ਇੱਥੋਂ ਇਹ ਪਤਾ ਲੱਗਦਾ ਲੀਡ ਕਰਦੇ ਆ, ਉਹ ਸਮਝਦੇ ਆ, ਉਹ ਸਿਆਣੇ ਆ ਤੇ ਉਹ ਅੱਗੇ ਨੂੰ ਵੱਧ ਰਹੇ ਆ। ਡੇਵਿਡ ਕੋਟੇਜੀ ਦੀ ਉਸ ਗੱਲ ਤੇ ਨਾ ਜਾਇਓ, ਤੁਹਾਨੂੰ ਕਨਸਪੀਰੇਸੀ ਥਿਊਰਿਸਟ ਬਣਾ ਕੇ ਚੱਲਾ ਸੀ। ਉਹਨਾਂ ਦੇ ਨਾਲ ਜਿਹੜੀ ਭੈਣ ਜੀ ਆਏ ਸੀਗੇ ਉਹ ਐਲਗਰੋਵ ਦੇ ਮੇਅਰ ਆ, ਉਹ ਕਹਿੰਦੇ ਜੀ ਐਜੂਕੇਟ ਕਰਨਗੇ। ਐਜੂਕੇਟ ਕੀ ਕਰਨਾ? ਹੁਣ ਇੱਥੇ ਪੜ੍ਹਾਈ ਕਰੀ ਜਾਣੀ ਆ? ਕੀ ਤੁਹਾਨੂੰ ਕਿਸੇ ਨੂੰ ਸਮਝ ਨਹੀਂ ਆਉਂਦੀ? ਇੰਨੇ ਜਾਣੇ ਨੂੰ ਤੁਸੀਂ ਜਿਹੜਾ ਜੌਬ ਤੇ ਰੱਖਿਆ ਆ, ਹਰ ਇੱਕ ਨੂੰ ਸਮਝ ਆ ਕੀ ਹੋ ਰਿਹਾ ਆ। ਸੋ ਤੁਸੀਂ ਸਾਰੇ ਜਾਣੇ ਆਏ ਆ, ਧੰਨਵਾਦ ਆ ਤੁਹਾਡਾ। ਜਸਕਰਨ ਭਾਜੀ ਆਪਕਾ ਵਾਲੇ ਹੋਰ ਜਿੰਨੀਆਂ ਵੀ ਆਰਗੇਨਾਈਜੇਸ਼ਨ ਜਿੱਥੋਂ ਵੀ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਜਦੋਂ ਵੀ ਕੋਈ ਵੀ ਹੋਰ ਜੇ ਤੁਸੀਂ ਇੱਦਾਂ ਦਾ ਇਕੱਠ ਕਰਨਾ, ਕਿਸੇ ਨੇ ਆਪਣੇ ਸ਼ਹਿਰ 'ਚ ਕਰਨਾ, ਲੋਕਲ ਕਰਨਾ ਆ, ਪੰਜਾਬੀ ਰੇਡੀਓ USA ਨੂੰ 24 ਘੰਟੇ 7 ਦਿਨ ਜਦੋਂ ਮਰਜ਼ੀ ਜਿਹੜੀ ਉਹ ਤੁਸੀਂ ਕਾਲ ਕਰਿਓ, ਆਪਾਂ ਆਵਾਜ਼ ਤੁਹਾਡੀ ਜਿਹੜੀ ਸਾਰਿਆਂ ਤੱਕ ਪਹੁੰਚਾਵਾਂਗੇ। ਤੇ ਤੁਹਾਡੇ ਸਾਰਿਆਂ ਦਾ ਆਉਣ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਦੱਸ ਦਿਓ ਸਾਰੇ ਜਾਣੇ, SB 553 ਚਾਹੀਦਾ ਕਿ ਨਹੀਂ? ਯੈਸ ਔਰ ਨੋ? SB 553 ਸਟਾਪ SB 553। ਸੋ ਇੱਥੇ ਹੀ ਜਿਹੜਾ ਆ ਹੁਣ ਆਪਾਂ ਸਮਾਪਤੀ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।